ਹਾਂ 9 ਲੱਖਾਂ ਪਾ ਗਈ ਪੁੱਪੀ ਤੇ ਇਹਨਾਂ ਦੇ ਹਾਲਾਤ ਮਾੜੇ ਹੋ ਗਏ, ਫਿਰ 3.5 ਲੱਖਾਂ ਦਾ ਵੇਚਿਆ ਉਹ। ਪੀਰ ਇੱਕ ਡਰਦਾ ਨਾਮ ਕਰਨ ਦੇ ਬੰਦੇ ਨੂੰ ਬਾਹ ਪਟਾਕਾ ਚਲਾ ਤੇ ਆਪ ਹੀ ਡਰ ਗਏ। बड़े ने ऊपर बोर्ड लगा उसे बड़ा सोहना करके इंज करके लिखा है खवातीन के लिए पर्दे का भी गोल्डन तमाम यार ਤੁਹਾਡੇ ਤੇ ਮਿੱਠੇ ਤੂੰ ਕਿਉਂ ਨਹੀਂ ਸਾਰੀ ਖਲਕਤ ਵਾਸਤੇ ਕਿਉਂ ਨਹੀਂ ਕੋਈ ਚੀਜ਼ ਇਜਾਦ ਕਰਦਾ? सारी मेरा ज़हन काम करना ਹੁਣ अस्सलाम वालेकुम जी नाज़रीन, डी टाइम देखो साहब। लो जी नाज़रीन, अज मिठे दा घर ਜਿਹੜਾ ਕਿ ਮੰਨਤ ਹਾਊਸ ਪਾਕਿਸਤਾਨ 'ਚ ਵੀ ਇੱਕ ਮੰਨਤ ਹਾਊਸ ਹੈਗਾ ਮਿੱਠੇ ਦਾ। ਮਿੱਠਾ ਜੀ ਸਭ ਤੋਂ ਪਹਿਲੇ ਕਿੱਥੋਂ ਸ਼ੁਰੂ ਕਰਾਂਗੇ ਅਸੀਂ ਤੁਹਾਡਾ ਮੰਗਤ ਘਰ? ਹਾਊਸ ਹੈ ਮੰਗਤ ਹਾਊਸ ਸਭ ਤੋਂ ਪਹਿਲੇ ਅਸੀਂ ਕਿੱਥੋਂ ਸ਼ੁਰੂ ਕਰਾਂਗੇ ਤੁਹਾਡਾ ਘਰ? फ्रंट तो आवांगे स्टार्ट तो मैं ਤੁਹਾਨੂੰ ਦੱਸਾਂਗਾ ਕਿ ਅਸੀਂ ਕਿੰਨੀ ਮਿਹਨਤ। ਸਭ ਤੋਂ ਪਹਿਲੇ ਗਲੀ 'ਚ ਵਾੜੋ ਸਾਨੂੰ। ਮੈਂ ਉਹੀ ਤੁਹਾਨੂੰ ਦੱਸਣਾ ਲੱਗਾ ਪਹਿਲੇ ਤੁਹਾਨੂੰ ਪਹਿਲੇ ਖੋਤੇ ਹੀ ਕੱਢ ਲੈਣਾ ਫਿਰ ਸਾਨੂੰ ਨਹੀਂ ਉਹ ਤੇ ਯਾਰ ਪੁਰਾਣਾ ਉਹ ਅਤੀਤ ਸੀ ਮੇਰਾ। हाँ ਤੁਹਾਨੂੰ ਸਟਰਗਲ ਦੱਸਾਂਗੇ अब भविष्य ये चीज मेरे अजीज। अब भविष्य मैं जो स्टार्ट पहली कमेटी पाई ਸੀ ਨਾ ਜਿਸ ਦਿਨ ਮੇਰੀ ਸ਼ਾਦੀ ਹੋਈ ਸੀ ਮੈਨੂੰ ਇੱਕ ਡ੍ਰੀਮ ਹਾਊਸ ਮੇਰੀਆਂ ਅੱਖਾਂ ਅੱਗੇ ਆਉਂਦਾ ਸੀ। ਓਏ हाँ ਖੁਆਬ ਕਰ ਮੈਂ ਆਪਣੀ ਬੇਗਮ ਨੂੰ ਕਿਹਾ ਸੀ ਕਿ ਆਪਾਂ ਰਲ ਕੇ ਨਾ ਉਹਦੀ ਮੈਂ ਇੱਕ ਪੇਂਟਿੰਗ ਜੀ ਬਣਾਈ। ਮੈਂ ਕਿਹਾ ਇਦਾਂ ਦਾ ਆਪਾਂ ਘਰ ਬਣਾਉਣਾ। मॉडल बनवाया पहले। ਮਾਡਲ ਬਣਵਾਇਆ ਤਕਰੀਬਨ ਮਾਡਲ ਤੇ ਹੀ ਲੱਖ ਰੁਪਏ ਲੱਗਿਆ ਸੀ। ਮੈਂ ਉੱਠਦੇ ਬਹਿੰਦੇ ਸਾਹਮਣੇ ਆਪਣੇ ਇਸ ਘਰ ਤੇ ਉਹ ਮਾਡਲ ਦੇਖਦਾ ਸੀ ਉਹਨੂੰ ਪੂਰਾ ਪਹਿਲੇ ਉਤਾਰ ਰਿਹਾ ਵਿੱਚ। गुड। ਬੇਗਮ ਨੇ ਵੀ ਕਿਹਾ ਸਾਨੂੰ ਰੋਟੀ ਪਾਣੀ ਬਾਅਦ ਚ ਦੇਣਾ ਪਹਿਲੇ ਮਾਡਲ ਚੈੱਕ ਕਰਨਾ ਹੈ। ਉਹ ਜਿਹੜਾ ਮਾਡਲ ਤੁਸੀਂ ਬਣਾਇਆ ਸੀ ਉਹ ਤੁਸੀਂ ਆਪਣੀ ਸੋਚ ਸਮਝ ਨਾਲ ਬਣਾਇਆ ਸੀ ਜੀ ਆਪਣੀ ਸੋਚ ਜਾਂ ਕਿਸੇ ਕੋਲ ਮਸ਼ਵਰਾ ਲਿਆ? ਆਪਣੀ ਸੋਚ ਸਮਝਣਾ ਵੀ ਕਿਹੜੀ ਆਈਟਮ ਕਿੱਥੇ ਹੋਣੀ ਚਾਹੀਦੀ। ਮਤਲਬ ਤੁਸੀਂ ਉਹਦਾ ਮਾਡਲ ਉਹ ਕਿਸ ਤਸਵੀਰ ਬਣਾਈ ਉਹਦੀ? ਜੀ 5-7 ਘਰ ਜਿਹੜੇ ਸੀ ਨਾ ਮੇਰੇ ਅੰਦਰ ਚੱਲਣ ਰਹੇ ਸੀਗੇ ਫਿਰ ਉਸ ਹਿਸਾਬ ਨਾਲ ਮੈਂ ਆਪਣਾ ਇੱਕ ਘਰ ਬਣਾਇਆ। ਮਾਡਲ ਮੈਂ ਖੁਦ ਹੀ ਬਣਾਇਆ ਸੀ। ਅੱਛਾ ਅੱਛਾ ਅੱਛਾ। ਵੀ ਮੈਂ ਜੋ ਪਹਿਲੀ ਕਮੇਟੀ ਪਾਈ ਆ ਜਦੋਂ ਮੇਰੇ ਕੋਲ ਟੂਟੀ 7 ਜੀ ਸੀ ਮੈਂ ਪਿੱਛੇ ਬੇਗਮ ਨੂੰ ਬਿਠਾਉਣਾ ਹੈ ਐ ਮਹਿੰਗੀਆਂ ਕਲੋਨੀਆਂ ਦੇ ਚੱਕਰ ਲਾਉਣੇ। ਹਾਂ ਹਾਂ ਅੱਛਾ ਅੱਛਾ। ਵੀ ਇੰਟਰ ਵੈਲੀ ਵੜ ਗਏ, ਇੰਟਰ ਵੈਲੀ ਵਾਪਟਾ ਸਿਟੀ ਵੜ ਗਏ, ਅਬਦੁੱਲਾ ਗਾਰਡਨ ਵੜ ਗਏ। ਰੋ ਰੋ ਕੇ ਮੰਗਦੇ ਸੀ ਹਾਂ ਕਿਉਂਕਿ ਡ੍ਰੀਮ ਦੇ ਪਹਿਲੀ ਸੈਟ ਅੱਛਾ ਅੱਛਾ, ਯਾਨੀ ਤੁਸੀਂ ਉਧਰ ਵੜ ਜਾਣਾ। ਉਧਰ ਵੜ ਜਾ ਉੱਥੇ ਫਿਰ ਮੈਂ ਦੇਖਣਾ ਯਾਰ ਕਿ ਮੇਰੇ ਘਰ ਵਰਗਾ ਕੋਈ ਘਰ ਹੈ ਵਾ। ਓਏ ਅੱਛਾ ਤੁਸੀਂ ਉਹ ਕਲੋਨੀ 'ਚ ਵੜ ਜਾਣਾ ਉੱਥੇ ਉੱਥੇ ਨਹੀਂ ਉੱਥੇ ਮੇਰੀ ਮਸ਼ੀਰਾ ਵੀ ਰਹਿੰਦੀ ਹੈ ਨਾ। ਅੱਛਾ ਅੱਛਾ, ਤੂੰ ਤੇ ਤੇਰੀ ਬੁੱਢੀ ਉੱਥੇ ਵੜ ਜਾਂਦੇ ਸੀ ਭੈਣ ਦੀ ਕਲੋਨੀ 'ਚ। ਹਾਂ ਨਹੀਂ ਭੈਣ ਦੀ ਕਲੋਨੀ ਨੇ ਉਹ ਭੈਣ ਦੀ ਕਲੋਨੀ ਹੋ ਗਈ ਨਾ ਜਿੱਥੇ ਭੈਣ ਰਹਿ ਰਹੀ ਹੈ ਅੱਲਾ ਦੇ ਬੰਦੇ। ਨਹੀਂ ਭੈਣ ਤੇ ਕੋਈ ਘਰ ਆ ਉੱਥੇ ਉਹਦੀ ਕਲੋਨੀ ਹੈ ਨਾ। ਜੇ ਹੁਣ ਮੈਂ ਕਹਿਣਾ ਯਾਰ ਉਹ ਮੇਰੇ ਭਰਾ ਦਾ ਮਹੱਲਾ ਵਾ, ਹੁਣ ਪੂਰਾ ਮਹੱਲਾ ਮੇਰੇ ਭਰਾ ਦਾ ਹੁੰਦਾ। ਹੁਣ ਉੱਥੇ ਭੈਣ ਮੈਂ ਵਿਆਹਤੀ, ਇੱਕ ਮਿਸਾਲ ਆ ਵੀ ਮੈਂ ਸਾਈਵਾਲ ਭੈਣ ਵਿਆਹਤੀ ਹੈ ਤੇ ਮੈਂ ਕਹਿਣਾ ਯਾਰ ਮੇਰੀ ਭੈਣ ਦਾ ਸ਼ਹਿਰ ਆ। ਹਾਂ ਸਹੀ ਗੱਲ ਬਿਲਕੁਲ ਨਹੀਂ ਹੁਣ ਤੂੰ ਤੇ ਤੇਰੀ ਬੀਵੀ ਵੜ ਗਏ ਭੈਣ ਦੀ ਭੈਣ ਦੇ ਮਹੱਲੇ 'ਚ, ਕਲੋਨੀ ਭੈਣ ਦੀ ਕਲੋਨੀ 'ਚ। ਇਹ ਲਾਈਨ ਕੋ ਮੈਨੂੰ ਜੱਜ ਨਹੀਂ ਰਹੀ। ਗਲੀ ਗੱਲ ਉਹ ਸਾਥ ਜੀ। ਸਰ ਤੁਸੀਂ ਆਪਣੀ ਜਿੱਥੇ ਉੱਥੇ ਸਿਸਟਰ ਰਹਿੰਦੀ ਸਾਡੀ ਭੈਣ ਰਹਿੰਦੀ ਆ ਉਹ ਜਿੱਥੇ ਵਿਆਹੀ ਜਿਸ ਕਲੋਨੀ 'ਚ ਉੱਥੇ ਤੁਸੀਂ ਵੜ ਗਏ। ਹਾਂਜੀ ਚਲੋ ਇਦਾਂ ਜੋ ਮੈਟਰ ਟਾਈਮ ਬਚਾ ਰਿਹਾ ਸਾਂ। ਚਲੇ ਗਏ ਸੀ ਉੱਥੇ ਐ ਪੂਰਾ ਤਕਰੀਬਨ ਅਸੀਂ ਸਾਈਕਲ ਤੇ ਹੀ 10 ਲੀਟਰ ਤੇਲ ਸੜ ਕੇ ਸਰ ਇੱਕ ਮੇਰਾ ਸਵਾਲ ਹੈ ਇੱਥੇ ਜੀ ਭਾਈ। ਮੋਟਰਸਾਈਕਲ ਕੌਣ ਚਲਾਉਂਦਾ ਸੀ? ਹਾਂ ਤੁਸੀਂ ਜਾਂ ਭਾਬੀ? ਦੇਖੋ ਜੀ ਜਦੋਂ ਇੱਕ ਚੀਜ਼ ਥੱਕ ਜਾਂਦਾ ਜਿਵੇਂ ਦੂਜੇ ਦਾ ਆਸਰਾ ਕਰਨਾ ਪੈਂਦਾ ਵਾ। ਏਡੀ ਦੂਰ ਭੈਣ ਵਿਆਹੀ ਤੁਸੀਂ? ਭੈਣ ਵੀ ਕਿੱਥੇ ਆ ਗਈ ਹਲੇ, ਉਹ ਤਾਂ ਹਾਫ ਚ ਇੱਥੇ ਪਿਆਈ ਹੋਈ ਆ। ਨਹੀਂ ਮਤਲਬ ਤੁਸੀਂ ਦੇਖੋ ਨਾ ਜਿੱਥੇ ਤੁਸੀਂ ਜਾਂਦੇ ਹੋ ਵੀ ਮੋਟਰਸਾਈਕਲ ਤੇ ਜਦੋਂ ਤੁਸੀਂ ਥੱਕ ਜਾਂਦੇ ਸੀ ਫਿਰ ਉਹ ਚਲਾਉਂਦੀ ਸੀ, ਜਦੋਂ ਉਹ ਥੱਕਦੀ ਫਿਰ ਤੁਸੀਂ ਚਲਾਉਂਦੇ। ਏਡੀ ਦੂਰ ਕਿੱਥੇ ਜਾਣਾ? ਤੁਸੀਂ ਮੇਰੀ ਗੱਲ ਫੋਲੋ ਨਹੀਂ ਕਰ ਰਹੇ। ਮੈਂ ਕਿਸੇ ਭੈਣ ਦਾ ਇੱਥੇ ਪਿਆਈ ਹੋਈ ਆ। ਠੀਕ ਆ ਅਸੀਂ ਪੂਰੇ ਟਾਊਨ ਫਿਰਿਆ ਵਿਦਰੋ ਫਰਾਂਸ। ਚਲੋ ਇਸ ਗੱਲ ਨੂੰ ਛੱਡ ਦਿੰਦੇ ਆ। ਤੁਸੀਂ ਟਾਊਨ ਫਿਰ ਲਿਆ, ਤੁਸੀਂ ਇਹ ਸਾਰਿਆਂ ਦੇ ਘਰਾਂ ਦਾ ਥੋੜਾ ਦੇਖ ਲਿਆ ਸਿਸਟਮ ਕਿ ਵੀ ਇਹ ਸਿਸਟਮ ਥੋੜਾ ਜਿਹਾ ਮਤਲਬ ਇਹ ਅੱਛਾ ਇਸ ਘਰ ਨੂੰ ਮੈਂ ਆ ਬਣਾਉਂਗਾ। ਤੁਸੀਂ ਸਾਰਾ ਮਿਕਸ ਕਰਕੇ ਆਪਣਾ ਇੱਕ ਨਕਸ਼ਾ ਬਣਾ ਲਿਆ। ਹਾਂਜੀ Dream house। ਪਹਿਲੇ ਤਾਂ ਜਗ੍ਹਾ ਹੀ ਉਹ ਲੱਭੀ ਜਿੱਥੇ ਤਾਮਤਾਨ ਜਿਹੜਾ ਨਾ ਇਧਰੋਂ ਸੂਰਜ ਦਾ ਤਾਮਤਾਨ ਵੀ ਇਹ ਚੰਦ ਦਾ ਤਾਮਤਾਨ ਵੀ ਪ੍ਰੋਪਰ ਬੱਚੇ ਗੁੱਡ ਉਹ ਦਰਮਿਆਨ ਮੈਨੂੰ ਜਗ੍ਹਾ ਹੀ ਨੁੱਕਰ ਵਾਲੀ ਮਿੰਟ ਦੀ ਮਿਲੇ। ਸਭ ਤੋਂ ਪਹਿਲੇ ਤੁਸੀਂ ਜਿਹੜਾ ਪਲਾਟ ਸਿਲੈਕਟ ਕੀਤਾ ਹਾਂਜੀ ਉਹ ਤੁਸੀਂ ਇੱਕ ਸੂਰਜ ਦੇ ਤਾਪਮਾਨ ਦੇ ਹਿਸਾਬ ਨਾਲ, ਹਾਂ ਉਹੀ ਤਾਮਤਾਨ ਯਾਨੀ ਹਰਾਮੇ ਮਿਸਰ ਟੈਪ ਕਾਰੀਗਰ ਤੁਸੀਂ ਸੋਚਿਆ ਕਿ ਵੀ ਇਹਦਾ ਮਸ਼ਰਕ ਮਗਰਬ ਈਸਟ ਵੈਸਟ ਇਹ ਉਹ ਇਹਦਾ ਸਾਰਾ ਔਰ ਇਹਦਾ ਇਹਨੇ ਉਹ ਤੁਹਾਡਾ ਸੋਚ। ਹਾਂਜੀ ਉਹਦੀ ਵਜ੍ਹਾ ਪਤਾ ਕੀ ਹੈ ਕਿ ਕੱਲ ਨੂੰ ਮੈਂ ਕੱਪੜੇ ਤੋਂ ਸੁੱਕਣੇ ਪਾਉਣੇ ਆ ਪ੍ਰੋਪਰ ਉਹਨੂੰ ਸੂਰਜ ਦੀ ਰੋਸ਼ਨੀ ਮਿਲੇ ਤੇ ਚੰਦ ਦੀ ਮਿਲੇ। ਭਾਈ ਸਾਨੂੰ ਪਲਾਟ ਮਿਲ ਗਿਆ। ਅੱਛਾ ਯਾਨੀ ਤੁਸੀਂ ਹਿਸਾਬ ਲਾ ਕੇ ਅਗਰ ਮੈਂ ਇਧਰੋਂ ਰੱਸੀ ਬੰਨਾ ਤੇ ਇਧਰੋਂ ਰੱਸੀ ਬੰਨਾ ਘਰ ਚ ਕਿਉਂ? ਉੱਤੇ ਤੇ ਇੰਜ ਸੂਰਜ ਪਵੇ। ਹਾਂ ਦੇਖਿਆ। ਔਰ ਤੁਸੀਂ ਜਿਹੜਾ ਕਮੀਜ਼ ਪਾਉਣੀ ਆ ਉਹ ਕਮੀਜ਼ ਦੀ ਜਿਹੜੀ ਹੈ ਕਾਲਰ ਵਾਲੀ ਸਾਈਡ ਆ ਬਟਨ ਵਾਲੀ ਇਹ ਇਧਰ ਨੂੰ ਹੋਵੇ ਸੂਰਜ। ਵਾਹ 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 ਸਿਆਣੇ ਬੰਦੇ ਨੇ ਬਹੁਤੀ ਖਪਤ ਨਹੀਂ ਕਰਨੀ ਪੈਂਦੀ। ਸਮਝ ਗਏ ਨਾ ਗੱਲ ਫੋਲੋ ਕਰ ਲਈ ਗੱਲ ਬੈਠੇ ਬਸ ਉਦਾਂ ਹੀ। ਤੁਸੀਂ ਮਤਲਬ ਮਕਾਨ ਐਸਰੋ ਕਰ ਲਿਆ ਇੱਕ ਕੱਪੜੇ ਸੁਕਾਉਣ ਲਈ ਤੇ ਉਹ ਜਿਹੜੀ ਕੱਪੜੇ ਲਈ ਰੱਸੀ ਆ ਉਹ ਤੁਸੀਂ ਐਸਰੋ ਬੰਨ ਲੈਂਦੇ। ਅਗਰ ਸੂਰਜ ਇਧਰੋਂ ਆ ਰਿਹਾ ਤੇ ਐਸਰੋ ਬੰਨ ਲੈਂਦੇ। ਸਾਨੂੰ ਕੁੰਡੇ ਜਿੱਦਾਂ ਲੱਗੇ ਮਿਲੇ ਆ।
ਅੱਛਾ ਕੁੰਡਿਆਂ ਦੀ ਵਜ੍ਹਾ ਤੋਂ ਤੁਸੀਂ ਉਹ ਮਕਾਨ ਸਾਰਾ ਹੁੰਦਾ। ਹੁਣ ਜੇ ਕੁੰਡੇ ਪੱਟ ਤੇ ਪੂਰੀ ਕੰਧ ਪੱਟਣੀ ਪੈਣੀ ਸੀ। ਅੱਛਾ ਯਾਨੀ ਤੁਸੀਂ ਜਦੋਂ ਕੰਧ ਉੱਥੇ ਲਿਆ ਕੇ ਲਾਈ ਆ, ਕੰਧ 'ਚ ਆਲਰੇਡੀ ਪਿੱਛੋਂ ਕੁੰਡੇ ਫਿੱਟ ਆਏ ਸੀ। ਹਾਂਜੀ ਬੇਸਿਕਲੀ ਉਹ ਨਾਲ ਦੇ ਨੇ ਠੋਕੇ, ਉਹ ਸਾਡੇ ਬਹੁਤੇ ਠੋਕ ਗਏ। ਅਸੀਂ ਕਿ ਹੁਣ ਸਾਨੂੰ ਠੋਕਣ ਦੀ ਲੋੜ ਕੋਈ ਨਹੀਂ, ਹਾਂ ਉਹਨਾਂ ਦਾ ਵੀ ਸਰਨ ਨੇ, ਸਾਡਾ ਵੀ ਸਰਨ ਨੇ। ਜਿਹੜਾ ਉਹਨਾਂ ਦਾ ਕੁੰਡਾ ਬਾਹਰ ਆਇਆ ਤੁਸੀਂ ਉਹਦੇ ਅੱਗੇ ਹੀ ਉਹ ਗੋਲ ਜਿਹਾ ਵੈਲਡ ਕਰਾ ਦਿੱਤਾ। ਹਾਂਜੀ ਸੀਟ ਹੈ ਵਾਲੀ ਕੋਕਲ ਵਾਲੀ। ਹਾਂਜੀ ਔਰਿਆ ਠੀਕ ਆ। ਉਸਤਾਦ ਜੀ ਜੋ ਜਗ੍ਹਾ ਸਿਲੈਕਟ ਹੋ ਗਈ ਹੈ, ਸਾਨੂੰ ਡ੍ਰੀਮ ਹਾਊਸ ਦੀ ਜਗ੍ਹਾ ਲੱਭ ਗਈ ਹੈ। ਅੱਛਾ ਉਹਦਾ ਨਾਮ ਡ੍ਰੀਮ ਹਾਊਸ ਵੀ ਡ੍ਰੀਮ ਸੋਚਿਆ। ਹਾਊਸ ਰੱਖਿਆ, ਉੱਥੇ ਹਰ ਸ਼ੈਲਾ ਦੀ ਕਰਨੀ ਹੋਈ, ਪੈਸੇ ਪੂਸੇ ਵੀ ਮਿਲ ਗਏ, ਲੋਨ ਨੂੰ ਲੈ ਕੇ ਬੈਂਕ ਮੈਂ 34 ਲੱਖ ਰੁਪਏ ਲੋਨ ਵੀ ਲਿਆ ਸੀਗਾ। ਉਹ ਕਾਂਟੇ ਜੇਵਲ ਵੇਚ ਕੇ ਕੋਈ ਇਧਰੋਂ ਟਿਕਟੌਕ ਦੇ ਇਕੱਠੇ ਕਰਕੇ ਨਾ 1 ਕਰੋੜ ਰੁਪਏ ਦਾ ਜਿਹੜਾ ਸਿਸਟਮ ਲੱਗ ਗਿਆ ਸੀ। ਪੈਸੇ ਬੜੇ ਘਟੇ ਆ, 70-80 ਲੱਖ ਰੁਪਇਆ ਮੈਂ ਸੀਜ਼ੋ ਕਾਰ ਕੋਈ ਬੜਿਆ ਮਕਾਨ ਰੈਡੀ ਅਲਹਮਦੁਲਿਲਾ ਰਬਿਲ ਆਲਮੀਨ। 1 ਕਰੋੜ ਆਸਟ੍ਰੇਲੀਆ ਤੋਂ ਆ ਕੇ ਤੁਸੀਂ ਮੈਨੂੰ ਜਾ ਕੇ ਤੇਰੀ ਇਫਤਤਾਹ ਕਰਕੇ ਉਹਨਾਂ ਫੀਤਾ ਕੱਟਣਾ। ਬਸ ਬਾਕੀ ਤਿਆਰ ਆ। ਤੁਹਾਨੂੰ ਜੇ ਨਾ ਪਤਾ ਲੱਗੇ ਵੀ ਕੀ ਅੰਬਾਨੀ ਦਾ ਘਰ ਕੀ ਹੈ, ਉਸਤਾਦ ਜੀ ਮੈਂ ਗਿਆ ਬਹੁਤ ਚਲੋ ਸਾਡੇ ਵੀ ਗਿਆ। ਇਹ ਕੱਲ ਵਾਲਾ ਜਿਹੜਾ ਸੀ ਇਹ ਸਵਾਰੀ ਪਿਛਲੇ ਇਹ ਕਮਰੇ ਦੀ, ਮਕਾਨ ਦਿਖਾਊ, ਮਕਾਨ ਸਮਝਾਊ ਬੱਚਾ ਵਾ। ਲੇਕਿਨ ਉਸਤਾਦ ਇਹ ਪਿਛਲੇ ਕਮਰੇ ਦੀ ਸਵਾਰੀ ਹੈ। ਜਦੋਂ ਵੀ ਕਿਸੇ ਨੂੰ ਨਵਾਂ ਮਕਾਨ ਬਣਾਉਣਾ ਨਾ, ਇਹਦੀ ਬਲੀ ਦਿੰਦੇ ਆ ਉਹ, ਫੇਰ ਮਕਾਨ ਸਿਲੈਕਟ ਹੁੰਦਾ ਵਾ। ਇਹ ਬਲੀ ਦਿੰਦਾ ਜਾ ਕੇ। ਨਹੀਂ ਉਸਤਾਦ ਜੀ ਤੁਸੀਂ ਪਿਛਲੇ ਕਮਰੇ ਤੱਕ ਦੇਖਣਾ ਭਾਈ ਮਿੱਠੇ ਦਾ ਘਰ ਕਿਆ ਬਾਤ। ਇਹ ਬਾਤ ਕਿਉਂਕਿ ਇਹ ਹਰ ਜਗ੍ਹਾ ਨਾਲ ਹੀ ਰਿਹਾ ਵਾ। ਓਕੇ ਨਾਲ ਆ ਜੋ ਗਿਆ ਅੱਛਾ ਜੀ ਅੱਗੇ। ਪਹਿਲੇ ਸਟਾਰਟ ਜੀ, ਜਿਹੜੀ ਪਹਿਲੀ ਫਰੰਟ ਵਾਲੀ ਦੀਵਾਰ ਆ ਨਾ, ਓਏ ਹੋਏ ਹੋਏ ਇਹ ਤੁਸੀਂ ਦੀਵਾਰ ਨੂੰ ਹੱਥ ਓਹੋ ਬਾਹਰ ਤੇ ਆ ਨਾ ਘਰ ਜਿਹੜਾ ਥੜੀਆਂ ਦੇ ਕੋਲੋਂ ਆ ਨਾ, ਉੱਥੋਂ ਹੀ ਆਣ ਲੱਗਾ। ਉੱਥੋਂ ਹੀ। ਫਰੰਟ ਵਾਲੀ ਦੀਵਾਰ ਸਾਡੇ ਸਾਨੂੰ ਅਸੀਂ ਹਲੇ ਗਲੀ 'ਚ ਖੜੇ। ਬਾਹਰ ਹਾਂ ਗਲੀ ਚ ਖਲੋਤੇ। ਇਹ ਜ਼ਰਾ ਸਾਨੂੰ ਉਹਦਾ ਨਕਸ਼ਾ ਸਮਝਾ। ਹਾਂਜੀ ਇਹ ਤੁਸੀਂ ਗਲੀ ਚ ਵੜਨਾ ਹੈ, ਸਾਹਮਣੇ ਲਿਖਿਆ ਹੋਣਾ ਵਾ ਸਾਈਂ ਸੁਫਿਆਨ ਤੇਰੀ ਦੁਆ। ਨਹੀਂ 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 ਯਾਰ ਸਾਹਮਣੇ। ਅੱਛਾ ਘਰ ਦੇ ਇੰਜ ਦੇਖਣਾ ਤੇ ਸਾਹਮਣੇ ਲਿਖਿਆ। ਗੁਲਸ਼ਨ ਸਟਰੀਟ। ਤੂੰ ਲੰਘ ਜਾ ਸਾਡੀ ਖੈਰ ਆ। ਉਹ ਯਾਰ ਉੱਥੋਂ ਕਿੱਥੋਂ ਲੰਘ ਜਾ, ਇਹ ਗੱਡੀ ਦੇ ਪਿੱਛੇ ਅੱਲਾ ਕੇ ਬੰਦੇ ਲਿਖਾ ਹੁੰਦਾ। ਜੀ ਉਹ ਵੀ ਘਰ ਵੀ ਚੱਲਦਾ ਵਾ, ਮਤਲਬ ਘਰ ਚੱਲਦਾ ਇਸ ਤਰ੍ਹਾਂ ਨਹੀਂ, ਖਾਨਦਾਨੀ ਮਾਹੌਲ ਆ, ਕੋਈ ਪਰੋਣਾ ਆ ਗਿਆ ਕੋਈ ਚਲਾ ਗਿਆ, ਬਹੁਤ ਸਿਸਟਮ। ਇਹ ਕਿਹੜੀ ਗੱਲ ਹੋਈ ਆ? ਕੀ ਲਿਖਿਆ ਮਕਾਨ ਤੇ ਕੀ ਲਿਖਿਆ? ਜਿਨ੍ਹਾਂ ਘਰਾਂ ਦੇ ਵਿੱਚ ਤੂੰ ਹੋ ਕੇ ਆ ਗਿਆ, ਉੱਥੇ ਖਰਚਾ ਬੜਾ ਔਖਾ ਚੱਲਣ ਡਿਆ। ਅੱਛਾ ਯਾਨੀ ਤੁਹਾਡੀ ਗਲੀ 'ਚ ਖਲੋਤੇ ਸੀ ਇਹ ਖਲੋਤੇ ਗਲੀ ਚ। ਤੇ ਇੰਜ ਸਾਹਮਣੇ ਤਖਤੀ ਲੱਗੀ ਉੱਤੇ ਲਿਖਿਆ ਵਾ ਫਾਸਾ ਰੱਖੇ ਸਰ ਜੀ। ਕਿੱਥੋਂ? ਤੂੰ ਘਰ ਤੋਂ ਉਹ ਗੱਡੀ ਲੰਘਦੀ ਕੋਈ ਚਿੱਕੜ ਹੋ ਜਾਂਦਾ, ਬਾਅਦ ਕਾ ਤੋਂ ਛਿੱਟੇ ਪੈ ਜਾਂਦੇ ਆ। ਫਾਸਲਾ ਰੱਖ ਕੇ ਲੰਘਣਾ, ਅਗਰ ਚਿੱਕੜ ਹੈ ਵੀ ਆ ਤਾਂ ਉੱਥੋਂ ਵੜਾ ਕੇ। ਅੱਛਾ ਮਕਾਨ ਤੋਂ ਫਾਸਲਾ ਰੱਖੇ। ਹਾਂਜੀ ਮਕਾਨ ਤੋਂ ਫਾਸਲਾ। ਨਹੀਂ ਇਹ ਨਹੀਂ ਕਾਨੂੰ ਲਿਖਿਆ। ਇਹਨਾਂ ਨੇ ਮਕਾਨ ਦਿੱਤਾ, ਤੈਨੂੰ ਸੁਣਨ ਦਾ ਹੌਸਲਾ ਰੱਖ। ਸਤਾਜ ਤੁਸੀਂ ਜਦੋਂ ਸਟਰੀਟ ਵੜਨਾ ਹੈ, ਘਰ ਤੇ ਲੱਗੇ ਹੈ ਸਟਰੀਟ ਵਾਲੇ ਬੜੇ ਦੇ ਉੱਪਰ ਬੋਰਡ ਲੱਗਿਆ, ਉੱਥੇ ਜਿਹੜਾ ਬੜਾ ਸੋਹਣਾ ਕਰਕੇ ਇੰਜ ਕਰਕੇ ਲਿਖਿਆ ਹੈ, ਵਕਤ में एक बार फिर दुल्हन बना दी। ਯਾਰ ਇਹ ਘਰ ਦੇ ਉੱਤੇ ਕੌਣ ਲਿਖਦਾ ਯਾਰ? और रेनोवेशन कराई है ना। ਯਾਰ ਵਕਤ ਨੇ ਇੱਕ ਵਾਰ ਫਿਰ ਦੁਲਹਨ ਬਣਾ ਦਿਆ ਹਾਂ ਘਰ ਨੂੰ। ਉਹ अच्छा वक्त ने एक बार फिर एक इस तरह अच्छा दुल्हन जैसा घर बना दिया। ਇਹ ਮਹਿਲ ਟੈਪ ਜਿਹੜਾ ਨਾ ਉੱਤੇ ਲੱਗਾ ਵਾ ਨਕਸ਼ਾ, ਉਹਦੇ ਉੱਪਰ ਵੱਡਾ ਕਰਕੇ ਲਿਖਿਆ ਸੁਨਹਿਰੀਆਂ ਘਰ। गदा हाउस साथ वाला है, जहां से शिफ्ट करके दूसरी गली में चला गया है। गधा एक और मतलब भी आदा। ओके तू गधा खोता क्या ना? हाँ जी ਨਹੀਂ गधा और भी आ गधा घर गदा। ਗਦਾਗਰ। गधा वाह वाह वाह। गधा। ਹਾਂ ਨਾਲੇ ਜਿੱਥੇ ਅਸੀਂ ਚਲੇ ਗਏ ਪੁੱਤਰ, ਉੱਥੇ ਖੋਤੇ ਦਾ ਨਾਮ ਲੈਣ ਤੇ ਵੀ 3 ਸਾਲ ਦੀ ਸਜ਼ਾ ਵਾ। ਓਏ ਉਹ ਗੱਲਾਂ ਕਰਨ ਡਿਆ। रोज मीठा मीठा कहते ढे होते। ਚਲੋ ਅੱਲਾ ਖੈਰ। लो जी इंज करके फट्टी लगी है, ਹਾਂ उत्ते लिखिया वा उत्ते लिखिया होया है, ਇੰਜ की अपने सामान की हिफाजत खुद ओ करें। यार वो मकान दे बाहर नहीं लिखिया हुंदा यार। ਯਾਰ ਤੈਨੂੰ ਕੀ ਲੱਗਦਾ ਮੈਂ ਰੂਸਾ ਬਸ ਰਹਿਣ ਡਿਆ ਵਾ? भाई एक मिनट मैं समझाता हूँ भाईजान, वो मकान दे बाहर नहीं लिखा हुंदा। मकान दे बाहर लिखा हुंदा माशाअल्लाह मंजिल, सुभान अल्लाह मंजिल, अच्छा। मिठा हाउस, साजिद हाउस। ਇਹਦੇ ਭਰਾ ਜਿਹੜੇ ਉਹ ਸਾਰਿਆਂ ਦਾ ਨਾਮ ਲਿਖ ਕੇ ਨਾ, ਆਕਬ, ਸਾजिद, माजिद, खाजिद, फाजिद, ਥੱਲੇ ਵੱਡਾ ਲਿਖਿਆ ਹਾਊਸ। तो लिखा था गचिंता। ਚੱਲ ਹਾਊਸ। उस्ताद जी इतना गली बड़े सामने मत्थे पे लिखिया हुआ, हम तमाम आने वाले मुअज़्ज़ज़ मेहमानों को खुशामदीद कहते हैं। ਯਾਰ ਉਹ ਜਲਸਾ ਹੁੰਦੇ ਆ ਕਿਤੇ। ਇੰਜ आई ਕਰਕੇ तो ਤੁਹਾਡੇ ਸਾਹਮਣੇ ਪੱਟੀ ਤੇ ਨਜ਼ਰ ਪੈਣੀ, ਉੱਤੇ ਲਿਖਿਆ ਖਵਾਤੀਨ के लिए पर्दे का भी। ਭਾਜੀ ਮੈਂ ਪੀਰ ਬਾਜ਼ਾਰ ਨਹੀਂ ਪਾਇਆ ਵਾ, ਮੇਰਾ ਘਰ ਹੈ। ਯਾਰ ਇਹਦੇ ਘਰ ਤੁਸੀਂ ਦਰਵਾਜ਼ਾ ਵੜਦੇ ਹੀ ਨਾ, ਇੰਜ ਉੱਤੇ ਛੋਟਾ ਜਿਹਾ ਲਿਖਿਆ ਕੋਣੀ ਅੰਦਰ ਰੱਖੇ। ਤੇ ਮੈਂ ਕਈ ਵਾਰ ਵੇਖਿਆ ਬੰਦੇ ਕੋਣੀ ਅੰਦਰ ਕਰਕੇ ਖਲੋਤੇ ਨੇ। ਮੈਂ ਕਿਹਾ ਕੀ ਕਹਿੰਦਾ ਭਾਜੀ ਉੱਤੇ ਲਿਖਿਆ ਕੋਣੀ ਅੰਦਰ ਰੱਖੇ। ਯਾਰ ਉਹ ਕਿਉਂ ਲਿਖਿਆ ਵਾ? ਜਾਂ ਫਿਰ ਨਹੀਂ ਲਿਖਿਆ ਨਹੀਂ ਹੈਗਾ, ਬੈਠ ਗਿਆ ਹੋਣਾ ਵਾ, ਜਾਂ ਕੋਈ ਹੋਰ ਲੈ ਕੇ ਆਣਾ ਉਹ ਗੰਦਾ ਬੰਦਾ। ਇੰਜ ਕਰਕੇ ਫਾਇਦੇ ਮਹੱਲੇ 'ਚ ਵੜੋ, ਸਾਹਮਣੇ ਤਖਤੀ ਲੱਗੀ ਉੱਤੇ ਲਿਖਿਆ ਹਮਾਰੇ ਹਾਂ ਪੱਕੀ ਪਕਾਈ ਦੇ ਕੇ ਵੀ ਦਿੱਤੇ। ਅੱਗੇ ਥੋੜਾ ਅੱਗੇ ਪਿਛੇ ਨੋਟ ਪਕਵਾਨ ਵੀ ਲਿਖਿਆ ਹੋਣਾ। ਅੱਛਾ ਯਾਰ ਅੱਛਾ ਗਲੀ 'ਚ ਬੜੇ ਉਸਤਾਦ ਜੀ ਸਾਹਮਣੇ ਵਾਲੀ ਕੋਠੀ ਤੇ ਤੁਸੀਂ ਦੇਖਣਾ ਤਖਤੀ ਲਿਖੀ ਹੈ, ਹਾਂ ਕੀ आइए आपको जवान बना दें।
गवाह करना भी ये वो पड़ा? उसका घर है। अच्छा घर है। हाँ। ओ, ਤਾਜੀ ਇਦਾਂ ਕਰਕੇ ਗਲੀ ਵੜੇ ਸਾਹਮਣੇ ਇਦਾਂ ਕਰਕੇ ਮੱਥੇ ਤੇ ਧਿਆਨ ਪਿਆ ਵਾ ਤੇ ਉੱਤੇ ਲਿਖਿਆ ਵਾ यहाँ पर शादी ब्याह और दीगर तकरीबात की खिदमत हासिल करें। ਯਾਰ ਦੇਗਾ ਦੀ ਦੁਕਾਨ ਨਾ ਘਰ ਵਾਲਾ ਕੋਈ ਬਣੇ ਨਾ ਜਿੱਦਾਂ ਮੈਂ ਕਿਹਾ ਸੀ ਕੋਣੀ ਅੰਦਰ ਕਰੇ ਦੇਖੋ ਨਾ ਇਹ ਬੜੀ ਗੱਲ ਰਚਦੀ ਵੀ ਆ ਰਚਦੀ ਸੀ ਹੈ ਨਹੀਂ ਸੱਚੀ ਨਹੀਂ ਸੀਰੀਅਸ ਇਹ ਚੀਜ਼ ਤੋਂ ਹਟ ਕੇ ਯਾਰ ਹੁਣ ਲਿਖੇ ਤੋਂ ਅੱਗੇ ਵੀ ਜਾਣਾ ਸ਼ੋਅ ਸਾਡਾ ਛੋਟਾ ਜਿਹਾ ਅਸੀਂ ਤੇ ਹਲੇ ਗਲੀ 'ਚ ਅੰਦਰ ਤੇ ਬਾਹਰ ਸਾਨੂੰ ਜੇ ਇਹਨੇ ਬੱਚੇ ਨੇ ਵਾੜਨਾ ਕਰ ਮਹਿਮਾਨ ਬਾਹਰ ਖਿਲਾਰੇ ਤੂੰ ਸਾਜੀ ਇਹਨੇ ਵੀ ਵਾੜਨਾ ਵਾ ਜਦ ਤੱਕ ਇਹਨੂੰ ਕੋਈ ਤੇ ਗੱਲਾਂ ਨਹੀਂ ਨਾ ਹੈਗੀਆਂ ਕਰੀ ਜਾਣ ਇੰਜ ਕਰਕੇ ਸੱਚੀ ਦਾਨ ਸਾਹਿਬ ਉੱਤੇ ਲਿਖਿਆ ਸੋਹਣਾ ਕਰਕੇ ਗੁਲਸ਼ਨ ਸਟਰੀਟ ਨਹੀਂ ਉਹਦੇ ਨਾਲ ਇੱਕ ਬੋਰਡ ਲੱਗਾ ਵਾ ਇੰਜ ਕਰਕੇ ਦੇਖੋ ਲਿਖਿਆ ਉਹ ਦੇਖੋ ਕੁੱਤਾ ਕਰ ਰਹਾ ਹੈ ਕਿਉਂਕਿ ਕੋਈ ਐਵੇਂ ਕੋਈ ਦੀਵਾਰ ਦੇ ਨਾਲ ਹਰਕਤ ਨਾ ਕਰ ਜੇ ਉੱਥੇ ਬੱਚਿਆਂ ਤੇ ਬੁਰਾ ਅਸਰ ਪੈਂਦਾ ਬੈਡ ਵਰਡਿੰਗ ਬੈਨ ਆ ਅੱਛੀਆਂ ਗੱਲਾਂ ਲਿਖੀਆਂ ਨੇ ਅੱਛੀਆਂ ਤੁਸੀਂ ਗੱਲਾਂ। ਬੋਰਡ ਦੇਖਣਾ ਉਹਦੇ ਤੇ ਲਿਖਿਆ ਹਾਂ। ਹੈ ਇਜਾਜ਼ਤ लेकर अंदर आना मना है। ਹੈ ਇਜਾਜ਼ਤ ਲੇਕਰ ਨੋ ਭਰਾਵਾ ਸਾਰਾ ਥੰਬ ਸਿਸਟਮ ਆ ਸਾਰਾ ਸਕੈਨਿੰਗ ਸਿਸਟਮ ਆ ਆਈ ਸਕੈਨ ਹੁੰਦੀ ਆ ਫੇਰ ਅੰਦਰ ਜਾਣ ਦੀ ਇਜਾਜ਼ਤ ਵਾ ਉਹ ਜਿਹੜਾ ਸਾਜਿਆਂ ਦੀ ਇੱਕ ਤਖਤੀ ਲੱਗੀ ਨਾ ਉੱਤੇ ਲਿਖਿਆ ਵਾ ਜਾਤ ਲੇਕਰ ਵੀ ਅੰਦਰ ਆਣਾ ਮਨਾ ਹੈ। ਹਾਂ ਉਸਤਾਦ ਜੀ ਮਕਾਨ ਬਣਾਉਂਦੇ ਬਣਾਉਂਦੇ ਆਪਣੇ ਅੱਬੇ ਨਾਲ ਵਿੱਚ ਮਤਲਬ ਵਿਗੜ ਗਈ ਤੇ ਆਪਣੇ ਫਰੰਟ ਤੇ ਲਿਖਿਆ ਸਿਰਫ ਮਾਂ ਕੀ ਦੁਆ। ਆਪਾਂ ਇਹਦੇ ਵਿੱਚ ਫੋਲੋ ਮਾਂ ਕੀ ਦੁਆ ਨਹੀਂ ਲਿਖਾਇਆ ਹਾਂਜੀ ਮਾਂ ਕੀ ਦੁਆ ਨਹੀਂ ਉਹ ਲਿਖਾਇਆ ਅੱਗੇ ਲਿਖਾਇਆ ਅੰਦਰ ਅੱਛਾ ਅੱਛਾ ਹਾਂਜੀ ਅੱਛਾ ਤੂੰ ਏਦਾਂ ਕੀਤਾ ਵਾ ਵੀ ਤੂੰ ਸਾਰਾ ਕੁਝ ਲਹਾ ਕੇ ਪਿੱਛੇ ਥੋੜਾ ਥੋੜਾ ਮਕਾਨ ਲਾ ਲਿਆ ਵਾ ਹਾਂਜੀ ਇੰਨਾ ਕੁਝ ਲਹਾ ਲਈਦਾ ਅੱਲਾ ਮਾਫੀ ਦੇਵੇ ਹਾਲੇ ਤਾਂ ਮੈਂ ਸਟਾਰ 'ਚ ਹੀ ਲਿਖਾਇਆ ਵਾ ਉਹ ਤੇ ਲਿਖਿਆ ਗੁਲਸ਼ਨ ਸਟਰੀਟ ਚੌਥਾ ਜਾਂ ਪੰਜਵਾਂ ਘਰ ਲੈਫਟ ਸਾਈਡ ਤੇ ਮੇਰਾ ਵਾ ਚੌਥਾ ਜਾਂ ਪੰਜਵਾਂ ਇੰਨਾ ਹੀ ਨਹੀਂ ਪਤਾ ਤੈਨੂੰ ਪੰਜਵਾਂ ਹਾਊਸ ਹੈ ਪੰਜਵਾਂ ਹਾਊਸ ਠੀਕ ਆ ਉਸਤਾਦ ਜੀ ਇਹ ਹਲਕਾ ਜਿਹਾ ਥੱਲੇ ਥੜਾ ਬਣਿਆ ਜਿਹੜੀ ਦੀਵਾਰ ਦੇ ਵਿੱਚ ਟੈਲਾਂ ਲੱਗੀ ਨਾ ਪੱਥਰ ਲੱਗਿਆ ਉਹ ਮੁxtਲਿਫ ਕਿਸਮ ਦਾ ਵਾ ਤੁਸੀਂ ਉੱਥੋਂ ਹੀ ਕਿਤੇ ਨਾ ਇੰਜ ਕਰਕੇ ਸੀ ਟੈਲ ਨੂੰ ਟੱਚ ਕਰਨਾ ਵਾ ਤੇ ਉਹ ਟੈਲਾਂ ਨੇ ਘੁੰਮ ਕੇ ਨਾ ਵਿੱਚੋਂ ਲੜੀਆਂ ਨਿਕਲੀਆਂ ਬਲਬ ਨਿਕਲੇ ਤੇ ਉੱਥੇ ਆਪੇ ਨਿਕਲਿਆ ਲਿਖਿਆ ਜਿਹੜਾ ਪਰਿਜ਼ਾਰ ਕੰਧ ਪੂਰੀ ਜਿੱਦਾਂ ਬੁਰਜ ਖਲੀਫਾ ਦੇ ਰੋਸ਼ਨ ਦਾ ਤਸਵੀਰਾਂ ਚੱਲ ਰਹੀਆਂ ਕਦੀ ਭਾਈ ਬਾਬਰ ਦੀ ਤਸਵੀਰ ਚੱਲਣੀ ਇਹਨੇ ਭਾਈ ਆਦਲ ਦੀ ਤਸਵੀਰ ਚੱਲਣੀ ਨਾਦਰ ਦੀ ਚੱਲਣੀ ਆ ਓਏ ਹੋਏ ਜੋ ਸਾਰੀ ਸਾਡੇ ਤਸਵੀਰਾਂ ਫੈਮਿਲੀ ਤਸਵੀਰ ਪੂਰੀ ਚੱਲਦੀ ਹੈ। ਨਹੀਂ ਨਹੀਂ ਮਰਦਾਂ ਦੀਆਂ ਉਹੀ ਮਰਦੀ ਭਰਾਵਾਂ ਦੀ ਯਾਰ ਭਰਾ ਹੀ ਭਰਾਵਾਂ ਦੀਆਂ ਹੀ ਆ। ਅੱਲਾ ਫੀਮੇਲ ਵਾਲੇ ਪਾਸੇ ਨਹੀਂ ਉਹ ਸੀ। ਚਲਾਉਣੀ ਸੀ ਉਸਤਾਦ ਜੀ ਚਲਾਉਣੀ ਸੀ ਅਸੀਂ ਤਾਂ ਕੱਲ ਤੇਰੀ ਚਲਾਈ ਹੈ ਕੋਈ ਸਾਡੀ ਮੈਂ ਭਾਈਆਂ ਦੀ ਗੱਲ ਕਰ ਰਿਹਾ ਹਾਂ ਮੈਂ ਉਹਨਾਂ ਨੂੰ ਵੀ ਭਾਈ ਕਹਿੰਦਾ। ਉਸਤਾਦ ਤਸਵੀਰਾਂ ਚੱਲਦੀਆਂ ਪਹਿਲੇ ਭਾਈ ਬਾਬਰ ਦੀ ਤਸਵੀਰ ਮੇਰੀ ਤਸਵੀਰ ਇਹ ਪੂਰੀ ਫੈਮਿਲੀ ਦੀਆਂ ਤਸਵੀਰਾਂ ਚੱਲਣੀਆਂ ਭਾਈਆਂ ਦੀਆਂ ਉਹ ਦੀਵਾਰ ਤੇ ਪਹਿਲੇ ਵੱਡਾ ਸਾਰਾ ਪਰਿਵਾਰ ਲਿਖ ਕੇ ਆਉਂਦਾ ਵਾ ਫਿਰ ਉਹ ਤਸਵੀਰ ਚੱਲਦੀ ਆ ਤੇ ਜਿਹੜਾ ਇੱਧਰ ਗੇਟ ਲਵਾਇਆ ਵਾ ਨਾ ਗੇਟ ਉਹ ਦੂਜਾ ਸ਼ੀਸ਼ਾ ਵਾ ਜਿਹਦਾ ਅੰਦਰੋਂ ਨਜ਼ਰ ਆਉਂਦਾ ਬਾਹਰੋਂ ਨਜ਼ਰ ਨਹੀਂ ਆਉਂਦਾ ਹਾਂ ਬਲਾਈਂਡ ਤੇ ਸਾਰਾ ਹੈਂਡ ਸਕੈਨ ਸਿਸਟਮ ਅੱਛਾ ਇਹਨੇ ਸ਼ੀਸ਼ਾ ਉਹ ਲਵਾਇਆ ਵਾ ਜਿਹੜਾ ਅੰਦਰੋਂ ਨਜ਼ਰ ਆਉਂਦਾ ਬਾਹਰੋਂ ਨਜ਼ਰ ਆਉਂਦਾ ਤੇ ਪੁੱਠਾ ਲਵਾਇਆ ਵਾ ਉੱਠਾ ਮਤਲਬ ਉਹਦੀ ਕਿਨਾਰੇ ਤੇ ਬਾਹਰ ਵਾਲਿਆਂ ਨੂੰ ਇੰਜ ਲੱਗਦਾ ਸੀ ਅੰਦਰ ਹੀ ਬੈਠੇ। ਅੱਛਾ ਹੈਂਡ ਸਕੈਨ ਸਿਸਟਮ ਹੈਂਡ ਸਕੈਨ ਹਾਂਜੀ ਇਹ ਤੁਸੀਂ ਫਿੰਗਰਪ੍ਰਿੰਟ ਨਹੀਂ ਯਾਨੀ ਪੂਰਾ ਹੱਥ। ਹਾਂਜੀ ਹਾਂ। ਇਹ ਤੁਸੀਂ ਹੱਥ ਰੱਖਣਾ ਹੈ, ਤੁਹਾਡਾ ਹੱਥ ਸਕੈਨ ਹੋਣਾ ਉੱਥੇ ਆਉਣੇ ਲੈਟਾਂ ਦੇ ਵਿੱਚ ਮੇਰੀ ਮਾਂ ਜੀ ਦੀ ਫੋਟੋ ਬਣ ਕੇ ਆਉਣੀ ਮਾਂ ਦੀ ਦੁਆ ਉੱਥੇ ਹੋਣੀ ਹੈ ਹਾਂਜੀ ਅੱਛਾ ਉੱਥੇ ਇੰਨੇ ਹੋਣਾ ਯਾਨੀ ਤੁਹਾਡੇ ਘਰ 'ਚ ਜਾਣਾ ਕੋਈ ਸੌਖਾ ਕੰਮ ਨਹੀਂਗਾ ਨਹੀਂ ਚਿੜੀ ਪਰ ਨਹੀਂ ਮਾਰ ਸਕਦੀ ਹਾਂ ਸਹੀ ਗੱਲ ਆ ਉੱਗੀ ਕੋ ਨਹੀਂ ਕਰ ਸਕਦੇ ਉੱਥੇ। ਓਏ ਹੋਏ। ਉੱਥੇ ਕੋਈ ਮਾਂ ਜੀ ਦੀ ਫੋਟੋ ਹੋਣੀ ਇੰਜ ਕਰਕੇ ਮਾਂ ਦੀ ਦੁਆ ਕਰਦੇ ਹੋਣੇ ਉੱਥੇ ਹਾਂ। ਹੋਣਾ ਮਾਂ ਦੀ ਦੁਆ ਤੁਸੀਂ ਨਾਲ ਹੱਥ ਚੁੱਕਣੇ ਦੁਆ ਕਰਨੀ ਉਹ ਦੁਆ ਹੀ ਪਾਸਵਰਡ ਆ ਓ ਅੱਛਾ ਯਾਰ ਜਿਹਦੇ ਨਾਲ ਦੁਆ ਪੜੀ ਉਹ ਦਰਵਾਜ਼ਾ ਨਹੀਂ ਖੁੱਲਣਾ ਨਹੀਂ ਇੱਕ ਲਾ ਕੇ ਲਾਏ ਅੰਦਰ ਕੀ ਹੋ ਰਿਹਾ ਅੰਦਰ ਕੋਈ ਅਸੀਂ ਸਾਰੇ ਗਏ ਹੋਏ ਆ ਨਾ ਤਾਂ ਕਰਕੇ ਸਿਕਿਉਰਿਟੀ ਕੀਤੀ ਹੋਈ ਭਾਜੀ ਅੱਛਾ ਆਪਣੀ ਫੈਮਿਲੀ ਬਾਹਰ ਚਲੀ ਗਈ ਨਾ ਸਾਰੀ ਨਹੀਂ ਹੋ ਰਿਹਾ ਤਾਂ ਮਤਲਬ ਕਿ ਯਾਰ ਇਧਰ ਘਰਾਂ 'ਚ ਕੀ ਹੁੰਦਾ ਹੋਣਾ ਨਹੀਂ ਨਹੀਂ ਮਤਲਬ ਕਿ ਇੰਨੀ ਸਿਕਿਉਰਿਟੀ ਤਾਂ ਬੈਂਕਾਂ ਦੀ ਨਹੀਂ ਹੁੰਦੀ ਨਹੀਂ ਉਸਤਾਦ ਜੀ ਜਿਹੜਾ ਟਾਊਨ ਵਾ ਨਾ ਉੱਥੇ ਉਹਨਾਂ ਕਿਹਾ ਭਾਈ ਇੰਨੀ ਸਖਤ ਸਿਕਿਉਰਿਟੀ ਬੱਚੇ ਬੜੇ ਚੁੱਕੇ ਜਾਣ ਅੱਛਾ ਹੁਣ ਬੂਆ ਖੁੱਲ ਗਿਆ ਕਿ ਨਹੀਂ ਉਹ ਇਹ ਕਰ ਖੁੱਲਿਆ ਖੁੱਲ ਗਿਆ ਠੀਕ ਖੁੱਲੇ ਸਾਰੀ ਲੈਫਟ ਸਾਈਡ ਤੇ ਕੰਪਿਊਟਰ ਸਿਸਟਮ ਤੁਸੀਂ ਅਕਸਰ ਫਿਲਮਾਂ ਦੇ ਵਿੱਚ ਦੇਖਿਆ ਹੋਣਾ ਸਾਇੰਸ ਦਾ ਇੰਜ ਹੱਥ ਲਾਉਂਦੇ ਤਾਂ ਕੰਪਿਊਟਰ ਜਿਹਾ ਖੁੱਲਦਾ ਵਾ ਹਾਂ। ਉਹ ਸਾਰਾ ਸ਼ਮਾਵਾਂ ਨਾਲ ਖੁੱਲਦਾ ਵਾ ਉੱਥੇ ਤਾਂ ਨਕਸ਼ਾ ਸਮਝ ਆਉਣਾ ਵੀ ਕਮਰਾ ਖੋਲਣਾ ਵਾ ਵਾਸ਼ਰੂਮ ਖੋਲਣਾ ਅੱਛਾ ਅੱਛਾ ਕਿਚਨ ਖੋਲਣਾ ਵਾ ਅੱਛਾ ਨਹੀਂ ਤੇ ਸਾਨੂੰ ਅੱਗੋਂ ਕਿਸੇ ਨੇ ਨਹੀਂ ਪੁੱਛਣਾ ਵੀ ਬਿਸਮਿਲ੍ਲਾ ਵੈਲਕਮ ਜੀ ਆਇਆਂ ਨੂੰ ਨਹੀਂ, ਇਧਰ ਆਓ ਨਹੀਂ। ਬੈਠੋ ਅਸੀਂ ਆਪੇ ਕਮਰਾ ਖੋਲ ਕੇ ਅੰਦਰ ਚੱਲ ਜਾਣਾ ਤੁਸੀਂ ਕਮਾਂਡ ਦੇਣੀ ਆ ਉੱਥੇ ਕਿ ਬਾਬਰ ਨੂੰ ਮਿਲਣਾ ਤੁਸੀਂ ਐਂ ਕਰਨਾ ਬਾਬਰ ਇੰਜ ਬਾਬਰ ਨਿਕਲੇਗਾ ਬਾਬਰ ਬਾਹਰ ਨਹੀਂ ਜੋ ਇੱਕ ਤੀਰ ਜਿਹਾ ਨਹੀਂ ਨਿਕਲੇਗਾ ਕਿ ਬਾਬਰ ਇਧਰ ਹੈ ਨਹੀਂ ਉਹ ਤੀਰ ਖਤਮ ਕਰਾਤਾ ਵਾ ਬੜਾ ਨੁਕਸਾਨ ਹੋ ਗਿਆ ਸੀ ਉਹ ਅਕਸੇ ਬਾਅਦ ਜਨਵਰੀ ਤੀਰ ਬਾਹਰ ਰਹਿ ਗਿਆ ਸੀ ਉਸਤਾਦ ਜੀ ਤੁਸੀਂ ਜਾਣਾ ਵੇਖਣਾ ਕਮਰਾ ਕੀ ਅੱਛਾ ਕੀ ਮੈਂ ਤੇਰੇ ਸਦਕੇ ਜਾਵਾਂ ਇਹ ਮਕਾਨ ਦੇ ਨਾਲ ਮਿਲਦਾ ਹਰ ਬੰਦੇ ਨੂੰ। ਅੱਛਾ ਭਾਈ ਬਾਬਰ ਨੂੰ ਮਿਲਣਾ ਤੇ ਉੱਥੇ ਬਾਬਰ ਪ੍ਰੈਸ ਕਰ ਦੇਣਾ ਸਿਰਫ ਇੰਨਾ ਹੀ ਆ ਜੈਂਟਸ ਦਾ ਹੀ ਆ
ਫਿਰ ਕਿਉਂਕਿ ਲੇਡੀਜ਼ ਦਾ ਨਹੀਂ ਸੀ ਕਰ ਰਹੇ, ਤੂੰ ਜੋ ਪਾਸੇ ਜਾਣਾ ਚਾਹ ਰਿਹਾ ਨਾ। ਨਹੀਂ ਸਹੀ ਹੈ, ਕੁਝ ਲੋਕ ਕਰਦੇ, ਕੋਈ ਲੋਕ ਜੈਂਟਸ ਦਾ ਕੰਮ ਕਰਦੇ, ਕੁਝ ਲੇਡੀਜ਼ ਦਾ ਕਰਦੇ, ਉਹ ਜੈਂਟਸ ਦਾ ਕਰਦਾ। ਉਹ ਸਾਰਾ ਸਿਸਟਮ ਤੁਸੀਂ ਕਹਿਣਾ ਯਾਰ ਬੈਠਕ, ਹੁਣ ਅਸੀਂ ਨਹੀਂ ਕਹਿਣਾ ਬੈਠਕ ਖੋਲਣੀ, ਤੁਸੀਂ ਕਮਾਂਡ ਦੇਣੀ ਹੈ ਬੈਠਕ ਖੋਲ ਦੋ ਐ ਨੈਟ ਬੈਠਕ ਨਿਕਲੇਗੀ। ਬੈਠਕ ਨਿਕਲੇਗੀ। ਹਾਂ ਬੈਠਕ ਬਣੇਗੀ, ਪੂਰਾ ਦਰਵਾਜ਼ਾ ਦਰਵਾਜ਼ਾ ਹਰ ਸ਼ੈ, ਸੋਫਾ ਮਿਲੇਗਾ, ਤੁਸੀਂ ਬੈਠ ਕੇ 10 ਮਿੰਟ ਬੋਤਲ ਪੀ ਕੇ ਮਿਲਣਾ ਕਿਹਨੂੰ ਆ, ਰਿਮੋਟ ਆਏਗਾ ਤੁਹਾਡੇ ਕੋਲ, ਰਕਸ਼ਾ ਲੈ ਕੇ ਰਿਮੋਟ ਨੇ ਰਕਸ਼ਾ ਕਾਤੋਂ ਲੈ ਕੇ ਯਾਰ ਉਹ ਵੀ ਅੱਛਾ ਫੇਰ ਰਿਮੋਟ ਤੁਹਾਡੇ ਕੋਲ ਕਿਆ ਕਹਾਂ ਹੈ ਕਿਆ ਕहेंगे क्या पूछेगा रिमोट, बस बस बाबर क्या नहीं है आप जहाँ है वो का जाए है कहेगा ਨਹੀਂ ਤੇ ਇੰਨਾ ਸਿਆਪਾ ਕਰਕੇ ਅੰਦਰ ਜਾਣਾ, ਬਾਹਰੋਂ ਪਹਿਲੇ ਉਹ ਲਾਉਣਾ, ਲੌਕ ਲਾਉਣਾ, ਫਿਰ ਮਾਂ ਦੀ ਦੁਆ ਨਾਲ ਪਾਸਵਰਡ ਖੋਲਣਾ, ਫਿਰ ਅੰਦਰ ਜਾ ਕੇ ਕਹਿਣਾ ਬੈਠਕ ਜਾਣਾ, ਬੈਠਕ ਤੱਕ ਤੇ ਅੰਦਰ ਜਾ ਕੇ ਉਹਨੇ ਕਹਿਣਾ ਉਹ ਘਰ ਨਹੀਂ ਹੈਗਾ, ਫੇਰ ਆ ਜਾਣਾ। ਲੈ ਇਹ ਕਿਹੜਾ ਸਿਸਟਮ ਫੇਲ ਆ। ਤੁਸੀਂ ਕਮਾਂਡ ਕਦ ਦੇ ਬੈਠੇ ਹੋ, ਆ ਤੇ ਸਾਡੀ ਨਹੀਂ ਸਮਝ ਦੱਸੋ ਫਿੱਕਾ ਹੋ ਗਿਆ ਭਾਜੀ ਕੰਮ। ਉਸਤਾਦ ਜੀ ਇੰਨੀ ਮਿਹਨਤ ਕਰਕੇ ਅੰਦਰ ਜਾਣਾ, ਬੰਦਾ ਫੋਨ ਚੱਕੇ ਭਾਈ ਬਾਬਰ ਘਰ ਹੀ ਆ, ਕਹੇ ਮੈਂ ਨਹੀਂ ਗੱਲ ਨਹੀਂ ਉੱਥੇ ਸਾਡੇ ਕੋਲੋਂ ਯਾਰ ਸੱਚੀ ਮੁੱਚੀ ਕਮਾਂਡ ਗਲਤ ਦਿੱਤੀ ਗਈ, ਉਹਨਾਂ ਨੇ ਸਾਰੀ ਉਮਰ ਕਮਾਂਡ ਦਿੱਤੀ ਹੈ, ਦਰਵਾਜ਼ੇ ਖੁੱਲੇ ਨੇ, ਉਹਨਾਂ ਦਾ ਇਹੀ ਕੰਮ ਆ। ਉਸਤਾਦ ਜੀ ਆਪਣਾ ਨੂੰ ਸਿਸਟਮ ਦਾ ਪਤਾ ਨਹੀਂ ਸੀ, ਸਾਡੇ ਕੋਲੋਂ ਨਹੀਂ ਹੋਇਆ, ਚਲੋ ਸਹੀ ਕਰੋ। ਠੀਕ ਹੋ ਕੀ ਮਤਲਬ ਤੇਰਾ ਕਮਾਂਡ ਅੱਛਾ ਥੱਲੇ ਬਣਿਆ ਕਿਸ ਤਰ੍ਹਾਂ ਦਾ ਵਾ? ਖਾਲੀ ਪਲਾਟ ਆ, ਉਹ ਤੁਸੀਂ ਸਮਝੇ ਨਹੀਂ, ਗੱਲ ਫੋਲੋ ਨਹੀਂ ਕਰ ਰਹੇ। ਓਹੋ ਅੱਛਾ ਯਾਨੀ ਸਾਰਾ ਕੁਝ ਹਿੱਡਣ ਆ, Hidden ਆ। ਖਾਲੀ ਪਲਾਟ ਆ। ਤੁਸੀਂ ਕਹਿਣਾ ਮੈਂ ਬੈਠਕ ਤੇ ਬੈਠਕ ਬਾਹਰ ਆ ਜਾਏ। ਬਾਹਰ ਆਈ ਨਹੀਂ ਬੈਠ ਗਈ ਬਾਹਰ, ਅੱਛਾ ਤੁਸੀਂ ਕਹਿਣਾ ਯਾਰ ਕਿਚਨ ਆ, ਔਰ ਹਰ ਸ਼ੈ ਫ੍ਰਿਜ ਬਾਹਰ ਤੇ ਹੋਣੀ, ਘਰ ਦੇ ਕਿੱਥੇ ਰਹਿ ਰਹੇ ਨੇ ਫਿਰ? ਉਹ ਤਾਂ ਮੈਂ ਪਿੱਛੇ ਨਾਨੀ ਬਣ ਛੱਡਤੇ। ਅੱਛਾ ਇਹ ਵੈਸੇ ਗੈਸਟ ਹਾਊਸ ਟਾਈਪ ਆ। ਗੈਸਟ ਹਾਊਸ ਮਰਦੀ ਬਾਹਰ ਹੋਣੇ, ਆ ਠੀਕ ਆ। ਉਹ ਵੀ ਹਿੱਟ ਹਾਂਜੀ ਮੈਂ ਵੀ ਗੰਦੀ ਗੱਲ ਆ ਉਸਤਾਦ ਜੀ, ਕਿ ਮਰਦ ਉਥੋਂ ਕਿਉਂ ਬਾਹਰ ਆ ਰਹੇ ਨੇ? ਉਹ ਮੇਰੇ ਭਰਾ ਮੇਰੇ ਬਾਬਰ ਕਿਤੇ ਗੁਜ਼ਰਾ ਵਾ, ਬਾਬਰ ਹੁਣ ਉਹ ਕਹਿੰਦੇ ਮਰਦੀ ਭਰਾ ਬਾਹਰ। ਬਾਹਰ ਆੜੇ ਨੇ, ਤੂੰ ਕਹਿ ਨਾ ਭਰਾ ਬਾਹਰ ਆ। ਉਸਤਾਦ ਜੀ ਜੁਮਲੇ 'ਚ ਫਰਕ ਹੈ ਕਿ ਨਹੀਂ? ਨਾਮ ਉਸਤਾਦ ਲੈਣਾ ਤੁਸੀਂ ਕਹਿਣਾ ਕਿ ਯਾਰ ਮੇਰਾ ਨਾ ਕਿਤੇ ਹਲਕਾ ਜਿਹਾ ਨਹਾਣ ਨੂੰ ਦਿਲ ਕਰਨ ਡਿਆ, ਤੁਸੀਂ ਇੰਜ ਕਰਕੇ ਹਲਕਾ ਜਿਹਾ ਕੀ ਹੁੰਦਾ ਨਹਾਉਣਾ? ਮੇਰਾ ਨਹਾਉਣ ਨੂੰ ਦਿਲ ਕਰਦਾ, ਹਲਕਾ ਜਿਹਾ ਨਹਾਉਣਾ। ਹਲਕਾ ਜਿਹਾ ਮੈਂ ਕਿਤੇ ਪਾਣੀਆਂ 'ਚ ਕਰਕੇ ਨਹੀਂ ਕਰਨਾ। ਇੱਕ ਪ੍ਰੋਪਰ ਗੁਸਲ ਹੁੰਦਾ ਨਾ ਕਿ ਯਾਰ ਮੈਂ ਪੂਰਾ ਨਹਾਉਣਾ, ਸਾਹ ਬਚਿਆ, ਤੇ ਹਲਕਾ ਜਿਹਾ ਤਾਰੀ ਲੈਣੀ, ਘਬਰਾ ਜਾ ਪੈਣ ਡਿਆ, ਉਹ ਨਹੀਂ ਹੁੰਦਾ। ਇਹ ਹਲਕੀ ਜਿਹੀ ਤਾਰੀ ਲਾਉਣੀ, ਤੁਸੀਂ ਇੰਜ ਕਰਕੇ ਨਾ ਸ਼ਾਵਰ ਜਿੱਥੇ ਬੈਠੇ ਹੋ ਤੁਸੀਂ ਸ਼ਾਵਰ ਨਿਕਲਣਾ, ਅੱਛਾ ਇਹ ਬੜਾ ਉਹ ਤੇ ਦੁਬਈ ਕਰਕੇ ਤੁਸੀਂ ਕਹਿਣਾ, ਫਿਰ ਤੁਸੀਂ ਵਾਪਸ ਅੱਛਾ ਸ਼ਾਵਰ ਦਾ ਮੈਂ ਕਹਿਣਾ ਵਾਪਸ। ਅੱਛਾ ਉਸਤਾਦ ਜੀ ਬਾਹਰ ਸਾਰਾ ਕੁਝ ਨਜ਼ਰ ਆਉਣਾ ਫਾਇਦਾ, ਜਾਂ ਤਾਂ ਪੂਰਾ ਮਕਾਨ ਖੁੱਲੇ ਫਿਰ ਵਿੱਚੋਂ ਸਮਾਨ ਖੁੱਲੇ ਹੋਏ ਹੌਲੀ ਹੌਲੀ। ਯਾਰ- ਹੁਣ ਕੱਲਾ ਹੀ ਫ੍ਰਿਜ ਤਾਂ ਕਰਕੇ ਬੰਦਾ ਸ਼ਾਮਾਂ ਕੱਢਣ ਨਾਲੇ ਗੱਡੀਆਂ ਲੰਘਦਾ ਵੇਖਣ ਡਿਆ। ਨਹੀਂ ਉਹ ਅੰਦਰ ਜਾ ਕੇ ਆ। ਉਹ ਕਾਕਾ ਜਿਹੜਾ ਮਾਂ ਕੀ ਦੁਆ ਕੀਤੀ ਹੈ, ਫੇਰ ਜਾ ਕੇ ਰਡਾਰ ਖੁੱਲੇ ਨੇ, ਫੇਰ ਤੂੰ ਹੁਣ ਸਾਰਾ ਮਕਾਨ ਖੋਲ ਕੇ ਚੱਲ ਜਾਵੇਂ, ਮੁੜ ਕੇ ਤੇਰੇ ਕੋਲ ਬੰਦ ਨਾ ਹੋਵੇ ਪੁੱਤ, ਸਾਡਾ ਤਾਂ ਮਕਾਨ ਰੁਲ ਗਿਆ। ਸਾਨੂੰ ਦੱਸ ਤੂੰ ਐਵੇਂ ਕੋ ਉਹਦਾ ਸਿਸਟਮ ਖਰਾਬ ਕਰ ਆਹੋ। ਬੈਠ ਕੇ ਬਾਹਰ ਰਹਿ ਜਾਵੇ, ਥੱਲੇ ਹੀ ਨਾ ਇਹ ਜਾਵੇ। ਬਾਤ ਤੋਂ ਬੈਠ ਕੇ ਫਸ ਜਵੇ, ਹਾਂ, ਕੋਈ ਗਰਾਈ ਨਾ ਕੰਮ ਕਰੇ, ਉਹ ਤਾਂ ਉਹਨਾਂ ਕੋ ਗੋਲ ਜਿੰਨਾ ਕੋ ਬਰਦਾਸ਼ਤ ਕਰ ਜਵੇ। ਉਸਤਾਦ ਜੀ ਤੁਸੀਂ ਜਾਣਾ ਵਾ ਭਾਈ ਮਿੱਠੇ ਵਾਲਾ, ਤੁਸੀਂ ਕਹਿਣਾ ਜੈਨੂਇਨ ਫਾਈਨਲ ਘਰ ਆ। ਤੁਸੀਂ ਭਾਜਨ ਇੱਕੋ ਵਾਰੀ ਉਹ ਸਾਰਾ ਬੈਠਕ ਕਮਰਾ ਸਾਰਾ ਕੁਝ ਇਕੱਠਾ ਆਲ ਘਰ ਬਾਹਰ ਆ ਜਾਵੇ ਕਰਕੇ ਤੇ ਉਹਨੂੰ ਉੱਥੇ ਲੌਕ ਕਰ ਦਿਓ, ਉੱਥੇ ਰਵੇ ਬਣਿਆ ਰਵੇ। ਏਦਾਂ ਨਹੀਂ ਹੋਣਾ ਸਾਜ ਜੀ, ਯਾਰ ਉਹਦਾ ਸਿਸਟਮ ਏਦਾਂ ਚੋਰੀਆਂ ਡਕੈਤੀਆਂ ਤੂੰ ਮਹਿਫੂਜ਼, ਸਾਰਾ ਕੁਝ ਅੰਦਰ, ਅੱਛਾ ਚੋਰ ਆਇਆ ਤਾਂ ਕੱਖ ਵੀ ਨਹੀਂ ਸੀ। ਕੱਖ ਵੀ ਨਹੀਂ, ਸੀਸਾ ਪਲਾਇਆ, ਸੀਸਾ ਪਲਾਈ ਸਾਰਾ ਐਸੇ ਨਿਕਲਦਾ, ਸੀਸਾ ਵਾਲੇ ਪੂਰਾ ਬੋਲਟ ਪ੍ਰੂਫ ਸੀਸਾ ਸਾਰਾ, ਸਿੰਗਲ ਸਟੋਰੀ ਹੈ। ਡਬਲ ਹੈ ਜੀ। ਗੁੱਜਰ ਤੋਂ ਥੱਲੇ ਹੀ ਆ ਗੁੱਜਰ ਐਸੇ ਉੱਪਰ ਵਾਲਾ ਕਮਰਾ, ਥੱਲੇ ਵਾਲਾ ਕਮਰਾ ਕੱਢ ਲਿਆ, ਤੁਸੀਂ ਕਹਣਾ ਯਾਰ ਉੱਪਰ ਵਾਲਾ ਕਮਰਾ ਠਾ ਹੈ, ਉੱਪਰ ਵਾਲਾ ਕਮਰਾ ਠੱਕ ਉਹਦੇ ਉੱਤੇ ਹਾਂਜੀ। ਲੇਕਿਨ ਇਹ ਮੈਂ ਦੇਖੋ ਤੇ ਸਾਥੀ ਉੱਤਰ ਵਾਲਾ ਕਮਰਾ ਖੋਲਿਆ, ਉਹਨੇ ਥੱਲੇ ਵਾਲਾ ਬੰਦ ਕਰਤਾ, ਮਰ ਗਏ ਥੱਲੇ ਤੜਾ। ਅੱਛਾ ਹੁਣ ਤੂੰ ਉੱਤੇ ਵਾਲਾ ਕਮਰਾ ਖੋਲ ਲਿਆ, ਥੱਲੇ ਵਾਲਾ ਖੋਲ ਕੇ ਉੱਤੇ ਵਾਲਾ ਕਮਰਾ ਖੋਲ ਲਿਆ, ਹੁਣ ਕਿਸੇ ਨੇ ਭਲੇਖੇ ਨਾਲ ਥੱਲੇ ਵਾਲਾ ਬੰਦ ਕਰਦਾ ਤੇ ਉੱਤੇ ਵਾਲਾ ਥੱਲੇ ਆ ਜਾਏਗਾ। ਨਹੀਂ, ਉਹ ਉਹ ਲੌਕ ਹੋ ਜਾਏਗਾ। ਅੱਛਾ ਉੱਥੇ ਲੌਕ ਹੋ ਜਾਏਗਾ। ਫੰਕਸ਼ਨ ਐਵੇਂ ਤਾਂ ਨਹੀਂ ਕਰੋੜ ਰੁਪਏ ਲਾਈ ਬੈਠੇ। ਬੈਡਰੂਮ ਤਾਂ ਦਿਖਾਣਾ ਆਪਣਾ ਬੈਡਰੂਮ। ਯਾਰ ਤੂੰ ਸਾਨੂੰ ਇੱਕ ਇੱਕ ਕਰਕੇ ਦੱਸ ਅੱਛਾ ਜੀ ਮੈਂ ਤੁਹਾਨੂੰ ਕਹਿੰਦਾ ਪਤਾ ਕੀ ਕਰੋ ਤੁਸੀਂ, ਮੈਂ ਤੁਹਾਨੂੰ ਇੱਕ ਤਰੀਕਾ ਦੱਸਾਂ, ਇਹ ਤੁਸੀਂ ਨਾ ਬਹੁਤ ਜ਼ਿਆਦਾ ਐਡਵਾਂਸ ਕਿਤੇ ਚਲੇ ਗਏ ਹੋ ਤੇ ਕਿਤੇ। 2060 ਚ ਚਲ ਗਏ ਸਰ। ਹਾਂ ਤਾਂ ਜੀ ਮੈਂ ਕਿਹੜਾ ਰਹਿਣਾ ਤੁਸੀਂ ਬੱਚਿਆਂ ਥੋੜ੍ਹਾ ਵਾਸਤੇ। ਵਾਪਸ ਆ ਜਾਓ, ਤੁਸੀਂ ਘਰ ਆਪਣਾ ਚੇਂਜ ਕਰ ਲਓ ਥੋੜਾ। ਮਿਹਰਬਾਨੀ। ਤੁਸੀਂ ਇਦਾਂ ਦਾ ਫਿਰ ਇੱਥੇ ਕਰੋ, ਆਈਏ। ਹਾਂ ਤੁਸੀਂ ਇਦਾਂ ਦਾ ਜਿਹੜਾ ਇੱਥੇ ਨਹੀਂ ਘਰ ਬਣਾਇਆ ਤੁਸੀਂ, ਆਹੋ। ਉਹਦਾ ਦੱਸੋ ਸਾਨੂੰ। ਇਹ ਤੇ ਇਹ ਸਾਡੇ ਸਮਝ ਆ ਜਿਹੜਾ ਉਹ ਮਾਮੂ ਉਹ ਦਾ ਜਿਹਦੇ ਘਰ। ਚ ਤੁਸੀਂ ਉਹ ਲਾਏ ਨੇ ਪੱਥਰ ਲਾਏ ਨੇ ਬੜੇ ਬੜੇ ਨਜ਼ਾਬ ਆਹੋ ਯਕੂਤ ਸਾਰੇ ਸਬੂਤ ਲਾਏ ਨੇ, ਉਹ ਉਹਦਾ ਦੱਸੋ ਉਹ ਘਰ। ਤਾਂ ਮਾਮੂ ਦਾ ਘਰ ਵਾ, ਉਹ ਤਾਂ ਸਿਰਫ ਹਲਕੇ ਪੈਸੇ ਦੇ ਕੇ ਵਾਪਸ ਕਰ ਦੇਣਾ ਵਾ। ਉਹ ਉਹਦਾ ਦੱਸੋ ਉਹ ਬੜਾ ਉਹਦੇ ਅੰਦਰ ਬੜਾ ਕੁਝ ਲੱਗਾ ਭਾਈ, ਉਹਦੇ ਵਾਸ਼ਰੂਮ ਦੇ ਅੰਦਰ 10-10 ਕਰੋੜ ਰੁਪਏ ਵਾਲਾ ਛੋਟਾ ਪੱਥਰ ਲੱਗਾ ਭਾਜੀ, ਉਹ ਜਿਹੜੇ ਨਹੀਂ ਹੁੰਦੇ ਫਰੋਜੇ ਫਰੋਜ਼ਾ ਯਕੂਤ ਜੈਨੂਨ, ਉਹਦੇ ਡਿਜ਼ਾਈਨ ਬਣੇ ਨੇ ਵਾਸ਼ਰੂਮ 'ਚ। ਸਾਰੇ ਯਾਰ। ਉਹਦਾ ਚੰਦਨ ਦੀ ਲੱਕੜੀ ਨਹੀਂ ਜਿਹਦੀ ਖਾਤਰ ਪੁਸ਼ਪਾ ਛੱਤਰ ਖਾਤਾ, ਉਹ ਸਾਰੀ ਚੰਦਨ ਦੀ ਲੱਕੜੀ ਲੱਗੀ ਆ। ਹਾਂ ਯਕੀਨ ਮੰਨ ਯਾਰ। ਅੱਛਾ। ਤੁਸੀਂ
ਉਹ ਕੀਤੇ ਕਰਾਈ ਤੂੰ ਉਹਨੇ ਨਾ ਸਾਰਾ ਸਿਸਟਮ ਖੁਸ਼ਬੂ ਹਰ ਸ਼ੈ ਤੁਹਾਨੂੰ ਐ ਲੱਗਣਾ ਤੁਸੀਂ ਵੈਸੇ 10 ਮਿੰਟ ਬਹਿ ਕੇ ਆਏ ਵਾਸ਼ਰੂਮ ਚ ਤੂੰ ਵੇਖਿਆ ਹੀ ਨਹੀਂ, ਓਏ ਹੋਏ ਮੈਂ ਤੇ ਗਿਆ ਵਾਂ। ਅੱਛਾ ਹਾਂ ਓਏ ਜਦੋਂ ਖਾਣਾ ਖਾਦਾ ਜੀ ਓਏ ਹੋਏ ਵਾਸ਼ਰੂਮ ਦੇ ਅੰਦਰ ਤੈਨੂੰ ਇੰਜ ਲੱਗਣਾ ਮੈਂ ਕਿਸੇ ਤਾਜ ਮਹਿਲ ਦੇ ਅੰਦਰ ਖੜਾ ਹਾਂ। ਇਹ ਬਾਤ ਔਰ ਯਾਰ ਅਖਬਾਰ ਔਰ ਮੇਰੀ ਗੱਲ ਸੁਣ, ਉੱਤੇ ਕਿੱਦਾਂ ਕਰਕੇ ਨਾ ਪੁਰਜਾ ਜਿਹਾ ਲੱਗਾ, ਉਹਦੇ ਅੰਦਰ ਅਖਬਾਰ ਡਿੱਗਦੀ। ਦੇਖਦੇ ਅਖਬਾਰ ਦੇਖਦੇ ਤੂੰ ਡੇਟ ਪਾਉਣੀ ਆ ਕਿ 1947 ਦੀ ਇਸ ਡੇਟ ਦੀ ਇਸ ਟਾਈਮ ਦੀ ਅਖਬਾਰ ਆ ਜਾਵੇ, ਉਹ ਆ ਜਾਏਗੀ। ਉਹੀ ਹਾਂ ਜੀ ਯਾਰ ਜਿੱਦਾਂ ਹੋਟਲਾਂ 'ਚ ਰੋਟੀ ਨਹੀਂ ਥੱਲੇ ਆਉਂਦੀ ਇਹਦਾ ਅਖਬਾਰ ਥੱਲੇ ਆਉਂਦੀ ਅਖਬਾਰ ਔਰ ਡੇਟ ਵਾਈਜ਼ ਯਾਰ ਪੂਰਾ ਬਾਦਸ਼ਾਹੀ ਸਿਸਟਮ ਆ। ਔਰ ਡਿਜੀਟਲ ਅਖਬਾਰ ਆਉਂਦੀ, ਪੂਰੀ ਸਕਰੀਨ ਆਉਂਦੀ ਆ ਕਰਕੇ ਟੈਂ ਅੱਗੇ ਉੱਤੇ ਅਖਬਾਰ ਬਣੀ। ਪੜੋ ਤੇ ਫੇਰ ਉੱਪਰ ਹਾਂ ਉਹਨੂੰ ਤੂੰ ਥੱਲਣਾ ਵੀ ਐਸਾ ਪਾਡਾ। ਹਾਂਜੀ ਇਹ ਪੇਜ ਸਿਸਟਮ ਨੇ ਹਾਂਜੀ ਸਕੈਨ ਸਿਸਟਮ ਯਾਰ ਵਾਸ਼ਰੂਮ 'ਚ ਮੈਂ ਬੈਠਾ, ਮੈਂ 4 ਘੰਟੇ ਬਾਅਦ ਬਾਹਰ ਆਇਆ, 4.5 ਘੰਟੇ ਬਾਅਦ। ਉਹ ਮੈਂ ਉੱਥੇ ਰੂਪ ਕੀ ਰਾਣੀ ਚੋਰੋਂ ਕਾ ਰਾਜਾ ਫਿਲਮ ਲਾ ਲਈ, ਉਹ 4.5 ਘੰਟੇ ਦੀ ਹੈ, ਨੀਲ ਕਪੂਰ ਸੀ ਦੀ ਵੀ ਸਾਲ। ਤੁਸੀਂ ਐਲਸੀਡੀ ਬੰਦ ਕਰ ਰਹੇ ਸੀ ਮੁੜ ਕੇ ਹਾਂ ਨਹੀਂ ਉਹ ਫਿਰ ਲੱਗੀ ਸੀ ਫਿਲਮ, ਮੈਂ ਫਿਰ ਬੈਠਾ ਰਿਹਾ, ਮੈਂ ਫਿਰ ਵੇਖਦਾ ਵੀ ਰਿਹਾ ਨਾਲ। ਹਾਂਜੀ ਫਿਰ ਇੱਕ ਹੋਰ ਗੱਲ, ਫਿਰ ਹੁੰਦਾ ਨਾ ਕਿ ਤੁਸੀਂ ਪਾਖੜੋ ਉਹ ਕੌਣ ਆ ਅੰਦਰ, ਇਹ ਨਹੀਂ ਸਿਸਟਮ ਨਹੀਂ ਗਾ। ਨਹੀਂ ਭਾਜੀ ਨਾ ਰੈੱਡ ਬੱਤੀ ਬਣ ਰਹੀ ਆ ਬਾਹਰ ਕਿ ਵੀ ਅੰਦਰ ਕੋਈ ਹੈ ਵਾ। ਹਾਂਜੀ ਭਾਜੀ ਉਹ ਰੈੱਡ ਬੱਤੀ ਹਲਕੇ ਜੋ ਤੁਸੀਂ ਸਿਸਟਮ ਹਲਕੇ ਹਲਕੇ ਬਫਰਿੰਗ ਵੀ ਕਰੇਗੀ ਅੱਛਾ ਹਾਂ ਯਾਰ ਵੀ ਅੰਦਰ ਨਾ ਖਾਮੋਸ਼ੀ ਸਨਾਟਾ ਔਰ ਕੁਰਸੀ ਢੋਲ ਆਉਣ ਵਾਲੀ ਆ ਢੋਲ ਰਿਲੈਕਸ ਹੋ ਕੇ ਬੈਠੇ ਆ ਆਪਣਾ ਹਾਂਜੀ ਸੋਹਣਾ। ਕਮੋਡ ਜਿਹੜਾ ਕਮੋਡ ਓਏ ਇਹ ਲੱਤਾਂ ਵੀ ਸਿੱਧੀਆਂ ਕਰ ਲੋ ਆ ਜਹਾਜ਼ ਦੀਆਂ ਸੀਟਾਂ ਨਹੀਂ ਉਦਾਂ ਦੀਆਂ। ਘੁੰਮਣ ਵਾਲਾ ਕਪੋਰਟ ਲਵਾਇਆ ਉਸਤਾਦ। ਹਾਂਜੀ। ਜਿੱਦਾਂ ਦਫ਼ਤਰਾਂ 'ਚ ਨਹੀਂ ਕੁਰਸੀ ਘੁੰਮਦੀ। ਹਾਂ ਉਹਨੂੰ ਕਰ ਲਓ, ਉਹਨੂੰ ਕਰ। ਹਾਂਜੀ ਯਾਰ ਇੱਥੇ ਉਹ ਸਿਸਟਮ ਐਂਡ ਕਰਕੇ ਆਇਆ ਆ ਲੱਤਾਂ ਸਿੱਧੀਆਂ ਕਰ ਲੋ ਕਪੋਰਟ ਤੇ ਬੈਠੇ ਸਕੂਨ ਨਾਲ ਬਦਲੋ ਆਪਣਾ। ਅੱਛਾ ਤੇ ਉਹ ਵੱਟਾ ਜਿਹਾ ਵੀ ਰੱਖਿਆ ਟੇਬਲ ਤੇ ਕੌਣ ਵਾਲਾ ਤੇ ਨਹੀਂ ਵਾਸ਼ਰੂਮ ਦੀ ਹਾਲੇ ਤੇ ਗੱਲ ਕਰ ਰਿਹਾ, ਵਾਸ਼ਰੂਮ ਹੀ ਨਹੀਂ ਮਾਨ ਹੈਗਾ ਭਾਜੀ। ਇਧਰਲੀ ਸਾਈਡ ਤੇ ਟੇਬਲ ਪਿਆ ਵਾ, ਬੰਦਾ ਨਾਲੇ ਵਾਸ਼ਰੂਮ ਕਰੀ ਜਾਂਦਾ ਨਾਲੇ ਆਪਣੀ ਕੋਈ ਗੱਲ ਲਿਖੀ ਜਾਣ ਡਿਆ। ਹਾਂਜੀ ਪੂਰੀ ਕਿਤਾਬ ਔਰ ਦੀਵਾਰਾਂ ਦੇ ਵਿੱਚ ਨਾ ਆਰਟੀਫੀਸ਼ੀਅਲ ਇੰਜ ਹੱਥ ਨੇ, ਉਹਨਾਂ ਦੇ ਅੱਗੇ ਫੋਮ ਲੱਗੇ। ਹਾਂਜੀ ਹਾਂਜੀ ਤੂੰ ਨਹਾਉਣਾ ਨਾ ਇੰਜ ਕਰਕੇ ਤੂੰ ਉਹਨੂੰ ਕਰ ਦੇਣਾ ਸਾਈਡਾਂ ਤੋਂ 5-7 ਹੱਥ ਹੋਣੇ, ਉਹਨਾਂ ਨੇ ਤੈਨੂੰ ਇੰਜ ਸਾਬਣ ਲਾਤਾ ਕਿ ਸ਼ੈਂਪੂ ਪਾਤਾ ਤੂੰ ਆਰਾਮ ਨਾਲ ਖੜਾ ਵਾ ਬਸ। ਬੜਾ ਆਲਾ ਇਹ ਵਾਸ਼ਰੂਮ ਸਿਸਟਮ ਵੈਸੇ ਹੋਣਾ ਨਹੀਂ ਚਾਹੀਦਾ, ਘਰਾਂ ਵਾਲਾ ਨਹੀਂ ਸਹੀ। ਭਾਜਨ ਐਡਾ ਕਮੋਰਾ ਜਿਹਾ ਬਣਿਆ, ਤੁਸੀਂ ਸਵੇਰ ਉੱਠ ਕੇ ਉਹਦੇ ਚ ਮੂੰਹ ਦੇਣਾ ਵਾ, ਉਹਨੇ ਆਪੇ ਸਾਰਾ ਧੋ ਕੇ ਕਟਿੰਗ ਸ਼ਟਿੰਗ ਕਰਕੇ ਤੁਹਾਡੇ ਕਲਮਾ ਸੈੱਟ ਕਰਕੇ ਉਹਨੇ ਸਾਬਣ ਮਾਰ ਕੇ ਉਹਨੇ ਇੰਨਾ ਫਰੈਸ਼ ਕਰਕੇ ਤੁਹਾਨੂੰ ਤੁਸੀਂ ਬਾਹਰ ਕੱਢਣਾ। ਓਕੇ ਯਾਰ ਤੂੰ ਸੁੱਤਾ ਉੱਠੇ ਵਾ ਤੈਨੂੰ ਮਸ਼ੀਨ ਨੇ ਢਾਉਣਾ ਵਾ ਐ ਤੈਨੂੰ ਖੜਾ ਕਰ ਆ ਕੇ ਹੋਇਆ ਤੂੰ ਗਾਲਾਂ ਕੱਢਣੀ ਲੇਕਿਨ ਬੰਦਾ ਕੋਈ ਨਾ ਮਸ਼ੀਨ ਹੋਣੀ ਉਹਨੇ ਆਪੇ ਤਰੀਕਾ ਨਹੀਂ ਕਰਕੇ ਸ਼ਰਟ ਪਾਉਣੀ ਹੈ ਓਏ ਐ ਨੱਕ ਰਿਆ ਤੂੰ। ਅੱਛਾ ਮੈਂ ਸ਼ਰਟ ਤੇਰੇ ਘਰ ਜਾ ਕੇ ਲਾਣੀ ਨਹੀਂ ਕੀ ਤੇ ਉਹਨੇ ਕਹ ਤੂੰ ਮੈਨੂੰ ਨਹੀਂ ਗਰਮੀਆਂ ਚ ਜਦੋਂ ਬੰਦਾ ਸੌਂਦਾ ਡਰਾਇੰਗ ਰੂਮ ਦੀ ਗੱਲ ਕਰਨ ਡਿਆ ਵੀਰੇ। ਯਾਰ ਉਹਨਾਂ ਨੂੰ ਤੁਸੀਂ ਕਿਹਾ ਕਿ ਜਦੋਂ ਤੁਸੀਂ ਇੰਜ ਕਰਕੇ ਸ਼ਰਟ ਲਾਉਣੀ ਇੰਜ ਕਰਕੇ ਉੱਠਣਾ ਤੁਸੀਂ। ਡਰਾਇੰਗ ਰੂਮ ਦੀ ਮੈਂ ਗੱਲ ਕੀਤੀ, ਡਰਾਇੰਗ ਰੂਮ ਦੇ ਵਿੱਚ ਜਿਹੜਾ ਹੁੰਦਾ ਨਾ ਆਪਣਾ ਕੋਈ ਆਪਣਾ ਕਹੋ ਇੰਜ ਕਰਕੇ ਮੈਂ ਉੱਠਣਾ ਵਾ, ਮੈਂ ਉੱਠਣਾ ਇੰਜ ਕਰਕੇ ਮੈਂ ਸ਼ਰਟ ਪਾਣੀ। ਤੈਨੂੰ ਦੱਸਣਾ ਤੂੰ ਤੇ ਨਾਲ ਵਿਜ਼ਿਟ ਕਰਨਾ ਵੀਰੇ। ਆਹੋ, ਕਿਤੇ ਜਾਣਾ ਪੈ ਹਾਂ ਛੱਤ ਖੋਲ ਜਾਂਦੀ ਉਹਦੀ ਕਿਤੇ ਤੇ ਡਰਾਮ ਨਹੀਂ ਕਰਨਾ ਇਸ ਟਾਈਮ ਤੁਸੀਂ ਸਨਰੂਫ ਲੈਣੀ ਹੈ। ਸਾਥੀਓ ਸਨਰੂਫ ਘਰ ਹੈ। ਟੀਅਰ ਬੰਨੀ ਖੋਲਦੇ ਹੈ ਛੱਤ ਬੰਨੀ ਹੈ ਰਸਿਆ ਨਾਲ ਉਹ ਕਦੀ ਕਿਤੇ ਖੁੱਲ ਜਾਂਦੀ ਹੈ। ਯਾਰ ਸਨਰੂਫ ਆ ਪੂਰੀ ਇਹਨੂੰ ਘੁੰਮਣੀ ਹੈ ਉਹ ਵੀ ਤਾਂ ਫਿਰ ਉਹ ਨਹੀਂ ਆਉਣਾ ਵਾ। ਤੇ ਉਹ ਵਾਲੀ ਛੱਤ ਛੱਡ ਦਿੱਤੀ ਜਿਹਦਾ ਬਟਨ ਬੜਾ ਛੱਤ ਐ ਤਾਂ ਨੂੰ ਨਹੀਂ ਸਿੱਧੀ ਬੜਾ ਇਧਰ ਸੂਰਜ ਆਇਆ ਤੇ ਫਿਰ ਇੰਜ ਕਰਕੇ ਬੰਦ ਹੋ ਗਈ। ਉਹ ਮੇਰੀ ਨਹੀਂ ਹੈਗੀ ਓਏ ਉਹਦੇ ਛਾਪਾ ਰੱਖ ਉਹ ਬਲਕਿ ਦੀ ਆ। ਮੈਂ ਛੱਤ ਘੁੰਮਦੀ ਆ ਉਹ ਖਾਲੂ ਦਾ ਘਰ ਹੈ ਇਹਦਾ। ਅੱਛਾ ਉਹ ਗੱਲ ਉਹ ਗਰਾਰੀ ਸਿਸਟਮ ਨਾ ਬੈਰਕ ਪੋਇਆ ਹੋਇਆ ਪੂਰੀ ਛੱਤ ਘੁੰਮਦੀ ਆ। ਅੱਛਾ ਐਲਸੀਡੀ ਲੱਗੀ ਘਰ ਐਲਸੀਡੀ ਲੱਗੀ ਸਾਜੀ ਕਿੱਡੀ ਐਲਸੀਡੀ ਮੇਰੇ ਖਿਆਲ ਉਹ ਬਾਹਰੋਂ ਆਈ ਸੀਗੀ ਪ੍ਰੋਜੈਕਟਰ ਨਹੀਂ ਜਿੱਦਾਂ ਨਾ ਪੂਰੀ ਦੀਵਾਰ ਆ ਹਾਂ। ਉਹ ਤੇ ਵੀ ਮੈਚ ਦੇਖਦੇ ਆ। ਅੱਬੀ ਕੀ ਗੱਲ ਚਾਚਾ ਪਾਕਿਸਤਾਨ ਬਾਦਸ਼ਾਹ ਵਾਲੀ ਕੁਰਸੀ ਸਤਾਜੀ ਅੰਮੀ ਵਾਸਤੇ ਮੰਗਾਈ ਸੀਗੀ। ਹੁਣ ਅੰਮੀ ਕਹਿੰਦੇ ਪੁੱਤ ਮੈਂ ਤਾਂ ਮੈਂ ਨਹੀਂ ਉਹਦੇ ਪੈਸੇ ਭਾਈ ਬਾਬੂ ਨੂੰ ਪੜਾਏ ਸਾਰੇ ਜੋ ਵੀ ਸਰਪੰਚੀ ਭਾਈ ਬਾਬੂ ਨੂੰ ਦਿੱਤੀ ਆ ਉਹਦੇ ਇਹ ਕੁਰਸੀ ਜਿਹੜਾ ਨੇ ਸੋਫਾ ਸੈੱਟ ਐਨੇ ਕੋਡੇ ਬਣੇ ਨੇ ਹਾਂ ਸਾਈਡਾਂ ਦੇ ਐਨੇ ਕੋਡੇ ਕੋਬਰਾ। ਕੋਬਰੇ ਬਣੇ ਆ ਉਹਨਾਂ ਕੋਲ ਮਸ਼ਵਰਾ ਵੀ ਕਰ ਸਕਦੇ ਤੁਸੀਂ। ਸਾਜੀ ਐਨੇ ਕਿ ਸਾਨੂੰ ਤਾਂ ਸੁਣਿਆ ਇੱਧਰ ਰੋਕ ਲੋਤਾ ਹਵਾ ਵਾਲਾ ਦੂਜਾ ਬੈਗਾ ਵਾਲਾ ਖਲੋਤਾ ਕਹਿੰਦਾ ਇਹਨੇ ਗੁੰਡੇ ਤੇ ਨਹੀਂ ਉਹ ਜਿਹੜੀ ਸ਼ੇਰ ਤੇ ਇਦਾਂ ਸ਼ੇਰ ਦੀ ਗਰਦਨ ਤੇ ਕੋਣੀ ਰੱਖ ਕੇ ਤੇ ਘਰ ਦੇ ਮਾਂ ਨੇ ਗੱਲ ਕਰਨੀ ਉਹ ਪੋਸਟ ਹੈ। ਨਹੀਂ ਅੰਮੀ ਜੀ ਨਹੀਂ ਕਰਦੇ ਅੱਛਾ ਪੱਖੇ ਏਸੀ ਟੈਪ ਏਸੀ ਦਾ ਕੀ ਸਿਸਟਮ ਹੈ? ਏਸੀ ਤਾਂ ਹੈ ਹੀ ਨਹੀਂ ਸਾਰਾ ਅਸੀਂ ਦੀਵਾਰਾਂ ਦੇ ਵਿੱਚ ਸਿਸਟਮ ਐਸਾ ਪੱਤਾਬਾਜ਼ੀ ਕੀਤੀ ਹੈ। ਪੱਤਾਬਾਜ਼ੀ ਦੀਵਾਰਾਂ ਦੇ ਵਿੱਚ ਨਾ ਸ਼ੂਸ਼ਕਾਂ ਦਿੱਤੀਆਂ ਵਾ ਦੀਵਾਰ ਦੇ ਵਿੱਚ ਪੌਦਿਆਂ ਦੀਆਂ ਜੜ੍ਹਾਂ ਫਿੱਟ ਕੀਤੀਆਂ ਤਾਂ ਕਿ ਗਰਮੀ ਨੂੰ ਗਰਮੀ ਨੂੰ ਠੰਡਾ ਤੇ ਸਰਦੀ ਨੂੰ ਗਰਮ ਰਹੇ। ਤਾਪਮਾਨ ਦੇ ਹਿਸਾਬ ਨਾਲ ਅੱਛਾ ਤਾਤਮਾਨ ਦੇ ਹਾਂਜੀ ਇਹਦਾ ਉੱਪਰ ਹੈਲੀਪੈਡ ਪਾਉਣਾ ਸੀਗਾ ਅੰਮੀ ਨੇ ਕਿਹਾ ਸੀ ਕੋਈ ਹੈਲੀਪੈਡ ਹੀ ਪਾ ਲਓ ਜ਼ਿੰਦਗੀ ਬਹੁਤ ਆ ਕੀ ਪਤਾ। ਉਹਨਾਂ ਨੇ ਕਿਹਾ ਕਿ ਰਾਤ ਦਾ ਹੈਲੀਪੈਡ ਪਾਇਆ ਬਾਰਿਸ਼ ਹੋਣ ਵਾਲੀ ਉਹ ਲਾ ਲਓ। ਨਹੀਂ ਹੈਲੀਪੈਡ ਦੂਸਰਾ ਜਿਹਦੇ ਤੇ ਹੈਲੀਕਾਪਟਰ ਉਤਰਦਾ ਜਾਏ ਹੁਣ ਇਨ ਫਿਊਚਰ ਤੂੰ ਹਿਸਾਬ ਲਾਇਆ ਹੋਣਾ ਨਾ ਕਿ ਮੈਂ ਇਹਦੇ ਅੱਲਾ ਵਿੱਚ ਨੇ ਦੇ ਦੇਣਾ ਇਨਸ਼ਾਅੱਲਾ ਹਾਂ, ਇੰਸ਼ਾਅੱਲਾ। ਨਾ ਆਉਣ ਤੇ ਬੜਾ ਛੋਟਾ ਡਾਉਨ ਹੀ ਰਿਹਾ ਹਾਂ ਉਹੀ ਕਿਤੇ ਅੱਛਾ ਉੱਥੇ ਹੈਲੀਪੈਡ ਵੀ ਆ। ਹਾਂਜੀ ਹੈਲੀਪੈਡ ਅੱਛਾ ਉਹਦੇ ਤੇ ਐਚ ਬਣਿਆ ਪੂਰਾ ਐਚ ਨਹੀਂ ਬਣਿਆ ਜੀ ਤੇ ਉਹ ਕਿੱਦਾਂ ਪਤਾ ਲੱਗ ਪੀ ਗਿਆ? ਬਣਿਆ ਵੀ ਪਰੀਜ਼ਾਦ ਦਾ ਵਾ ਨਾ। ਅੱਛਾ ਕੀ ਬਣਿਆ ਮੈਂ ਪਰਾਂ ਉਤਰਨਾ ਵਾ ਪਰਾਂ। ਤੇ ਨਾਲੇ ਮੇਰੇ ਜੇਜ ਫੇਰ ਗੱਲ ਭੁੱਲ ਜਾਣੀ ਤੂੰ ਮੈਨੂੰ ਯਾਦ ਕਰਾਤਾ ਇਹਨੇ ਕਿ ਸ਼ੋਅ ਚ ਕਿਹਾ ਸੀ ਨਾ
ਕਿ ਹਰ ਹੀਰੋ ਦਾ ਅਸਲ ਨਾਮ ਆ ਸੀਗਾ। ਹੁਣ ਮੈਂ ਉਹਨੇ ਮੈਨੂੰ ਕਿਹਾ ਸੀ ਕਿ ਯਾਰ ਕਰਦੀ ਸ਼ੋਅ 'ਚ ਕੋਈ ਨਹੀਂ ਲੜ ਕੇ ਕਰ, ਦੱਸਣਾ ਚਾਹੀਦਾ। ਅਸਲ ਨਾਮ ਤੋਂ ਵੀ ਤੈਨੂੰ ਪੁਕਾਰੀ। ਮੇਰਾ ਅਸਲ ਨਾਮ ਮੇਰਾ ਵੀ ਬਾਅਦ 'ਚ ਨਾ ਹਾਦਸਾ ਦੀ ਤੌਰ ਤੇ ਜਿੱਦਾਂ ਧਾਲਾਂ ਦਾ ਏਦਾਂ ਮੇਰਾ ਚੇਂਜ ਹੋਇਆ। ਤੇਰਾ ਪਹਿਲੇ ਕੀ ਅਸਲ? ਲੀਲਾ ਵੇਸ ਮੇਰਾ ਪਹਿਲਾ ਨਾਮ ਸੀ। ਦਿਲਾਵੇਜ਼ਾਰ ਵੇਸ ਨੂੰ ਇੱਥੇ ਲੰਬੇ ਪਾ ਕੇ ਛੇਲਾ ਵੇਸ। ਦਿਲਾਵੇਜ਼ ਯਾਰ ਦਾ ਨਜ਼ਾਰਾ। ਲੀਲਾ ਵੇਸ ਦਿਲਾਵੇਜ਼ਾਰ ਆਏ ਤੂੰ। ਨਹੀਂ ਤੇ ਮੈਂ ਹੋਇਆ ਪੀਰਾਂ ਦੀ ਦੁਆ ਨਾਲ। ਅੱਛਾ ਤੂੰ ਹੋਇਆ ਵਾ? ਮੈਂ ਕਰਮਾਂ ਵਾਲਾ ਸੀ ਨਾ, ਪੀਰਾਂ ਦੀ ਦੁਆ ਨਾ ਹੋਇਆ? ਬਖਤਾਂ ਵਾਲਾ। ਇਧਰੋਂ ਦਿਲ ਵੇਸ ਨਹੀਂ ਹੈ ਤੂੰ, ਇਹ ਜਿੰਨਾ ਬੋਲਦਾ ਨਾ ਇਹ ਦਿਲ ਆਵਾਜ਼ ਆ। ਜਿਸ ਦਿਨ ਉਸਤਾਦ ਮੇਰੇ ਬੁੱਧ ਹੱਥ ਚੱਲਾ ਜਾਂਦਾ ਸੀ ਘਰ ਦੇ ਵਿੱਚ, ਜਿਸ ਦਿਨ ਮੇਰੀ ਪੈਦਾਇਸ਼ ਹੋਈ ਨਾ ਉਸ ਦਿਨ ਹੀ ਸਾਡੀ ਬੱਕਰੀ ਸੂਈ ਆ। ਹੁਣ ਤੇਰੇ ਲੈ ਲੈਂਦੇ ਇਧਰੋਂ ਨਾਨੀ ਦਾ ਫੋਨ ਚਲਾ ਗਿਆ, ਮੁਬਾਰਕ ਹੋਵੇ। ਅੱਬੂ ਨੇ ਕਿਹਾ ਅੱਲਾ ਨੇ ਪੁੱਤਰ ਦਿੱਤਾ। ਨਾਨੀ ਕਹਿੰਦੀ ਲੈ ਤੈਨੂੰ ਮੁਬਾਰਕ ਹੋਵੇ, ਮੱਝ ਵੀ ਸੂਬੀ, ਉਹਨੇ ਵੀ ਕਟਾ ਦਿੱਤਾ। ਤੇ 3 ਬੱਕਰੀਆਂ, 3 ਬੱਕਰੀਆਂ ਉਹ ਸਾਡੇ ਘਰ ਦੀਆਂ ਸੀਗੀਆਂ। ਯਾਨੀ ਕੋਈ ਟ੍ਰੇਲ ਹੀ ਵੱਜੀ ਪਦੈਸ਼ਾਂ ਦੀ। ਹਾਂਜੀ ਮਤਲਬ ਐਵੇਂ ਸਤੇਲ ਹੋ ਗਈ ਨਾ ਉਸਤਾਦ ਜੀ। ਹਾਂ, ਤਮਾਮ ਜਾਨਵਰ ਸੂਏ ਆ। ਸਾਰੇ ਜਾਨਵਰ ਕੰਬੋ ਪਦੈਸ਼ ਹੋਈ ਆ ਕੋਈ ਬੂਸਟ। ਜਿਹੜੇ ਪੀਰ ਸੀ ਨੇ ਮੇਰਾ ਪੁੱਛਦਾ ਆ ਕੇ ਦੱਸਿਆ ਕਿ ਅਸੀਂ ਅਨਬਰ ਤੈਨੂੰ ਖਾ ਵੀ ਦੇਖਿਆ, ਤੂੰ ਇੰਜਾ ਕਰਕੇ ਜ਼ਾਫਰਨ ਖਾਣ ਡਿਆ। ਜ਼ਾਫਰਾਂ ਹਾਂ ਜ਼ਾਫਰਾਂ ਦੀ ਬੁਰਕੀਆਂ। ਅੱਛਾ ਤੇਰੇ ਘਰ ਕੋਈ ਐਸਾ ਨੌਨਿਹਾਲ ਬੇਟਾ ਪੈਦਾ ਹੋਣਾ ਵਾ ਜਿਹਦੀ ਵਜ੍ਹਾ ਨਾਲ ਤੇਰੇ ਹਾਲਾਤ ਚੇਂਜ ਹੋ ਜਾਣੇ ਆ, ਕੋਈ ਯਕਦਮ ਕਰਕੇ ਤੇਰੀ ਲਾਈਫ 'ਚ ਬੂਸਟ ਹੋਣਾ ਵਾ। ਉਹ ਮੈਂ ਸੀ ਉਸਤਾਦ ਜੀ। ਉਹ ਤੂੰ ਜਦੋਂ ਪੈਦਾ ਹੋਇਆ? ਹਾਂਜੀ ਉਹ ਮੈਂ ਪੈਦਾ ਹੋਇਆ ਉਸਤਾਦ ਅੱਛਾ, ਉੱਥੋਂ ਹੀ ਯਾਨੀ ਕਿ ਫਿਰ ਦਿਨ ਬਦਲ ਗਏ ਤੁਹਾਡੇ? ਜੀ। ਪਿੰਡ ਦੀ ਪੈਦਾਇਸ਼ ਨਾ ਉਸਤਾਦ ਜੀ, ਉਦੋਂ ਬੈਕ ਬਣ ਗਿਆ। ਦਿਨ ਬਦਲ ਗਏ। ਹਾਂਜੀ ਦਿਨ ਬਦਲ ਕੇ ਸਾਜ ਮੰਗਲ ਸੀ ਬੁੱਧ ਹੋ ਗਿਆ। ਉਸਤਾਦ ਜੀ ਦਿਨ ਇਦਾਂ ਦੇ ਬਦਲੇ, ਖਾਲਾ ਟੱਕਿਆ ਸੀ ਜਦੋਂ ਪੈਦਾ ਹੋਇਆ, ਖਾਲਾ ਖੇਡ ਗਿਆ ਸਾਰਾ। ਜਦੋਂ ਕਾਲੇ ਸੀ ਬੈਕਵਨ ਹਾਰ ਦਾ ਪਿੰਡ ਦਾ ਕੋਈ ਰੌਲਾ ਚੱਲਣ ਡਿਆ ਸੀਗਾ। ਅੱਛਾ ਚੁੱਕਣ ਦਾ ਹਿਸਾਬ ਹੁੰਦਾ ਕਿ ਨਹਿਰ ਨਹੀਂ ਦੇਣੀ। ਮੇਰੇ ਬੂ ਕਹਿੰਦਾ ਜਿਸ ਦਿਨ ਤੂੰ ਪੈਦਾ ਹੋਇਆ ਨਾ ਉਸ ਦਿਨ ਸਾਡੇ ਪਿੰਡ ਦੀ ਨਹਿਰ ਭਲਾਈ ਹੋ ਗਈ, ਲੋਕਾਂ ਸਾਡੇ ਪਿੰਡ ਨੂੰ ਨਹਿਰ ਦੇ ਦਿੱਤੀ ਆ। ਅੱਛਾ, ਲੰਬੜਦਾਰ ਨੇ ਕਿਹਾ ਸੀ ਲੈ ਵੀ ਇਹ ਕੋਈ ਬੱਚਾ ਕਿਸੇ ਘਰ ਪੈਦਾ ਹੋਇਆ ਵਾ ਕਹਿੰਦਾ ਹੀ ਇੰਨਾ ਬੱਚਾ ਪੈਦਾ ਹੋ ਰਿਹਾ ਸੀ, ਉਹਨਾਂ ਨੇ ਕਿਹਾ ਨਹਿਰ 'ਚ ਨਵਾਓ, ਚਲੋ ਇਹਨਾਂ ਨੂੰ ਦਿਓ ਨੇ। ਸਹੀ ਆ, ਹਕੂਮਤ ਬੜੇ ਸੋਚ ਸਮਝ ਕੇ ਫੈਸਲੇ ਨਹਾਉਣਾ ਸੀ ਕਰਵਾਉਣਾ। ਭਾਜੀ, ਨਹਾਉਣਾ ਸੀ। ਉਹਨਾਂ ਨੂੰ ਪਤਾ ਚੱਲ ਜਾਂਦਾ ਕਿ ਐਸਾ ਬੱਚਾ ਆ ਰਿਹਾ। ਅੱਛਾ। ਲੰਬੜਦਾਰ ਜਿਹੜਾ ਪਿੰਡ ਦਾ ਸੀ ਉਹਨੇ ਹਰਨ ਗਿਫਟ ਕੀਤਾ ਮੇਰੇ ਪੁੱਤ ਨੂੰ ਕਿ ਯਾਰ ਇਸ ਬੱਚੇ ਦੇ ਉੱਤੋਂ ਵਾਰ ਕਰ, ਹਰਨ ਨੂੰ ਹੱਥ ਲਵਾ। ਹਾਰਨ ਨਹੀਂ ਜੀ, ਹਾਰਨ ਗਿਫਟ ਕੀਤਾ ਸੀਗਾ, ਬੱਚਾ ਗੂੰਗਾ ਸੀ। ਕਹਿੰਦਾ ਇਹ ਬਜਾ ਦਿਆ ਕਰੋ, ਸਾਨੂੰ ਪਤਾ ਚੱਲੀ ਜਾਏਗਾ ਕਿ ਬੱਚਾ ਜਿਉਂਦਾ ਬੱਚਾ ਹੈ। ਹੀ ਹੁੰਦਾ ਆ। ਅੱਛਾ, ਹਰਨ ਗਿਫਟ ਕੀਤਾ ਤੁਹਾਡੇ? ਇਹ ਨਾ ਕੁਦਰਤੀ ਤੌਰ ਤੇ ਤੁਸੀਂ ਦੇਖਣਾ ਵਾ, ਇੱਥੇ ਕਾਲੀ ਧਾਰੀ ਬਣਦੀ ਹੈ, ਕਾਲੀ ਧਾਰੀ। ਉਹ ਵਾਲ ਟੁੱਟ ਕੇ ਬਸਿਆ ਕਾਲੀ ਭਾਈ। ਢਾੜੀ। ਇਹ ਬਖਤਾਵਰ ਹੁਣ ਮੇਰੀ ਦਾਦੀ ਹੁਣ ਜ਼ਿੱਦੇ ਪੈ ਗਈ ਮੈਂ ਨਾਮ ਰੱਖਣਾ ਬਖਤਾਵਰ। ਓਏ ਹੋਏ, ਬਖਤਾਵਰ ਤੇਰਾ? ਹਾਂਜੀ। ਹੁਣ ਦਾਦਾ ਕਵੇ ਨਹੀਂ ਵੀ ਮੁੰਡਾ ਮੇਰੇ ਤੇ ਗਿਆ ਵਾ। ਮੈਂ ਸੋਹਣਾ ਬੜਾ ਸੀ ਉਸਤਾਦ ਜੀ, ਮੈਨੂੰ ਬਚਪਨ ਦੇ ਵਿੱਚ ਲੋਕੀ ਸਾਰੇ ਕਹਿੰਦੇ ਲਗਾਟ ਮੂੰਹੇ ਹੋ ਰਿਹਾ ਹੈ। ਉਈ, ਲਗਾਟ ਤੁਹਾਨੂੰ ਪਤਾ ਖੂਬਸੂਰਤ ਲਾਲ। ਉਹ ਲਗਾੜ ਮੂੰਹੇ। ਅੱਛਾ। ਇਹ ਫਿਰ ਖਿੱਚਦਾ ਸੀਗਾ ਕਿੰਨੇ ਗਿਆ। ਆਹ, ਐਵੇਂ ਉਹ ਸਾਰੇ ਉਹ ਸੇਬ ਵਰਗੇ ਆ ਰਿਹਾ ਓਏ ਯਾਰ ਕੀ ਬਾਤ ਹੈ। ਐ ਸਾਰੇ ਕਰਾਂ ਉਹ ਮਾਰਦੇ ਆ ਯਾਰ ਦਿਖਾਓ ਐ ਚਲੋ। ਆਹ, ਅੱਛਾ, ਉਹਦੇ ਦਫਾ ਵੀ ਕਹਿਣਾ ਲਾੜਨਾ। ਪਿਆ ਸੀ ਬੱਚੇ ਦੇ ਛੋਟੇ ਲੀਚੀ, ਉਹ ਨਹੀਂ ਕਿਹਾ ਕਿਸੇ ਨੇ ਉਹਦਾ ਲੀਚੀ? ਨਹੀਂ ਸਾਜੀ ਉਹ ਉਹ ਲੀਚੀ ਮੂੰਹੇ। ਨਹੀਂ ਸਾਜੀ ਉਹ ਖਰੋਟ ਮੂੰਹੇ, ਹਾਂ, ਨਹੀਂ ਹੁਣ ਉਹ ਕਿਉਂ ਤਾਰ ਮੂੰਹੇ, ਕੇਲਾ ਮੂੰਹੇ, ਇਹਦਾ ਉਹ ਕਿਸੇ ਨੇ ਨਹੀਂ ਕਿਹਾ। ਖਰਬੂਜ਼ਾ ਮੂੰਹੇ, ਦਵਾੜਾ ਮੂੰਹੇ, ਕਿਸੇ ਨੇ ਨਹੀਂ ਕਿਹਾ। ਬੇਰ ਮੂੰਹੇ, ਹਾਂ ਸਟ੍ਰਾਬੇਰੀ ਉਹ ਮੂੰਹੇ। ਮਲੋਕ ਮੂੰਹੇ, ਇਹ ਚੀਜ਼ਾਂ ਤੇਰੇ ਨਹੀਂ, ਨਹੀਂ, ਇਹਨਾਂ ਦੇ ਘਰ ਦੇ ਕੋਲ ਗੋਦਾਮ ਸੀ। ਹਾਂ, ਉੱਥੇ ਨਾਰੀਅਲ ਦੀਆਂ ਗਿਰੀਆਂ ਨਾ ਉਹ ਲੋਕੀ ਰੱਖਦੇ ਸੀ, ਉਹ ਤੋਂ ਚੋਰੀ ਕਰਦਾ ਸੀ। ਇਹਨੂੰ ਕਿਸੇ ਨੇ ਪੁੱਛਿਆ ਆ ਕੀ, ਕਹਿੰਦਾ ਇਹ ਗੋਦਾਮ ਦੀ ਗਿਰੀ ਹੈ। ਹੁਣ ਰੌਲਾ ਬਣ ਗਿਆ ਦਾਦੀ ਔਰ ਦਾਦੇ ਦੇ ਵਿੱਚ। ਦਾਦੀ ਕਹਿੰਦੀ ਸੀ ਮੈਂ ਨਾਮ ਰੱਖਣਾ ਬਖਤਾਵਰ ਤੇ ਦਾਦਾ ਕਹਿੰਦਾ ਸੀ ਮੈਂ ਨਾਮ ਰੱਖਣਾ ਸ਼ਹਿਨਸ਼ਾਹ। 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 ਤੇ ਦਾਦੀ ਕਹਿੰਦੀ ਬਖਤਾਵਰ। ਬਖਤਾਵਰ। ਦਾਦੀ ਨੂੰ ਹੁਣ ਇਹ ਸੀਗਾ ਕਿ ਇਹ ਇਧਰੋਂ ਇਹ ਪੈਦਾ ਹੋਇਆ, ਇਧਰੋਂ ਇਹਦੀ ਲੇਅਰ ਬਚੀ ਆ, ਉਧਰੋਂ ਬੱਕਰੀ ਦੇ ਤੇਰੇ ਸ਼ਰਾਰਗਾਂ ਦੀ ਲੇਅਰ ਬਚੀ ਆ। ਇਹ ਲੇਅਰ 'ਚ ਫਰਕ ਆ, ਮੈਂ ਬਖਤਾਵਰ ਰੱਖਣਾ। ਅੱਛਾ, ਕੁਛ ਤਾਰਿਆਂ ਦੇ ਗਰਦੇ ਦੇ ਕਾਰਨ ਕਰਦੇ ਅੱਬੂ ਜੀ ਨੇ ਗੱਲਾਂ ਨਹੀਂ ਹੁੰਦਾ ਪੀਰਾਂ ਦਾ ਗੱਲਾਂ, ਚੱਕ ਲਿਆ ਸੀ। ਉਹਨੂੰ ਰੰਗ ਕਰਾ ਕੇ ਮੇਰੇ ਗਲੇ ਹੋਂਠ ਹੀ ਚਮਕਦੇ ਸੀਗੇ। ਅੱਛਾ ਅੱਛਾ। ਮੇਰੇ ਧਾਰੀ ਜੀ ਬਣਦੀ ਸੀ ਕਾਲੀ ਧਾਰੀ ਆ, ਐਵੇਂ ਕੁਦਰਤੀ ਮੇਰੇ ਸੁਰਮਾ ਪਾਇਆ ਹੁੰਦਾ ਸੀ। ਦੇਖੀ ਨਹੀਂ ਅੰਦਰ ਚੱਲ ਜਾ, ਲੰਘ ਜਾ, ਗਾਂ ਚੱਲ ਜਾ। ਨਹੀਂ ਨਹੀਂ ਭਾਜੀ, ਅੱਛਾ ਅੱਛਾ, ਫਿਰ ਹਾਂ, ਹਾਂ ਇੱਥੇ ਕੁਦਰਤੀ ਸੁਰਮਾ ਪਾਇਆ ਹੋਣਾ ਹਾਂ, ਸਹੀ ਗੱਲ। ਹੈਗਾ ਨਾ। ਉਹ ਤਾਂ ਦਹਾ ਕਰ ਉਹਨਾਂ ਨੂੰ ਦਹਾ। ਆ ਦੇਖੋ ਜੀ ਭਾਈ, ਇੱਥੇ ਨਾ ਇੱਕ ਧਾਰੀ ਜੀ ਬਣਦੀ ਆ, ਇੱਥੇ ਮੌਕਾ ਹੈਗਾ, ਦੇਖੀ ਕੱਟਾ ਮੌਕਾ ਹੈਗਾ ਹੈਗਾ। ਇਹੀ ਮੌਕਾ ਮੌਕਾ ਹੀ ਮੌਕਾ ਤੇਰੇ ਕੋ। ਅੱਜ ਪੂਰਾ ਮੌਕਾ। ਆਹੋ, ਅੱਛਾ। ਨਹੀਂ ਨਹੀਂ, ਕਿਸੇ ਨੇ ਕੋਈ ਐਸੀ ਕੋਈ ਚੀਜ਼ ਪਾਈ ਹੋਵੇ ਵੀ ਬੱਲੇ ਬੱਲੇ ਹੋ ਗਈ ਹੋਵੇ। ਮੇਰੀ ਫੁੱਫੋ ਜਾਨ। ਕੁੱਪੀਆਂ ਯਾਰ, ਕੁੱਪੀਆਂ ਵਰਗਾ ਘੱਟ ਹੀ ਪਿਆਰ ਲੱਭਦਾ ਪਤੀ। ਅੱਛਾ ਫੁੱਫੋ ਦੀ ਪਹਿਲੇ ਜ਼ਿੱਦ ਸੀਗੀ ਕਿ ਮੇਰਾ ਨਾਮ ਰੱਖਣਾ ਜ਼ੋਰਾਵਰ। ਜ਼ੋਰਾਵਰ। ਮੇਰਾ ਨਾਮ ਜ਼ੋਰਾਵਰ। ਜ਼ੋਰਾਵਰ ਪਰੇ। ਉਸਤਾਦ ਜੀ, ਅੱਛਾ। ਮੈਂ ਇੱਕ ਹਿਸਾਬ ਲਾਇਆ ਕਿ ਜਿੰਨੇ ਇਹਦੇ ਨਾਮ ਪਾਣਾ ਚਾਹੁੰਦੇ ਨਾ ਉਹ ਗਲਤ ਨਾਮ ਪਾ ਰਹੇ। ਆਵਰ ਦਾ ਉਰਦੂ ਕੀ ਹੈ? 1 ਆਵਰ, 2 ਆਵਰ, ਘੰਟਾ। ਕਿੱਦਾਂ? ਹਾਂ, ਆਵਰ। ਹਾਂ, ਜ਼ੋਰਾ ਆਵਰ। ਹਾਂਜੀ। ਜ਼ੋਰਾ ਘੰਟਾ। ਹਾਂਜੀ, ਹਾਂ। ਇਹ ਕੀ ਨਾਮ? ਉਹ ਜ਼ੋਰਾਵਰ ਨਾਮ ਸੀਗਾ ਯਾਰ, ਵੀ ਜੋਸ਼ ਵਾਲਾ ਜਵਾਨ। ਅੱਛਾ, ਹੋਰ ਕਿ ਪੁੱਪੀ ਨੇ ਕੀ ਕੀਤਾ? ਫੁੱਫੀ ਨੇ 9 ਲੱਖਾਂ ਪਾਇਆ ਸੀ ਮੈਨੂੰ। ਉਹਦੇ ਕੋਲ ਲੈ ਕੇ ਅਮਿਤਾਭ ਬੱਚਨ ਕੋ।
ਜਿਹੜੀ ਗਾਣਾ ਕਰਨ ਲਈ ਸੀ ਉਹ ਫੁੱਫੋ ਦੀ। ਹਾਂ 9 ਲੱਖਾਂ ਪਾ ਗਈ ਪੁੱਪੀ ਤੇ ਇਹਨਾਂ ਦੇ ਹਾਲਾਤ ਮਾੜੇ ਹੋ ਗਏ, ਫਿਰ 3.5 ਲੱਖਾਂ ਦਾ ਵੇਚਿਆ ਉਹ। 9 ਲੱਖਾਂ ਪਾ ਕੇ ਗਈ ਹੈ ਹਲੇ ਫੁੱਫੋ, ਤੇ ਉਧਰੋਂ ਇੱਕ ਬੰਦਾ ਬੋਤਲ ਫੜ ਕੇ ਆਇਆ, ਇਸੇ ਆਗੇ ਕੀ ਅਬ ਦਾਸਤਾਂ 9 ਲੱਖਾਂ ਪਾ ਕੇ ਗਈ ਤੇ ਉਸ ਤੋਂ ਬਾਅਦ ਐਂ ਕਰੀ ਜਾਣ। ਨਹੀਂ ਉਹਨੇ ਪਾਇਆ ਨਹੀਂ। ਇਹ ਜਦੋਂ ਪੁੱਪੀ ਨੂੰ ਵੇਖਣ ਆਈ ਇਹ ਨਿੱਕਾ ਹੀ ਇੰਜ ਕਹਿੰਦਾ ਸੀ, ਉਹ ਜੇ 9 ਲੱਖਾਂ ਪਵਾ ਦੇ ਰਹੇ ਹੋ ਪੁੱਪੀ ਦੀਵਾਨੀ। ਮੈਂ ਕਿਹਾ ਚੱਲ ਮੇਰੇ ਪੁੱਤ ਨੇ ਪਹਿਲੀ ਵਾਰੀ ਕਿਹਾ ਮੈਂ ਫੁੱਫੋ ਨੇ 9 ਲੱਖਾਂ ਪਾਇਆ ਤਾਂ ਫੇਰ ਕਹਿੰਦਾ ਚੀਆ ਫੁੱਫੋ ਤੇਰੀਆਂ ਖੇਡਾਂ। ਜ਼ਿੰਦਗੀ ਦੀ ਪਹਿਲੀ ਸੈਂਡਿੰਗ ਹੀ ਵੱਡੀ ਹੋ ਗਈ। ਉਹਨੇ 9 ਲੱਖਾਂ ਪਾਇਆ ਤੇ ਅੱਬਾ ਉੱਤੇ ਹੱਥ ਨਾਲ ਘੁੱਗਲ ਖੜਕਾਉਂਦੇ। ਪੁੱਪੋ 9 ਲੱਖਾਂ ਪਾ ਕੇ ਘਰ ਜਾਈ, ਫੁੱਫੜ ਨੇ ਬੰਨ ਲਈ। ਉਹਨੇ ਕਿਹਾ ਮੇਰੀ ਸਾਰੀ ਜ਼ਿੰਦਗੀ ਦੀ ਕੀਤੀ ਕਰਾਈ ਤੂੰ ਕਿਹਨੂੰ ਪਾਏ। ਕਹਿੰਦੇ ਪੱਪੂ ਆ ਗਏ ਤੇ ਪਿਓ ਨੂੰ ਕਹਿ ਰਹੀ ਭਰਾਵਾ ਉਹ ਮੁੰਡੇ ਦੇ ਗਲੇ ਚੋਂ ਲਾ ਦੇ, ਉਹ ਤੇ ਤੇਰਾ ਭਣਵਈਆ ਰਾਤ ਦਾ ਬਹੁਤ ਭੜਕਦੇ ਆ। ਉਸਤਾਦ ਜੀ ਤੁਸੀਂ ਕਹਿਣਾ ਯਾਰ ਝੂਠ ਬੋਲਦਾ ਹੈ, ਮੈਨੂੰ ਮੇਰੇ ਅੱਬਾ ਜੀ ਨੇ ਦੱਸਿਆ ਵਾ। ਮੇਰੇ ਨਾ ਇੰਜ ਕਰਕੇ ਫੁੱਫੜ ਜੀ ਨੇ ਕਿਹਾ ਦੀ ਕਮੀਜ਼ ਉਤਾਰੋ, ਮੈਂ ਇਹਦਾ ਨਾ ਜਿਸਮ ਦੇਖਣਾ ਚਾਹੁੰਦੀ ਆ। ਮੈਂ ਆਪਣੇ ਪੁੱਤ ਨੂੰ ਆਪਣੇ ਹੱਥੀ ਜਿਹੜਾ ਨਵਾ ਕੇ, ਮੇਰੀ ਧੁਨੀ ਚੋਂ ਖੁਸ਼ਬੂ ਬਹੁਤ ਆਉਂਦੀ ਸੀਗੀ। ਹਾਂ ਕਸਤੂਰੀ ਡਿਸਕਟ ਹੈ। ਹਾਂ ਕਹਿੰਦੇ ਯਾਰ ਉਹ ਕੀ ਖੁਸ਼ਬੂ ਕਾਦੀ ਆ? ਧੁੰਨੀ ਹਾਂ ਕਸਤੂਰੀ ਹੋ ਗਈ ਸੀ ਤੇਰੇ। ਉਹਨਾਂ ਨੂੰ ਬਾਅਦ ਚ ਪਤਾ ਚੱਲਿਆ ਇੰਨਾ ਡਿਲੀਸ਼ੀਆ ਦਾ ਪਰਫਿਊਮ ਡੋਲਿਆ। ਓਏ ਉਹ ਪਾਊਡਰ ਇਕੱਠਾ ਹੋਇਆ ਸੀ ਜਿਹੜਾ ਰੋਜ਼ ਮਾਲ ਆਉਂਦੀ ਸੀ ਨਾ ਪਾਊਡਰ, ਉਹ ਢੇਲੇ ਬਣੇ ਸੀ। ਉਹ ਮੇਰੇ ਬਦਨ ਦੇ ਵਿੱਚ ਨਾ ਕੁਦਰਤੀ ਵੀ ਖੁਸ਼ਬੂ ਸੀ ਬੱਚਿਆਂ ਵਾਲੀ, ਜਿਹੜੀ ਬੱਚਿਆਂ ਦੇ ਵਿੱਚ ਹੁੰਦੀ ਨਹੀਂ ਇੰਨੇ ਕਰਕੇ। ਹਾਂਜੀ ਹਾਂਜੀ ਛੋਟਾ ਦਾ ਲਾਈਫ ਬॉय ਖਾ ਗਿਆ ਸੀ ਏਦਾਂ, ਉਹ ਫਿਰ ਧੁੰਨੀ ਚੋਂ ਨਿਕਲਦੀ ਸੀ ਖੁਸ਼ਬੂ ਦੀ। ਸਾਰੇ ਕਹਿੰਦੇ ਸੀ ਇਹ ਖੁਸ਼ਬੂ ਜੀ ਕਿੱਥੋਂ ਆ ਤੇਰੀ? ਅੱਛਾ ਅੱਬਾ ਜੀ ਮੈਨੂੰ ਇਸ ਕਰਕੇ 4-5 ਤੇ ਲੜਾ। ਨਹੀਂ ਤੇ ਉਹ ਤੈਨੂੰ ਗੁੜਤੀ ਕਿਹਨੇ ਦਿੱਤੀ? ਨਾਨਾ ਅੱਬੂ ਨੇ। ਅੱਛਾ ਕਿਸ ਚੀਜ਼ ਦੀ? ਅਰਾਨੀ ਸ਼ਹਿਦ ਉੱਤੇ ਹਲਕਾ ਜਿਹਾ ਇੰਜ ਕਰਕੇ ਖਜੂਰ ਘਸਾ ਕੇ ਉਹ ਇੰਜ ਕਰਕੇ ਉਹਨੂੰ ਛੁਡਾਇਆ ਸੀ ਸਾਰੇ। ਮਤਲਬ ਐ ਚਲਾਇਆ ਯਾਰ। ਐਂਚ ਗੁੜਤੀ ਕੌਣ ਦਿੰਦਾ ਯਾਰ? ਬਾਜੀ ਉਦੋਂ ਮੇਰਾ ਬੜਾ ਛੋਟਾ ਸੀਗਾ ਯਾਰ ਇੰਜ ਗੁੜਤੀ ਉਹਦੇ ਨਾਲ ਦਿੱਤੀ ਜਾਂਦੀ ਹੈ, ਮਾੜਾ ਜਿਹਾ ਚਟਾਇਆ ਜਾਂਦਾ ਵਾ ਵੀ ਆ ਗੁੜਤੀ ਰਾਣੀ ਹੈ ਜੀ। ਇੰਜ ਗੁੜਤੀ ਇਹ ਕਿਹੜੀ ਗੁੜਤੀ ਹੋਈ? ਜਦੋਂ ਮੈਂ ਐਡਾ ਮੈਨੇ ਕੋਈ ਮੁੰਡਾ ਕੀਤਾ ਅੱਜ ਨਾ। ਅੱਛਾ ਤੈਨੂੰ ਇੰਜ ਉਹਨਾਂ ਨੇ ਲੱਕ ਤੋਂ ਫੜਿਆ, ਲੱਕ ਤੋਂ ਫੜ ਕੇ ਤੈਨੂੰ ਇੰਜ ਕਰ ਲਿਆ, ਤੇਰਾ ਮੂੰਹ ਇੱਥੇ ਆ ਗਿਆ ਤੇ ਉਹਨਾਂ ਨੇ ਇੰਜ ਗੁੜਤੀ ਦੇ ਦਿੱਤੀ। ਉਹੀ ਗਿਆ ਉਹਨਾਂ ਨੇ ਇੰਜ ਗੁੜਤੀ ਦੇ ਕੇ ਛੱਡਿਆ ਤੇ ਉਹ ਗਿਆ ਦਾਦਾ ਜੀ ਨੇ ਕਹਿ ਰਿਹਾ ਮੂੰਹ ਗੁੱਟੀ ਤੇ ਕਰ। ਹਾਂ ਗੁੜਤੀ ਤੇ ਮੂੰਹ ਆਇਆ। ਅੱਜ ਪਹਿਲੇ ਥੋੜੀ ਛੋਟੀ ਸੀ ਨਾ ਆਹੋ ਇੱਧਰ ਐ ਕਰਵਾਇਆ ਤਾਂ। ਅੱਛਾ ਬਾਅਦ ਚ ਐ ਕਰ ਕਰਕੇ ਬਾਅਦ ਕੀਤਾ ਪਤਾ। ਅੱਛਾ ਅੱਛਾ ਜਿੱਦਣ ਮੇਰੀ ਪੈਦਾਇਸ਼ ਮੇਰੇ ਰਾਨੀ ਕੰਬਲ ਦੀ ਕੁੜਤੀ ਕਿਹਦੀ ਕੀ? ਰਾਨੀ ਕੰਬਲ ਅਰਾਨੀ ਸ਼ਹਿਦ ਬੜਾ ਨਾਯਾਬ ਹੁੰਦਾ, ਬੜਾ ਮਹਿੰਗਾ ਹੁੰਦਾ। ਹਾਂ ਰਾਨੀ ਸ਼ਹਿਦ ਛੋਟੀ ਮੱਖੀ ਦਾ। ਹਾਂ ਠੀਕ। ਤੇ ਜਿੱਦਣ ਮੇਰੀ ਪੈਦਾਇਸ਼ ਹੋਈ ਆ, ਲੰਬੜਦਾਰ ਦਾ ਮੁੰਡਾ ਨਾ 302 ਦਾ ਕੇਸ ਸੀ, ਉੱਤੇ ਉਹਨੂੰ ਕਤਲ ਕੀਤਾ ਸੀ, ਉਹ ਰਿਹਾ ਹੋ ਗਿਆ। ਓਏ ਯਾਰ ਵਾਹ ਬਰਕਤ ਨੇ। ਉਹ ਪਤਾ ਕਿਉਂ ਉਹਨੇ ਉਹਨਾਂ ਨੇ ਦੇਖਿਆ ਜੰਪਿਆ, ਉਹਨਾਂ ਨੇ ਕਿਹਾ ਭਾਈ ਇਹ ਜੰਪਿਆ ਵਾ, ਇਸ ਤੋਂ ਸਾਡੇ ਮੁੰਡੇ ਦਾ ਉਹਨੇ ਚ ਕੋਈ ਕਸੂਰ ਨਹੀਂ ਹੈ, ਇਹਨੂੰ ਰਿਹਾ ਛੱਡ ਦਿਓ। ਹਾਂ ਤੇ ਪੀਰਾਂ ਨੂੰ ਦੇਖੋ ਅੱਬਾ ਜੀ ਨੇ ਪੂਰਾ ਦਰਬਾਰ ਰੰਗ ਕਰਾ ਕੀਤਾ, ਸਾਰਾ ਹਰਾ ਹਾਰੇ ਕਰਾਤਾ। ਯੂ ਫੋਨ ਵਾਲਿਆਂ ਦਾ ਔਰ ਉੱਤੇ ਲਿਖਾਇਆ ਜਗ੍ਹਾ ਜਗ੍ਹਾ ਤੇ ਇਹਦੇ ਕੋਲੋਂ ਮੁੰਡਾ ਨਾ ਮੰਗਿਓ। ਉਸਤਾਦ ਜੀ ਉਹ ਤਾਂ ਪੁੱਛਿਆ ਨਹੀਂ ਨੱਕ ਕਿੰਨੇ ਬਣਾਇਆ, ਸਿਰ ਕਿੰਨੇ ਬਣਾਇਆ? ਹਾਂ ਮੱਥਾ ਕਿੰਨੇ ਬਣਾਇਆ ਤੇਰਾ? ਲੇਕਿਨ ਖਰਾਜੀ ਕੋ ਬਣਾਉਣਾ ਅੰਮੀ ਜੀ ਨੇ ਬਣਾਉਣਾ ਵਾ, ਸਿਰ ਅੰਮੀ ਜੀ ਸਾਰਾ ਕੁਝ। ਅੰਮੀ ਜੀ ਮੈਂ ਤੁਸੀਂ ਇੱਥੇ ਮੇਰੇ ਹਲਕੇ ਜ਼ਿਆਦਾ ਜ਼ੋਰ ਨਹੀਂ ਸੀ ਪਾਉਂਦੇ, ਮੇਰਾ ਵੇਖਿਆ ਹੋਇਆ ਸੀ ਸਿਰ, ਹਾਂ ਹਾਂ ਮੈਂ ਨਰਮੋ ਮੁਲਾਇਮ ਸੀ। ਹਰ ਸ਼ੈ ਬਣਾਇਆ ਇਹਨੂੰ, ਲੇਕਿਨ ਉਹਨਾਂ ਨੇ ਆਪਣਾ ਬੱਚਾ ਨਹੀਂ ਬਣਾਇਆ। ਇਹ ਮੇਰਾ ਪੁੱਤਰ ਨਹੀਂ। ਉਸਤਾਦ ਜੀ ਨੱਕ ਬਣਾਉਂਦੇ ਬਣਾਉਂਦੇ ਐ ਗੱਲਾਂ ਕਰਦੇ ਤੇ ਨਾਲੇ ਉਹ ਐ ਨੂੰ ਮੁੜ ਗਿਆ ਉਹਦੇ। ਨਹੀਂ ਇਹਦਾ ਮੱਥਾ ਬਣਾਇਆ ਮੈਂ ਹਲਕਾ ਜਿਹਾ ਬੱਤੀ ਲੈ ਕੇ ਨਾ ਸੇਕ ਦੇ ਕੇ ਨਾਲ। ਮੇਰੇ ਨਾ ਅੰਮੀ ਜੀ ਇੰਜੀਨ ਸੀ ਕਰਦੇ। ਯਾਰ ਇੱਟ ਫੜ ਕੇ ਨਾ ਇੱਥੋਂ ਨੂੰ ਧੌਣ ਤੋਂ ਪੁੱਠਾ ਫੜ ਕੇ ਮਾਰਦੀ ਹੁੰਦੀ ਮਾਨ ਸਿਰ ਬਣਾਉਣ ਨੂੰ। ਸਿਰ ਬਣਨ ਦਿਆ ਸੀ। ਔਰ ਮੇਰੇ ਪੁੱਤ ਡੈਂਟਰਾਂ ਵਾਲੀ ਥੋੜੀ ਨਾਲ ਉਹਨਾਂ ਨੇ ਮਾੜਾ ਜਿਹਾ ਕੱਪੜਾ ਰੱਖ ਕੇ ਆਏ, ਸੱਟਾਂ ਹਲਕੀਆਂ ਹਲਕੀਆਂ ਲਾਈਆਂ। ਨਹੀਂ ਇੱਟ ਦੇ ਉੱਤੇ ਮਾਰਦੇ ਰਹੇ ਨਾ, ਇੱਟ ਦੇ ਉੱਤੇ ਜੋ ਲਿਖਿਆ ਜੋ ਵੀ ਆਰਐਸ ਲਿਖਿਆ ਵਿੱਚ ਇੰਜ ਕਰਕੇ ਇੰਜ ਬਣੀ ਹੈ ਵਿੱਚ। ਉਸਤਾਦ ਜੀ ਸਿਰ ਬਣਾ ਲਿਓ ਮਸ਼ੀਨ ਜੀ ਤੁੰਨੇ ਆ ਤੋਂ ਐ ਕਰਨ ਦੇ ਸਿਰ ਬਣਾਉਣ ਦੇ ਔਰ ਹੁੰਦਾ ਫੇਰਨ ਦੇ ਉੱਤੇ। ਔਰ ਜਿਹਦੇ ਚ ਪਾ ਕੇ ਚੱਕੇ ਚ ਤਾਰਾਂ ਨਹੀਂ ਪਾਈ ਦੀਆਂ, ਉਹ ਗੋਲ 2 ਕੰਨਾਂ ਵਾਲਾ, ਉਹਦੇ ਚ ਬਣਾ ਕੇ ਇਹਦਾ ਸਿਰ ਬਣਾਇਆ। ਮੇਰਾ ਸਾਰਾ ਕੁਝ ਕੁਦਰਤ ਸੀ। ਮੈਂ ਤਾਂ ਦੱਸਿਆ ਮੇਰੀ ਜ਼ਿਆਦਾ ਇੱਥੇ ਵਜ਼ਨ ਸੀ ਪਾਉਂਦੇ, ਮੇਰਾ ਸਿਰ ਮੁੜ ਜਾਂਦਾ ਸੀ। ਐ ਮੇਰਾ ਸਿਰ ਇਕੱਠਾ ਹੋਇਆ ਵਾ, ਤੁਸੀਂ ਛੱਡ ਕੇ ਗਏ ਫਿਰ ਸਿਰ ਐ ਗੋਲ ਹੋਣਾ ਨਿਕਲ ਬਾਹਰ ਆਉਣਾ। ਅੱਛਾ ਤੇ ਤੈਨੂੰ ਝਲੂੰਗੀ ਚ ਪਾਉਂਦੇ ਰਹੇ ਘਰ ਚ ਵਾਕ ਕਰ ਤੂੰ ਖੇਡਿਆ ਤੂੰ? ਤੁਸੀਂ ਬੱਚਾ ਜਦੋਂ ਧਰੇਕ ਦੇ ਨਾਲ ਬੱਚੇ ਦੀ ਝਲੂੰਗੀ ਬੰਨੋਗੇ ਨਾ, ਬੱਚੇ ਨੂੰ ਫੋੜਾ ਵਿੱਚ ਨਹੀਂ ਨਿਕਲੂਗਾ। ਅੱਛਾ ਤਰੀਕ ਮੇਰੀ ਝਲੂੰਗੀ ਬਣੀ ਸੀ ਧਰੇਕ ਦੇ ਨਾਲ, ਤਰੀਕ ਧਰੇਕ ਦੇ ਨਾਲ ਝਲੂੰਗੀ ਬਣੀ, ਮੇਰੇ ਫੋੜਾ ਵਿੱਚ ਪਿਆ ਸੀ। ਮੇਰਾ ਜਿਸਮ ਦੂਧੀਆ ਜਿਹਾ ਸੀਗਾ, ਦੂਧੀਆ ਜਿਸਮ ਸੀਗਾ ਹਲਕਾ ਹਲਕਾ ਨਾ, ਤੇ ਹਲਕੀ ਹਲਕੀ ਭੂਰ ਜੀ ਪੈਂਦੀ ਸੀ, ਧਾਰੀ ਬਣਦੀ ਸੀ ਮੇਰੇ, ਯਾਨੀ ਕਿ ਹਲਕੀ ਹਲਕੀ ਨਾ ਸੁੱਕੀ ਜੀ। ਧਾਰੀ ਤੇਰੇ ਬਹੁਤ ਪਾਉਂਦੀ, ਕਦੀ ਅੱਖ ਤੇ ਧਾਰੀ ਪਾਉਂਦੀ ਤੇਰੇ, ਕਦੀ ਉਹ ਸੁੱਕੀ ਮਾਇ ਨਾ ਜਿਵੇਂ ਵਾਟਰ ਟੈਪ ਨਹੀਂ ਹੁੰਦਾ, ਇਹ ਸਿਸਟਮ ਦੇ ਸਾਰ ਫੀਡਰ ਦੁੱਧ ਚ ਪੀਂਦਾ ਰਿਹਾ? ਡੋਕੇ ਅੱਛਾ ਡੋਕੇ ਮੱਝਾਂ ਕਰਦੀਆਂ ਸੀ ਨਾ ਸਾਈਂ ਡੋਕੇ। ਮੈਂ ਤਾਂ ਦੱਸਣਾ ਜਿੱਦਣ ਮੈਨੂੰ ਸਾਰੇ ਪਿੰਡ ਨੂੰ ਪੂਰਾ ਪਿੰਡ ਦੇਖਣਾ ਹੈ ਨਾ, ਆ ਨੰਨੀਆਂ ਮੁੰਨੀਆਂ ਉਂਗਲਾਂ ਸੀ ਨਾ, ਇੰਨੀਆਂ ਉਂਗਲਾਂ ਸੀਗਾ ਉਸਤਾਦ ਜੀ, ਇੱਥੇ ਤੱਕ ਸੋਨੇ ਨਾਲ ਭਰ ਗਈਆਂ। ਓਏ ਅੱਛਾ
ਕਿਸੇ ਨੇ ਤੋਲੇ ਦੀ ਅੰਗੂਠੀ ਪਾ, ਕਿਸੇ ਨੇ 1.5 ਤੋਲੇ ਦੀ, ਤਾਂ ਉਸੇ ਉਂਗਲਾਂ ਇੱਥੇ ਤੱਕ ਭਾਰ ਇੱਥੇ ਤੱਕ ਹੀ। ਅੱਛਾ ਤਾਂ ਦੀ ਵਿੰਗੀਆਂ ਹੋਈਆਂ ਹੁਣ ਉਦੋਂ ਦੀਆਂ ਭਾਰ ਨਾਲ ਵਿੰਗੀਆਂ ਹੋ ਪੂਰਾ ਗਈਆਂ। ਪਿੰਡ ਦੇਖਣ ਆਇਆ ਸੀ 2-3 ਦਿਨ, ਫਿਰ ਉਹਨਾਂ ਨੂੰ ਨੀਂਦ ਨਹੀਂ ਆਈ ਸਾਰੀ। ਮੈਂ ਕਹਿੰਦਾ ਇਹਦਾ ਤਾਇਆ ਸੰਗਲ ਪਾ ਗਿਆ ਸੋਨੇ ਦਾ ਇਹਨੂੰ, ਅੱਛਾ ਜੀ। ਨਾਲ ਬਾਹਰ ਬਣ ਗਿਆ। ਸੋਨੇ ਦਾ ਉਸਤਾਦ ਜੀ ਇੰਨਾ ਕੁ ਪਿਆਲਾ ਦਿੱਤਾ ਇਹਨੂੰ ਗਿਫਟ, ਉਹਨਾਂ ਨੇ ਉੱਤੇ ਪੰਜਾ ਬਣਿਆ ਸੀ ਤੈਨੂੰ ਮਿਲਾਉਣ। ਹਾਂ ਅੱਛਾ ਫਿਰ ਤੇਰੇ ਕੱਕੇ ਪੂਰੇ ਵਾਲ ਸੀ? ਮੇਰੇ ਹਾਂ। ਨਹੀਂ ਮੇਰੇ ਕੁਦਰਤੀ ਕਟਿੰਗ ਹੋਈ ਸੀਗੀ ਪਿੱਛੋਂ, ਕੌਲਾ ਕਟਿੰਗ। ਅੱਛਾ ਯਾਰ ਹੁਣ ਘਰ ਤੂੰ ਸਾਨੂੰ ਲਿਜਾਣਾ ਵਾ ਕਿ ਆਪਣੇ ਆਪ ਦੱਸਣਾ ਹੁਸਨ? ਹਾਂ ਲੈ ਗੱਲ ਕਿੱਥੋਂ ਸ਼ੁਰੂ ਹੋਈ ਸੀ ਭਲਾ? ਘਰ ਤੋਂ ਟੀਅਰ ਜਿਹੜੇ ਘਰ ਪਵਾਏ ਸੀਗੇ। ਲੋਟੀ ਯਾਰ ਲੋ ਦੇਖ ਤੇ ਲਾਣਾ ਪਹਿਲੇ TR ਦਾ ਦਿਲ ਕਰੇ ਸੋਨੇ ਦੇ ਪਵਾਏ ਹੋਣ। ਬਾਈ ਅੱਛਾ ਬਾਈ ਉਹੀ ਗੱਲ ਅੱਗੋਂ ਉਹਨੇ ਗੱਲ ਕੀਤੀ ਕੁਛ ਕਰੇਗਾ ਹੀ ਹੁਣ। 22 ਕੈਰਟ ਦੇ ਸੀਗੇ। ਆ ਲੈ ਲਓ ਜੀ। ਤੁਸੀਂ ਕਿਰਾਏ ਤੇ ਨਹੀਂ ਤੇ ਉਹ ਹੀ ਸੀ ਸੰਗ ਵਾਲੀ। 22 ਕੈਰਟ ਦੇ TR ਸੀ, ਟੀਅਰ ਸੀ ਤੂੰ ਆਪ ਔਰ ਸਾਹ। TR ਸਿੱਧੇ ਸੀ ਬਿਲਕੁਲ, ਉਹ ਵਿੱਚ ਉਹਨਾਂ ਦੀ ਹੋਣੀ ਸੀ ਹੈਗੀ, ਸਿੱਧੇ ਪਲੇਟਾਂ ਸੀ, ਉਹ ਤਾਂ ਦਸਾਨ ਵਾਲੀ ਨਹੀਂ ਹੋਣੀ ਸੀਗੀ। ਵਾਹ ਵਾਹ। ਤੇ ਫਿਰ ਟੀਅਰ ਕਾਹਦੇ ਰਹਿ ਗਏ ਹੁਣ? ਇਹ ਪੱਟੀ ਜੀ ਬਣ ਗਈ। ਆਹ ਪੱਟੀ ਜੀ ਨਹੀਂ ਸੀ? ਜੋ ਟੀਅਰ ਦੇ ਵਿੱਚ ਟੀ ਹੈ ਸੀ। ਅੱਛਾ T ਹੈ ਸੀ। ਹਾਂਜੀ ਇੱਟ ਸੀਗੀ ਜਿਹੜੀ ਟਾਇਰ ਰੱਖੀ ਦੇ 9 ਰੰਗ ਵਾਲੀ ਟਾਇਰ ਸੀਗੀ, ਐਜੇ ਕਰਕੇ ਜੁੜ ਕੇ ਫਿੰਗਰ ਬਣਦਾ ਸੀ ਪੂਰਾ ਫਿੰਗਰ। ਫਿਰ ਅੰਦਰ ਵੀ ਲਿਖਣਾ ਪਰਿਜ਼ਾਰ, ਸੁੱਤੇ ਆ ਤੁਹਾਡੇ ਸਾਹਮਣੇ ਲਿਖਿਆ ਪਰਿਜ਼ਾਰ। ਇੰਨਾ ਕੁਛ ਲਿਖਾਇਆ ਹਦਾਇਤਨਾਮੇ, ਇੰਨੀਆਂ ਗੱਲਾਂ, ਇਹ ਕੀ ਵਜ੍ਹਾ ਵਾ? ਵਜ੍ਹਾ ਕੀ ਯਾਰ, ਕੰਟਰੋਲ ਰੂਮ ਟਾਈਪ ਸੀ ਮੇਰਾ ਘਰ ਵੀ ਯਾਰ ਕੋਈ ਬੰਦਾ ਆਵੇ ਪਾਕ ਸਾਫ ਸਫਾਈ ਇੰਜ ਕਰਕੇ ਤੂੰ ਉੱਥੋਂ ਹੀ ਕਮਾਂਡ ਦੇਣੀ ਹੈ। ਤੂੰ ਯਾਰ ਟਾਵਰ ਨੂੰ ਬੜਾ ਦਿਲ ਕਰ, ਟੁੱਥਪਿਕ ਤੱਕ ਉੱਥੇ ਆ। ਅੱਛਾ ਉੱਥੇ ਕਮਾਂਡ ਦੇਣੀ ਬਣੀ, ਟੁੱਥਪਿਕ ਚੀਜ਼ ਬਣੀ ਹੈ ਜਵਾਰ, ਟੁੱਥਪਿਕ ਬਰੀਕ ਜੀ ਐ ਕਰਕੇ ਕਲਿੱਕ ਕੀਤਾ। ਯਾਰ ਕੁਦਰਤ ਨਾਲ ਸੀੜੀਆਂ ਜੜੀਆਂ ਤੇਰੇ ਮਕਾਨ ਦੇ ਵਿੱਚ, ਏਦਾਂ ਪੈਂਟਿੰਗ ਲੱਗੀ ਹੋਈ ਸਾਡਾ ਤੇ ਮੈਂ ਸੀੜੀਆਂ। ਤਾਂ ਪਹਿਲੇ ਕੀ ਤੁਹਾਡੇ ਘਰਾਂ 'ਚ ਬੱਚੇ ਪੈਦਾ ਹੁੰਦੇ ਸੀ, ਉਹ ਵੀ ਉੱਥੋਂ ਹੀ ਕਵੀ ਇਸ ਤਰ੍ਹਾਂ ਦਾ ਕਮਾਂਡ ਹੀ ਦੇਣੀ ਪੈਂਦੀ। ਕਮਾਂਡ ਦੇਣੀ ਕਮਾਂਡ ਤੋਂ ਪੈਦਾ ਹੋਇਆ ਹੁੰਦਾ। ਨਹੀਂ ਹੁਣ ਜਿਹੜਾ ਉਹ ਘਰ ਆ ਜਿੱਥੇ ਹਰ ਸ਼ੈ ਕਮਾਂਡ ਤੇ ਹੀ ਆਈ ਜਾਂਦੀ। ਨਹੀਂ ਉਹ ਤਾਂ ਸਿਰਫ ਗੈਸਟ ਰੂਮ ਆ। ਅੱਛਾ ਗੈਸਟ ਹਾਊਸ ਆ ਉਹ। ਅੱਛਾ ਲੋਕ ਵਾਸਤੇ। ਹਾਂ ਪੌੜੀਆਂ ਪੂੜੀਆਂ ਉਹ ਨਿਕਲੀਆਂ ਨਹੀਂ ਹੈ ਕਮਾਂਡ। ਹਾਂ ਠੀਕ ਹੈ। ਇਹ ਪੌੜੀ ਉਤਰੀ ਹੈ, ਤੁਸੀਂ ਚੜ੍ਹ ਹੀ ਰਹੇ ਆ। ਤੁਹਾਡਾ ਦਿਲ ਕੀਤਾ ਯਾਰ ਮੈਂ ਸਵਿਮਿੰਗ ਪੂਲ ਇੱਥੇ ਹਲਕਾ ਜਿਹਾ, ਉਹ ਵੀ ਸਿਸਟਮ, ਗੇਮਾਂ ਗੂਮਾਂ ਸਾਰਾ ਸਿਸਟਮ। 2000 ਰੁਪਏ ਮੈਨੂੰ ਅਜ਼ੀਜ਼ਾ ਜਾਣ ਤੋਂ ਵੱਧ ਕੇ ਇੱਕ ਸ਼ੇਰ ਇੱਕ ਭੇੜੀਆ ਲਓ ਜੀ। ਇਹ ਛੱਤ ਰੱਖਣੇ ਬਸ। ਉਹ ਜ਼ੂ ਹੈਗਾ ਤੁਹਾਡੇ ਘਰ? ਉਹ ਕੌਣ? ਚਿੜੀਆ ਘਰ? ਨਹੀਂ ਚਿੜੀਆ ਘਰ ਨਹੀਂ ਪਾਇਆ। ਡੇਂਜਰਸ ਯਾਰ ਉਹਨਾਂ ਨੇ ਕਦਾ ਗੰਦ ਪੈਂਦਾ ਨਾਲੇ। ਹਾਂ ਗੰਦ ਪੈਣਾ ਇਸ ਕਿਸਮ ਦੀ ਢੇਰੀਆਂ ਲਾਈ ਜਾਂਦੇ ਆ ਤਾਂ ਸਾਡਾ ਹੀ ਖਾਈ ਜਾਂਦੇ ਆ। ਸ਼ੇਰ ਹੁਣ ਇੰਨਾ ਗੋਸ਼ਤ ਖਾ ਕੇ ਆਊਟਪੁੱਟ ਹੀ ਬਹੁਤ ਮਾੜੀ ਦੇਣ ਡਿਆ ਵੀ ਉਹ ਢੇਰੀ ਲਾ ਗਿਆ, ਉਹ ਢੇਰੀ ਲਾ ਗਿਆ। ਉਹ ਕੀ ਰੱਖ ਲਿਆ ਜੇ? ਆ ਗਏ ਆਪਣੇ ਕਾਤ ਤੇ, ਆ ਗਿਆ ਉਹ 4 ਨੰਬਰ ਗਲੀ। ਆ ਗਿਆ ਝੰਡਾ ਪੀਰ ਤੇ। ਹੁਣ ਤੁਸੀਂ ਜਾਨਵਰ ਹੋਰ ਰੱਖੋ ਸਹੀ ਦਾ 5-7 ਕਿਲੋ ਦੁੱਧ ਦਵੇ, ਸ਼ੇਰ ਨੇ ਕੀ ਲੈਣਾ? ਦਿਲ ਕਰੇ ਸ਼ੇਰ ਕਿਸ ਟਾਈਮ ਤੁਸੀਂ 2 ਘੰਟੇ ਰੋਟੀ ਲੇਟ ਕੀਤੀ, ਤੁਹਾਡੀ ਪਿੰਨੀ ਖਾ ਗਿਆ, ਤੁਹਾਡਾ ਬਾਜੂ ਖਾ ਗਿਆ, ਖਾ ਕੇ ਆ ਬੈਠਾ ਸਾਹ ਮਾਲਕ ਅੱਧਾ ਮਾਲਕ ਖਾ ਲਿਆ ਤੇ ਸ਼ੇਰ ਹੁਣ ਹੈਪੀ ਹੈ। ਮਿਊਜ਼ੀਅਮ ਹੈਗਾ, ਮਿਊਜ਼ੀਅਮ ਘਰ ਮਿਊਜ਼ੀਅਮ ਫਿਊਚਰ ਜਿੱਥੇ ਪੁਰਾਣੀਆਂ ਚੀਜ਼ਾਂ ਰੱਖੀਆਂ ਤੁਸੀਂ? ਪੁਰਾਣੀ ਚੀਜ਼ਾਂ ਹੈਗੀਆਂ ਸਾਹ ਜੀ। ਹਾਂ ਬਿਲਕੁਲ। ਉੱਥੇ ਮੇਰੇ ਬਾਈ ਨੇ ਜਿਸ ਸਾਈਕਲ ਤੇ ਤਰੱਕੀ ਕੀਤੀ ਸੀ ਨਾ, ਉਹਦਾ ਚੱਕਾ ਪਿਆ ਵਾ। ਓਹੋ ਬਾਕੀ ਸਾਈਕਲ ਵੇਚਦਾ ਵਾ, ਚੱਕਾ ਪਿਆ ਵਾ। ਮੇਰੇ ਦਾਦੇ ਦਾ ਦੰਦ ਪਿਆ ਵਾ ਆ ਲੰਬਾ। ਹਾਂਜੀ ਜ਼ਿੰਦਗੀ ਦੀ ਪਹਿਲੀ ਵਾਰੀ ਇੰਜ ਕਰਕੇ ਗੰਢ ਜਿਹੜੀ ਸੀ ਨਾ, ਉਹ ਗਾਨੇ ਜਿਹਨੂੰ ਉਹ ਪੂਰਾ ਉਹ ਸੂਏ ਜਿਹਾ ਸੂਆ ਪਿਆ ਦਾ ਦੰਦ ਪਿਆ। ਮੇਰੀ ਦਾਦੀ ਦਾ ਅੱਧਾ ਕੰਨ ਪਿਆ ਵਾ ਇੰਨਾ। ਪੁਰਾਣੇ ਚਾਵਲ ਵੀ ਪਏ ਅੰਦਰ? ਆ ਪੁਰਾਣੇ ਚਾਵਲ ਨਹੀਂ ਹੁੰਦੇ ਕਹਿੰਦੇ ਯਾਰ ਪੁਰਾਣੇ ਚਾਵਲ ਬੜੇ ਅੱਛੇ ਹੁੰਦੇ। ਅਚਾਰ ਪਿਆ ਵਾ, ਕਾਲਾ ਹੋਇਆ ਪਿਆ ਵਾ। ਉਹ ਮੇਰਾ ਪਹਿਲੀ ਵਾਰੀ ਦਾਦੀ ਦੇ ਹੱਥ ਦਾ ਅਚਾਰ ਸੀਗਾ ਉਹ। ਅੱਛਾ 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 ਅੰਮੀ ਜੀ ਨੇ ਜਿਹੜੀ ਜੁੱਤੀ ਪਾਈ ਸੀ ਉਹਦੀ ਬਤਨ ਨਿਕਲੀ ਹੋਈ, ਉਹ ਜੁੱਤੀ ਦਾ ਪਿਆਰ ਪਿਆ ਵਾ। ਅੱਛਾ ਇਹ ਮਿਊਜ਼ੀਅਮ ਆ ਆਪਣਾ? ਆਪਣਾ ਆਇਆ ਮਿਊਜ਼ੀਅਮ ਯਾਰ ਕਬਾੜਖਾਨਾ ਨਾ ਉਹਨੂੰ ਮਿਊਜ਼ੀਅਮ ਦਾ ਨਾਮ ਦਿੱਤਾ। ਨਿਸ਼ਾਨੀ ਇਹਨਾਂ ਲਾਚਾ ਪਿਆ ਪੂਰਾ ਸੀ, ਲਾਚਾ ਟੰਗਿਆ ਹੋਇਆ, ਉਹ ਤੋਂ ਲੈਟਿੰਗ ਕਰਾਈ ਸਾਰੇ ਆਲੇ ਦੁਆਲੇ। 2 ਸਾਲ ਬਾਅਦ ਇੱਕ ਆਉਂਦਾ ਵਾ ਕਬਾੜੀ, ਉਹ ਲੈ ਜਾਂਦਾ ਸਾਰਾ ਮਿਊਜ਼ੀਅਮ ਦਾ 900-950 ਦੇ ਕੇ ਲੈ ਜਾਂਦਾ ਸਾਰਾ। ਮਿਊਜ਼ੀਅਮ ਖਾਲੀ ਹੋ ਹਰ ਸਾਲ ਨਵਾਂ ਮਿਊਜ਼ੀਅਮ ਤਿਆਰ ਹੁੰਦਾ। ਜਿਹੜਾ ਅੱਬੂ ਜੀ ਦੁਨੀਆ ਤੋਂ ਜਾਣ ਲੱਗੇ ਲਾਚਾ ਪਾਇਆ ਹੋਇਆ ਸੀ ਨਾ, ਲਾਚਾ ਸੀ ਇੰਨੇ ਕਰਕੇ ਟੰਗਿਆ। ਯਾਰ ਐਡਾ ਪਾਗਲ ਹੈ ਨਾ, ਇਹਨੇ ਸੋਚਿਆ ਯਾਰ ਮੈਂ ਫੈਸਲਾਬਾਦ ਜਿਹਾ ਮਿਊਜ਼ੀਅਮ ਬਣਾਵਾਂ ਤੇ ਹਰ ਸ਼ੈ ਬ੍ਰਾਂਡ ਨਿਊ ਲੈ ਕੇ ਆ ਰਿਹਾ ਉਹਦੇ ਅੰਦਰ ਰੱਖਣਾ। ਕਿਹੜਾ ਮਿਊਜ਼ੀਅਮ ਫਿੱਟ ਕਿਹੜਾ ਮਿਊਜ਼ੀਅਮ? ਬਹੁਤ ਸ਼ੋਰੂਮ ਹੋ ਗਿਆ। ਆਹੋ ਡੋਲੀ ਦਾ ਵਾਂਸ ਪਿਆ ਵਾ, ਜਿਸ ਡੋਲੀ 'ਚ ਅੰਮੀ ਜੀ ਆਏ ਸੀ ਅੱਬੂ ਜੀ ਦੇ ਘਰ। ਅੱਛਾ, ਵਾਂਸ ਪਿਆ ਵਾਂਸ। ਵਾ। ਤੇ ਫਿਰ ਜਿਹੜੀ ਜ਼ਿੰਦਗੀ 'ਚ ਪਹਿਲੀ ਵਾਰੀ ਮੇਰੇ ਅੱਬੂ ਜੀ ਨੇ ਬੱਕਰੀ ਰੱਖੀ ਸੀ, ਉਹਦੀ ਮੇਰੇ ਕੋਲ 6-7 ਮੀਂਗਣਾ ਵੀ ਪਈਆਂ ਵਾ। ਬੱਕਰੀ ਤੇ ਅਗਾਂਹ ਬੈਠੀ ਸੀ, ਉਹ ਫੁੱਟ ਮੀਂਗਣਾ ਤੇ ਪਈ ਹੈ। 2-2 ਘੰਟੇ ਨਾ ਮਤਲਬ ਟਾਂਗੇ ਲੈ ਅੱਡੇ ਤੇ ਖਲੋਤੇ ਰਹਿੰਦੇ ਸੀ ਇਹਦੇ ਦਾਦਾ ਜੀ। ਕੋਈ ਬੋਂਦਾ ਨਹੀਂ ਸੀ ਹੈਗਾ ਕਿ ਪਾ ਰਹਿਣ ਦੇ ਤੈਨੂੰ ਤੁਸੀਂ ਬੋਲਣਾ। ਹਾਂ ਸਹੀ ਪਹੁੰਚਿਆ। ਮੇਰੇ ਦਾਦਾ ਜੀ ਤੋਂ ਪਿੰਡੋਂ ਸ਼ਹਿਰ ਹੈ, ਕਿਸੇ ਨੇ ਟਾਂਗੇ ਤੇ ਬਿਠਾਇਆ ਨਹੀਂ। ਏਦਾਂ ਹੀ ਫਿਰ ਦਾਦਾ ਜੀ ਨੇ ਮਿਹਨਤ ਕੀਤੀ, ਮੁਸ਼ੱਕਤ ਕੀਤੀ ਹੈ, ਜੋਧ ਕੀਤੇ ਆ, ਟਾਂਗਾ ਆਪਣੇ ਲਿਆ। ਅੱਛਾ ਫਿਰ ਤੇਰੀ ਤਾਲੀਮ ਆਲਾ ਤਾਲੀਮ ਵਾਸਤੇ ਕਿੱਥੇ ਗਿਆ ਤੂੰ? ਜੋਹਰ ਕਲੋਨੀ। ਉਹ ਲੱਗੇ ਸੀ ਸਕੂਲ? ਜੋਹਰ ਸਕੂਲ ਸਾਡੇ ਮੰਡੀ ਕੁਆਟਰ ਜਿੱਥੇ ਪੜਿਆ ਮੈਂ। ਜੇ ਮੇਰੀ ਜਿੱਥੇ ਪਦੈਸ਼ੀ ਤਾਲੀਮ ਆ ਉਹ ਝਾਂਗਾ। ਝੰਗ? ਹਾਂਜੀ ਅੱਛਾ ਹਾਂਜੀ ਝੰਗ ਤੂੰ ਯਾਨੀ ਕਿ ਇਬਤਦਾਈ ਤਾਲੀਮ? ਹਾਂਜੀ ਦਾਰੇ ਰਕਮ। ਦਾਰੇ ਰਕਮ ਉਦੋਂ?
ਹਾਂਜੀ ਉਹ ਦਾਰੇ ਰਕਮ ਉਦੋਂ ਹੈ ਹੀ ਸੀ। ਅੱਛਾ, ਤੇ ਫਿਰ ਉਸ ਤੋਂ ਬਾਅਦ ਤੂੰ ਥੋੜੀ ਵੱਡੀ ਤਾਲੀਮ ਵਾਸਤੇ ਕਿੱਥੇ ਗਿਆ? ਮੈਂ ਉਹ ਟੋਬੇ ਹਾਸਲ ਕੀਤੀ ਹੈ। ਟੋਬੇ ਹਾਸਲ ਕੀਤੀ। ਫਿਰ ਆਲਾ ਤਾਲੀਮ ਹਾਸਲ ਕਰਨ ਬਾਹਰ ਗਿਆ ਕਿਤੇ? ਨਹੀਂ ਬਾਹਰ ਨਹੀਂ, ਸਾਡੇ ਖਾਨਦਾਨ ਚੋਂ ਬਾਹਰ ਨਹੀਂ ਭੇਜਦੇ। ਅੱਛਾ, ਇਹਨਾਂ ਦੇ ਖਾਨਦਾਨ ਚ ਉਸਤਾਦ ਜੀ ਆਲਾ ਯਾਨੀ ਤੁਸੀਂ ਬਾਹਰ ਨਹੀਂ ਭੇਜਦੇ, ਅਗਲਾ ਹੀ ਆਵੇ ਜਿਹੜਾ ਆਵੇ ਮਤਲਬ ਪੜਾਉਣ। ਹਾਂ ਪੜਾਉਣ ਟੀਮ ਤੋਂ ਰੱਖਿਆ ਸੀ ਨਾ ਚੋਂ। ਹਾਂ। ਇਹਨਾਂ ਚ ਆਲਾ ਤਾਲੀਮ ਹੈ ਹੀ ਨਹੀਂ, ਇਹਨੇ ਸਿਰਫ ਆਲਾ ਵਾ, ਆਲਾ ਤਾਲੀਮ ਤੇ ਔਲਾ ਤਾਲੀਮ। ਬਸ ਤੇ ਲਾਇਬ੍ਰੇਰੀ ਹੈਗੀ ਕਿੱਥੇ ਲਾਇਬ੍ਰੇਰੀ? ਉਹ ਯਾਰ ਛੱਡਦੇ ਤਾਂ ਮਾੜੇ ਘਰਾਂ ਦੇ ਬੱਚੇ ਟੈਸ਼ਨ ਕਰਦੇ ਹੁੰਦੇ, ਮੈਂ ਕਿਤਾਬ ਲੈ ਕੇ ਬੈਠਾ ਰਹਿਣਾ, ਨਾਲ ਕੇਕ ਵੀ ਉੱਥੇ ਪਿਆ, ਚਾਹ ਵੀ ਉੱਥੇ ਪਈ। ਹਾਂਜੀ, ਮਿੱਠਾ ਸਾਹਿਬ ਨੂੰ ਦਿਮਾਗ 'ਚ ਯਾਦ ਆ ਸਾਰਾ ਕੁਝ, ਹਰ ਸ਼ੈ ਕਿਤਾਬਾਂ ਦੀ ਸਾਨੂੰ ਜ਼ਰੂਰਤ ਨਹੀਂ। ਸਾਨੂੰ ਕੀ ਹੁਣ ਵੇਖਣਾ ਵੀ ਉਹ ਕਿਤਾਬ ਲੈ ਕੇ ਬੈਠੇ ਆ, ਪੜ੍ਹੀ ਉਸਕੋ ਮੁਤਾਲਿਆ ਪਾਕਿਸਤਾਨ ਜ਼ਬਾਨੀ ਸੁਣਦਾ ਸਾਰਾ। ਜਿਹੜੀ ਮਾਰੀ ਸੁਣ ਸਤਾਪੁਰ ਸਾਹਿਬ ਫੋਟੋ ਹਾਂ ਡੈਮ ਉਸਮਾਇਆ ਬਣੇ ਗੈਸ। ਸੂਈ ਔਰ ਮਾਦਰੀ ਹੱਥ ਦਾ ਸਾਰਾ ਪਤਾ ਹੋगा। ਪਤਾ ਤੈਨੂੰ साइंस के बारे में भी नॉलेज है तेरे? हाँ जी। पानी की सतह कैसे हमवार आती है, आपने लोटे में पानी डाला है, टूटी से बराबर आ जाएगा, पानी की सतह हमवार होती है। ਉਹ ਜਿਹੜਾ HO2 ਫਾਰਮੂਲਾ ਇਹ ਹੁੰਦਾ ਭੁੱਲ ਗਏ ਹੁੰਦੇ ਆ, ਉਹ ਕਾਹਦਾ ਵਾ H2? ਗੈਸ ਆਂਸੂ ਗੈਸ ਦਾ। ਇੱਕ ਪਾਣੀ ਦਾ ਗਲਾਸ ਆ ਉਹ H2O ਆ ਤੇ ਤੇਰੇ ਹਿਸਾਬ ਨਾਲ ਗੈਸ ਆ। ਯਾਰ ਇਹ ਠੋਸ ਮਾਇਆ ਗੈਸ ਆ ਨਾ, ਇਹ ਮਾਇਆ ਵਾ। ਹਾਂ ਸਭ ਮਾਇਆ ਹੈ। ਹਾਂ ਸਭ ਨਹੀਂ ਗੈਸ ਆਉਂਦੀ ਗੈਸ ਆ, ਇਹ ਪੱਥਰ ਗਿਆ ਇਹ ਠੋਸ ਆ। ਤੇ ਉਹ ਚਨੇ ਕੀ ਸਾਖਤ ਦਾ ਸਵਾਲ ਹੁੰਦਾ ਸਾਂ ਜੀ। ਠੋਸ ਮਾਇਆ ਗੈਸ ਤਿੰਨ ਫਾਰਮਾਂ ਵਾ ਨਾ। ਹਾਂ ਠੋਸ ਮਾਇਆ ਗੈਸ। ਹਾਂਜੀ ਇਹ ਕੁਲੀਏ ਹੈ ਨਾ, ਕੁਲੀਆਤ ਸਾਰਾ ਯੂਰੇਨੀਅਮ ਪੋਟਾਸ਼ੀਅਮ ਐਲੂਮੀਨੀਅਮ ਇਹ ਤਿੰਨੇ ਹੀ ਆ। ਹਾਂ ਇਤਨੇ ਮਿਕਸ ਹੋ ਕੇ ਬਿਜਲੀ ਹਾਂਜੀ ਬਣਦੀ। ਬਿਜਲੀ ਨਹੀਂ ਬਣਦੀ ਸਾਰੀ, ਹਾਂ। ਇਹ ਮੇਰੇ ਨਾਲ ਉਹ ਧਾਤ ਬਣਦੀ ਕੋਈ ਧਾਤ ਧਾਤ। ਬਿਜਲੀ ਬਣਾਉਣ ਦਾ ਕੀ ਤਰੀਕਾ ਵਾ? ਬਿਜਲੀ ਇਹ ਗੋਬਰ ਗੈਸ ਤੇ ਵਿਟ ਗੈਸ। ਆਹੋ ਬਿਠਾ ਯਾਰ ਯਾਰ ਸਹੀ ਤੂੰ ਗੱਲ ਆ। ਅੱਜ ਤੱਕ ਨਹੀਂ ਤੈਨੂੰ ਪਤਾ ਬਿਟ ਚੋਂ ਬਿਜਲੀ ਬਣਦੀ ਹੈ। ਅਗਰ 80 ਬੈਠਾ ਹੋ ਨਾ ਤੁਹਾਨੂੰ ਕਮ ਸੇ ਕਮ 50 ਬਲਬਾਂ ਦੀ ਬਿਜਲੀ ਦੇਖ ਕਿਤੇ ਨਹੀਂ ਗਏ। ਹਾਂ ਯਾਰ ਨਿੱਕੇ ਗੋਬਰ ਗੈਸ ਨਾਲ ਕੀ ਹੁੰਦਾ ਜੀ? ਗੋਬਰ ਗੈਸ ਤੁਸੀਂ ਪਾਥੀਆਂ ਇਕੱਠੀਆਂ ਕਰੀ ਜਾਣੀਆਂ, ਵਿੱਚ ਤੁਸੀਂ ਮੋਟੀ ਤਾਰ ਲਿਆ ਕੇ ਨਹੀਂ ਕਰ ਸਕਦੀ। ਤਾਂਬੇ ਦੀ ਸੱਚੀ ਸਾਈ ਤੁਹਾਨੂੰ ਪੱਖਾ ਚੱਲ ਜਾਏਗਾ। ਪੱਖਾ ਚੱਲ ਜਾਏਗਾ ਤੇ ਪਾਥੀਆਂ ਉਹ ਖਤਮ ਹੋਣਗੀਆਂ ਨਵੀਆਂ ਜਿਹੜੀ ਪਾਥੀਆਂ ਉੱਥੇ ਜਾਣਗੀਆਂ ਉੱਥੇ ਪਾਣੀ ਪਾਈ ਜਾਣਾ। ਅੱਛਾ ਤੁਹਾਨੂੰ ਪਤਾ ਇਹ ਪਾਣੀ ਨੂੰ ਕਰੰਟ ਕਿਉਂ ਕੱਢਦਾ ਵਾ? ਕਿਉਂ? ਯਾਰ ਉਹ ਪਾਣੀ ਨੇ ਇਸ ਤੋਂ ਕੱਢਦਾ ਵੀ ਉਹ ਨਹੀਂ ਖਰਾਬ ਆ ਤੇ ਵਿੱਚੋਂ ਪਾਣੀ ਪਾਉਣ ਦੀ ਪਾਥੀਆਂ ਤੇ। ਓਏ ਹੋਏ ਹੋਏ ਕੀ ਬਾਤ ਹੈ ਯਾਰ ਮਿੱਠੇ, ਕੀ ਬਾਤ ਓਏ ਹੈ ਹੋਏ। ਮਿੱਠਾ ਸਤਾਨ ਜੀ। ਇੱਕ 골ਡਨ ਦਿਮਾਗ ਹੋ ਯਾਰ ਤੁਹਾਡੇ। ਤੇ ਮਿੱਠੇ ਤੂੰ ਕਿਉਂ ਨਹੀਂ ਸਾਰੀ ਖਲਕਤ ਵਾਸਤੇ ਕਿਉਂ ਨਹੀਂ ਕੋਈ ਚੀਜ਼ ਇਜਾਦ ਕਰਦਾ? ਸਾਰੀ ਮੇਰਾ ਜ਼ਹਿਨ ਨਹੀਂ ਕੰਮ ਕਰਦਾ ਹੁਣ ਹੁਣ ਨਹੀਂ ਕਰਦਾ। ਹੁਣ ਨਹੀਂ ਕਰਦਾ। ਹਾਂਜੀ ਪਹਿਲੇ ਕਰਦਾ ਮੈਂ ਤਾਂ ਤੁਹਾਨੂੰ ਮੈਂ ਕਈਆਂ ਸ਼ੋਆਂ ਦੱਸਿਆ, ਮੈਂ ਤੇ ਕਾਲਾ ਜਦ ਬੜਾ ਜ਼ੋਰ ਕਰ ਗਿਆ ਸੀ। ਉਹ ਆ ਜਿਹੜਾ ਕਾਬਲ ਬੱਚਾ ਨਾ ਉਹਦੇ ਤੇ ਨਿਕਲ ਆਉਂਦਾ ਮੈਂ ਕੰਮ। ਤੇ ਅੱਖ ਬੜੀ ਸੀ ਸਾਰਿਆਂ ਦੀ। ਹੂੰ ਫੂਫੋ ਮੈਨੂੰ ਉਹ ਟੁੱਟ ਕੇ ਪੈ ਗਈ, ਤਾਏ ਮੈਨੂੰ ਉਹ ਟੁੱਟ ਕੇ ਪੈ ਗਏ, ਸਕੇ ਭਰਾ ਸਕੇ ਭਰਾ ਵੀ ਲੜ ਕੇ ਗਏ, ਨਾਲ ਦੋਸਤ ਸਾਹਿਬ ਸਾਲੇ ਵੀ ਟੁੱਟ ਕੇ ਪੈ ਗਏ ਮੈਨੂੰ। ਉਸਤਾਦ ਜੀ ਮੇਰੀ ਪਦਾਇਸ਼ ਤੇ ਜਿਹੜਾ ਹਰਨ ਸੀ ਗਿਫਟ ਹੋਇਆ, ਹਾਂ ਉਹ ਮੇਰੇ ਅੱਬਾ ਜੀ ਨੇ ਇੰਜ ਕਰਕੇ ਹੈਂਡ ਟੂ ਮਾਊਥ ਸਿੱਧਾ ਜਾ ਕੇ ਪੀਰਾਂ ਨੂੰ ਫੜਾਤਾ। ਹਰ ਸ਼ੈ ਪੀਰਾਂ ਨੂੰ ਦਿੰਦੇ ਰਹੇ। ਮੇਰੇ ਅੱਬੂ ਪੀਰਾਂ ਨੂੰ ਬਹੁਤ ਮੰਨਦੇ ਸੀ, ਹਾਂ ਲੇਕਿਨ ਪੀਰਾਂ ਦੀ ਕੋਈ ਨਹੀਂ ਸੀ ਮੰਨਦੇ। ਕਈਆਂ ਦਾ ਨਾਮ ਪੀਰਾ ਦਿੱਤਾ ਹੁੰਦਾ। ਹਾਂਜੀ ਹਾਂ ਪੀਰਾਂ ਦਿੱਤਾ। ਮੇਰਾ ਪੀਰਾਂ ਦਿੱਤਾ ਪਾਉਣ ਲੱਗੇ ਸੀ, ਮੇਰੇ ਅੱਬੂ ਜੀ ਨੇ ਕਿਹਾ ਨਹੀਂ ਯਾਰ ਗਾਂ AI ਦਾ ਦੌਰ ਆਉਣਾ, ਬੱਚੇ ਦਾ ਨਾਮ ਕੋਈ ਡਿਸੈਂਟ ਜਿਹਾ ਰੱਖੋ। ਫਿਰ ਉਹਨਾਂ ਕਹਿੰਦਾ ਯਾਰ ਸਾਜ ਰੱਖੋ। ਹਾਂ ਸਾਇਦ ਮੇਰੇ ਕੋਲ ਪਿਆ ਤਾਂ ਸਾਜਦ ਨਹੀਂ ਸੀ ਕਹਿੰਦਾ, ਉਹ ਸਾਜਦ ਇਹ ਟਾਈਪ ਲੋਦੇ ਸੀ, ਸਾਜਦ ਹੈ ਰਿਹਾ ਐਸਾ ਹਿਸਾਬ ਸੀਗਾ। ਇੰਨਾ ਪੁਕਾਰਿਆ ਜਾਂਦਾ ਸੀ, ਕਈ ਬੰਦੇ ਦਾ ਮੂੰਹ ਐਂ ਵੀ ਨਿਕਲਿਆ ਸਾਦਜ ਸਾਜਦ। ਉਹ ਪੀਰ ਹਫਤੇ ਬਾਅਦ ਫੜੇ ਗਏ। ਓਏ ਹੋਏ ਪੁੱਛੋ ਕਿਉਂ? ਆਪਣਾ ਗਲਾ ਹੀ ਤੋੜ ਦੇ ਦਰਬਾਰ ਵਾਲਾ। ਉਹ ਯਾਰ ਰੋ ਤੇ ਉਹਨਾਂ ਦਾ ਹੀ ਆ। ਬਲਕਿ ਇਹ ਤਾਂ ਲੋਕਾਂ ਨੇ 1000 ਰੁਪਇਆ 500 ਰੁਪਇਆ ਪਾਇਆ, ਪੀਰ ਨੂੰ ਆਪੇ ਇੰਜ ਕਰਕੇ ਗੇੜਾ ਦੇਣੇ ਤੋੜਨੇ ਸੀਗੇ। ਪੀਰ ਨੇ ਨਹੀਂ ਉਹ ਪੀਰਾਂ ਦਾ ਨਹੀਂ ਨਾ ਹੁੰਦਾ, ਉਹਦੇ ਇੰਤਜ਼ਾਮੀਆਂ ਦਾ, ਉਹਨਾਂ ਨੇ ਸਾਰਾ ਕੁਝ ਕਰਨਾ। ਹੁਣ ਪੀਰ ਕਰ ਉਹ ਬੇਸਿਕਲੀ ਸੀਗਾ ਪੀਰਾਂ ਦੇ ਉਰਸ ਵਾਸਤੇ ਕਿ ਸਾਰੇ ਖਾਨ ਪੀਰ ਗੱਲੇ ਖਾਣ ਰਹੇ ਸੀ। ਹਾਂ ਨਹੀਂ ਯਾਰ ਪੀਰ ਜਿਹੜਾ ਨਾ ਪੀਰ ਜਿਹੜੇ ਅੱਜ ਦੇ ਕਹ ਲੋ ਕਿ ਚਾਲੇ ਜਿਹੜੇ ਗੇੜੇਬਾਜ਼ ਬਣੇ ਝੂਠ। ਨਹੀਂ ਐਵੇਂ ਅੱਜ ਪੀਰ ਤਾਂ ਸੱਚੇ। ਮੇਰੇ ਅਬੂ ਦੇ ਜਿਹੜੇ ਪੀਰ ਸੀ ਨੇ ਮੇਰੀ ਕੰਨ ਸੁਣ ਜੋ ਝੂਠੀ ਸੀ। ਆਹੋ ਉਹ ਮਾਸ਼ਾ ਪਿੰਡਾਂ ਪੁੰਡਾਂ ਦਾ ਵੀ ਬਣੇ ਨੇ, ਕਿਉਂਕਿ ਉਦੋਂ ਲੋਕਾਂ ਨੂੰ ਪਤਾ ਨਹੀਂ ਸੀ ਇੰਨਾ। ਉਹਨਾਂ ਨੇ ਜਿਹੜਾ ਵੀ ਗੱਲ ਕਹੀ ਨਾ ਉਹਦੀ ਇੰਜ ਕਰਕੇ ਝੂਠੀ ਹੋਈ। ਵਾਹ 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 ਬੜੇ ਇਹ ਹੁੰਦਾ ਹੀ। ਦੂਰੋਂ ਲੋਕੀ ਪਿੰਡਾਂ ਉਹਨੂੰ ਕਿਤੋਂ ਲਾਵਾ ਦੇਣਾ ਹੁੰਦਾ ਸੀ। ਹਾਂ ਸਰਕਾਰ ਕੰਮ ਨਹੀਂ ਹੋਇਆ। ਵਾਹ 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 ਪਹਿਲਾਂ ਬੜੀ ਨਾ ਕਰਨੀ ਵਾਲੇ ਸੀ। ਵਾਹ। ਯਾਰ ਮਿਠਾਈਆਂ ਦੇ ਟੋਕਰੇ ਲੈ ਕੇ ਆ ਰਹੇ ਵੀ ਕੰਮ ਨਹੀਂ ਹੋਇਆ ਭਾਜੀ, ਅਸੀਂ ਇਸ ਤੋਂ ਲੈ ਕੇ ਆਏ। ਸਾਥੀ ਬੜੇ ਰੁਕੇ ਹੋਏ ਸੀ। ਹਾਂ ਮੇਰੇ ਅੱਬੂ ਨੇ ਕਿਹਾ ਜਦੋਂ ਕੋਈ ਕਰਾਮਤ ਦੇਖਣ ਨੂੰ ਦਿਲ ਕੀਤਾ ਨਾ ਮੈਂ ਘਰ ਹੀ ਰਿਹਾ। ਹਾਂਜੀ ਮੈਂ ਕਿਹਾ ਨਹੀਂ ਪੀੜਾ ਕੋ ਆਹੋ ਸਹੀ ਗੱਲ। ਅੱਜ ਉਹਨਾਂ ਦੇ ਇਹਦਾ ਮਤਲਬ ਉਹਨਾਂ ਦੀ ਦੁਆ ਨਾਲ ਤੂੰ ਆ ਖਰਾਬ ਹੋਇਆ ਜੋ। ਹਾਂ ਇਹ ਏਦਾਂ ਕਰਕੇ ਬੰਦੇ ਨੂੰ ਥਾਪੀ ਮਾਰਦੇ ਸੀ ਤੇ ਉਹਦੇ ਕੰਮ ਫੇਲ ਹੋ ਜਾਂਦੇ ਸਾਰੇ। ਹਾਂ ਨਹੀਂ ਇੰਜ ਕਰਕੇ ਥਾਪੀ ਮਾਰਨੀ, ਕਹਿਣਾ ਬਹਿ ਚੱਲਦਾ। ਹਾਂ ਨਹੀਂ ਉਹਦਾ ਕਹਿੰਦੇ ਕਿ ਜਾ ਤੇਰਾ ਕੰਮ ਹੋ ਜਾਏਗਾ। ਹਾਂ ਜੀ ਹੋ ਜਾਂਦਾ ਸੀ, ਜਾਂ ਸਾਈਕਲ 'ਚ ਵੱਜਦਾ ਸੀ ਜਾਂ ਕਿਤੇ ਪਹਾੜੀ 'ਚ ਅੱਛਾ ਵੱਜਦਾ। ਉਹ ਜਾ ਤੇਰੇ ਵਾਲਾ ਕੰਮ ਹੋ ਤੇਰਾ- ਜਾਏਗਾ। ਅੱਛਾ ਤਾਂ ਜੀ ਉਹਨਾਂ ਦੀ ਫੌਰਨ ਦੁਆਰਾ ਹੁੰਦੀ ਸੀ।
ਔਰ ਐ ਵੀ ਬੜੇ ਘੱਟ ਕੋਈ ਐਸੇ ਹੋਏ ਬਾਬੇ। ਬੜੀ ਗੱਲ ਆ, ਬੜੇ ਗੱਦੀਆਂ ਲਿਖੀ ਉਹਨਾਂ ਦੀ ਦੁਆ 'ਚ ਕੋਈ ਅਸਰ ਸੀ? ਅੱਛਾ ਜਿਹੜੀ ਕਿਸੇ ਕੋਲੋਂ ਨਹੀਂ ਨਾ ਸੀ ਗੱਲ ਪੂਰੀ ਹੁੰਦੀ, ਉਹ ਉਹਦੇ ਲੋਕ ਮਾਫੀ ਸੀ। ਉਹ ਵੀ ਉਹਨਾਂ ਕੋਲ ਵੀ ਨਹੀਂ ਸੀ ਹੁੰਦੀ। ਉਹ ਕਹਿੰਦੇ ਬੜੇ ਬੰਦੇ ਇਸ ਗੱਲ ਤੇ ਹੱਥ ਖੜੇ ਕਰ ਦਿੰਦੇ ਸੀ ਨਾ ਉਸਤਾਦ ਜੀ, ਤੇ ਇਹ ਪੀਰ ਸਾਹਿਬ ਵੀ ਕਰ ਦਿੰਦੇ ਸੀ। ਹਾਂ ਯਾਰ ਮੈਂ ਜਦੋਂ ਦੇਖਿਆ ਨਾ ਪੀਰ ਸਾਹਿਬ ਇੰਝ ਬੈਠੇ ਇੰਝ ਕਰਕੇ ਨੂਰਾਨੀ ਚਿਹਰਾ ਉਹਨਾਂ ਦੇ ਪਿੱਛੋਂ ਕਿ ਲੰਘਿਆ ਵਾ। ਓਹੋ ਸਾਰੇ ਪਿੱਛੇ ਉਹ ਨਹੀਂ ਸੀ। ਹਾਂ ਹਾਂਜੀ ਉਸਤਾਦ ਜੀ ਬੰਦਿਆਂ ਨੇ ਕਰਾਮਤਾਂ ਉੱਥੇ ਵੇਖੀਆਂ। ਓਏ ਹੋਏ ਹੋਏ। ਜਦੋਂ ਪੀਰ ਸਾਹਿਬ ਗਿਆ ਉਸੇ ਕੋਈ ਕਰਾਮਤ ਕੋਈ ਨਾ ਕੋਈ ਹੁੰਦੀ ਸੀਗੀ, ਇਹ ਹੁੰਦਾ ਸੀ ਉੱਥੇ। ਯਾਨੀ ਉਹ ਕਰਨੀ ਵਾਲੇ ਨਹੀਂ ਸੀ। ਹਾਂਜੀ ਇਹ ਜ਼ਿਆਦਾ ਭਰਨੀ ਵਾਲੇ ਸੀਗੇ ਹਾਂ। ਵੀ ਕਰਕੇ ਕੋਈ ਹੋਰ ਗਿਆ ਭਰਨ ਪੀੜ ਦੇ। ਅੱਜ ਵੀ ਉਹਨਾਂ ਦੀ ਉਸਤਾਦ ਜੀ ਦਰਬਾਰ ਤੇ ਐ ਪੂਰੇ ਕਾਮ ਖਾਲੀ ਆ ਫੂਕ ਚ ਉਹਨਾਂ ਦੀ। ਹਾਂਜੀ ਫੋਕ 'ਚ ਕੋਈ ਅਸਰ ਨਹੀਂ ਸੀ। ਹਾਂ ਓਏ ਜਿੱਦਣ ਯਾਰ ਯਾਰ ਇਹ ਕਿੱਥੇ ਗਵਾਚਣਗੇ, ਮੈਂ ਵੀ ਮਿਲ ਜਾਣਾ। ਕਿੱਥੇ ਲੱਭਣ ਪਿੰਡ ਦਾ ਹਰ ਤੀਸਰਾ ਬੰਦਾ ਕੰਮ ਕਰਾਉਣ ਨਹੀਂ ਜਾਂਦਾ। ਹਾਂ ਇਹਨਾਂ ਦਾ ਐਡਰੈਸ ਤੂੰ ਮੈਨੂੰ ਕਿਤੇ ਸੈਂਡ ਨਾ ਕਰਦੀ ਐ ਤੈਨੂੰ ਉਸਤਾਦ ਜੀ ਸਾਰਾ ਫੈਜ਼ ਤੂੰ ਆਪ ਹੀ ਨਹੀਂ ਲੈਂਦੇ ਆ, ਸਾਨੂੰ ਵੀ ਕੋਈ ਹਿਸਾਬ ਉਸਤਾਦ ਜੀ ਇਧਰੋਂ ਲਾ ਲਵਾ ਸਾਡਾ ਵੀ। ਇਧਰੋਂ ਮੇਲਾ ਲੱਗਣਾ ਤੇ ਉਧਰੋਂ ਬੰਦਿਆਂ ਨੇ ਕਹਿਣਾ ਕਿ ਅਸੀਂ ਨਹੀਂ ਆਉਣਾ। ਓਏ ਲੋਕੀ ਪੀਰ ਦੇ ਕੋਲ ਰੋਂਦੇ ਗਏ ਆ ਤੇ ਮਜ਼ੀਦ ਰੋਂਦੇ ਹੀ ਆਏ ਆ। ਓਏ ਇਹ ਲਾ- ਲੋਕੀ ਪੀਰ ਦੇ ਕੋਲ ਰੋਂਦੇ ਗਏ ਆ ਤੇ ਇੰਜ ਹੱਸਦੇ ਵੀ ਨਹੀਂ ਨਿਕਲੇ। ਆਹ, ਰੋਂਦੇ ਗਏ ਤੇ ਕੋਈ ਪੀਰ ਵੀ ਰੋਣ ਲੱਗ ਗਿਆ। ਹੁਣ ਮੈਂ ਕੀ ਕਰਾਂਗੇ? ਹਾਂ। ਉਸਤਾਦ ਜੀ ਜਿਹੜਾ ਉਹਨਾਂ ਕੋਲ ਚੱਲ ਗਿਆ ਨਾ, ਬਸ ਹੋ ਗਿਆ। ਹਾਂ ਉਹ ਵੀ ਚੱਲ ਹੋ ਗਿਆ। ਗਿਆ। ਮੈਂ ਸੁਣਿਆ ਪੈਸੇ ਨਹੀਂ ਸੀ ਲੈਂਦੇ, ਉਹਨਾਂ ਨੂੰ ਕੋਈ ਪੈਸੇ ਦਿੰਦਾ ਸੀ ਤਾਂ ਉਹ ਕਹਿੰਦੇ ਸੀ ਨਾ ਇੰਨੇ ਨਹੀਂ ਥੋੜੇ ਭਾਈ ਰਿਜ਼ਲਟ ਦੇਖ ਲਾ ਫਿਰ ਦੇ ਜੀ ਪੈਸੇ। ਉਸਤਾਦ ਜੀ ਮੈਂ ਜਾ ਕੇ ਦੇਖਿਆ ਉਹਨਾਂ ਦੇ ਦਰਬਾਰ ਤੇ ਹਰ ਬੰਦਾ ਐਂ ਖਲੋਤਾ ਹੈ ਸੀ। ਹਾਂ ਲੇਕਿਨ ਉਹ ਚਾਈਨਾ ਤੇ ਨੇ ਕਰਾਟਾ ਬਣਾ ਕੇ ਖਲੋਤੇ ਆ, ਉਹ ਕੋਈ ਅਦਬ ਨਾਲ ਨਹੀਂ। ਇਹਦੇ ਪੀਰ ਸਾਹਿਬ ਨੇ ਇੱਕ ਬੰਦੇ ਨੇ ਦਿੱਤਾ 10,000 ਰੁਪਇਆ, ਕਹਿੰਦਾ ਨਹੀਂ ਅਸੀਂ ਪੈਸੇ ਨਹੀਂ ਲੈਂਦੇ। ਕਹਿੰਦਾ ਜੀ ਕਿਉਂ? ਕਹਿੰਦਾ ਕਿਉਂਕਿ ਤੁਹਾਡੇ ਕੋਲ ਕੰਮ ਹੀ ਨਹੀਂ ਹੋਣਾ। ਭਾਈ ਪੈਸੇ ਬਣ ਕੇ ਝੂਠੇ ਪੈ ਇਹ ਵੀ ਝੂਠੇ ਪੈ ਜੀ ਫਾਇਦਾ ਕੋਈ ਆਪਣੀ ਮਰਜ਼ੀ ਨਾਲ। ਇਹਦੇ ਪੀਰਾ ਕੋਈ ਬੰਦਾ ਆ ਕਹਿੰਦਾ ਮੇਰਾ ਹਿਸਾਬ ਕਰਿਓ, ਕਹਿੰਦਾ ਮੈਂ ਤੁਹਾਡਾ ਕਰਦਾ ਤੁਸੀਂ ਮੇਰਾ ਕਰੋ। ਹਾਂ ਇੰਜ ਕਰਕੇ ਪੀਰ ਨੂੰ ਹੱਥ ਦਿਖਾਉਣਾ ਉਸਤਾਦ ਜੀ। ਬਸ ਆ ਬਾ ਇੰਜ ਹਾਂ ਹੱਥ ਦੀ ਸਫਾਈ। ਹਾਂ ਪੀਰ ਬਿਲਕੁਲ ਨਾਲ ਬੈਠੇ ਨੇ ਤੇ ਨਾਲ ਦੇ ਬੰਦੇ ਨੂੰ ਹੋਰ ਕਿਸੇ ਨੂੰ ਕਹੀ ਜਾ ਰਹੇ ਤੇਰੀ ਦੁਆ ਨਾਲ ਵੇਖ ਸੈਟਅਪ ਦੇ। ਪੀਰ ਇੱਧਰ ਕੱਚਾ ਪਈ ਜਾ ਹਾਂ ਵੀਰ ਤੂੰ ਇੰਜ ਕਰਕੇ ਹੱਥ ਦਿਖਾਉਣਾ ਵਾ ਤੇ ਜੇ ਉਹਨੂੰ ਸਮਝ ਆ ਸਾਨੂੰ ਪੜ ਲਈ। ਅੱਛਾ ਪੀਰ ਆ ਤੇ ਜਿਹੜਾ ਵੀ ਆ ਰਿਹਾ ਉਹਨੂੰ ਇਹੀ ਕਹੀ ਜਾ ਰਿਹਾ ਬਾ ਤੁਹਾਡੀਆਂ ਦੁਆਵਾਂ ਦੇ ਨਾਲ ਹੀ ਆ। ਹਾਂ ਤੇ ਪੀਰ ਤੇ ਆਪ ਪੀਰ ਆ ਤੇ ਆਮ ਬੰਦੇ ਨੂੰ ਵੀ ਕਹੀ ਜਾ ਰਿਹਾ ਬਾ ਤੇਰੀਆਂ ਦੁਆਵਾਂ ਦੇ ਨਾਲ ਹੀ ਆ ਬਸ। ਉਸਤਾਦ ਜੀ ਇਹਨਾਂ ਦੇ ਪੀਰ ਸਾਹਿਬ ਨੇ ਇਹਨਾਂ ਤੇ ਦਮ ਕੀਤਾ ਤੇ ਫੂਕ ਮਾਰਨ ਲੱਗੇ, ਕਹਿੰਦੇ ਯਾਰ ਇਹਨੂੰ ਫੂਕ ਮਾਰੀ ਮੇਰੇ ਮੂੰਹ 'ਚ ਸਮਾਰੀ। ਉਸਤਾਦ ਜੀ ਉਹਨਾਂ ਦਰਬਾਰ ਤੇ ਮੈਂ ਗੱਲਾਂ ਨਹੀਂ ਵੇਖਿਆ, ਗੱਲਾਂ ਨਹੀਂ ਵੇਖਿਆ। ਉਹ ਕਿਸੇ ਨਹੀਂ ਪਾਉਂਦੇ ਜੀ ਪੈਸੇ ਕਿਸੇ ਨਹੀਂ ਪਾਉਂਦੇ ਪੀਰ ਨਾਲ ਤਾਸ਼ ਖੇਡਣ ਨਾਲ ਨਿਜ਼ਾਮ ਕਰਨ ਦੇ ਬੇਗੀ ਵੀ ਇਹਨੂੰ ਪੀਰ ਕਰਨੀ ਵਾਲੇ ਕਿ 24 ਘੰਟੇ ਲੰਗਰ ਦੀਆਂ ਲਾਈਨਾਂ ਲੱਗੀਆਂ ਵਾ ਨਾਲ ਦੇ ਹੋਟਲ ਤੇ ਨਾਲ ਹਜ਼ਾਰਾਂ ਹੋਟਲ ਸੀ ਨਾ ਉੱਥੇ। ਪੀਰ ਸਾਹਿਬ ਇਹਦੇ ਜਿਹੜੇ ਪੀਰ ਸਾਹਿਬ ਸੀ ਨਾ ਹਾਂਜੀ ਉਹਨਾਂ ਦਾ ਆਪਣਾ ਕੋਈ ਮੁੰਡਾ ਨਹੀਂ ਸੀ, 11 ਧੀਆਂ ਹੀ ਸੀ ਤੇ ਸਵੇਰ ਤੋਂ ਸ਼ਾਮ ਤੱਕ ਲੋਕਾਂ ਨੇ ਕਹੀ ਜਿਹੜਾ ਜਾ ਤੈਨੂੰ ਰੱਬ ਪੁੱਤਰ ਦੇਗਾ ਤੇ ਉਹਦੇ ਪੁੱਤਰ ਹੋ ਪਿਆ ਉਹਦੇ ਕੋਲ ਚਲੇ ਗਏ। ਕਹਿੰਦੇ ਤੂੰ ਮੇਰੇ ਤੋਂ ਇਲਾਵਾ ਕਿਤੇ ਹੋਰ ਕੋ ਵੀ ਗਿਆ? ਆਹੋ ਨਹੀਂ ਤੂੰ ਕਿਤੇ ਗਿਆ ਹੋਰ ਕਿਸੇ ਹੋਰ ਤੇ ਕਰਾਇਆ ਤਾਂ। ਆਹੋ ਪੀਰ ਇੱਕ ਡਰ ਦਾ ਨਾਮ ਕਰਨ ਦੇ ਬੰਦੇ ਨੂੰ ਬਾਹਰ ਪਟਾਕਾ ਚੱਲਿਆ ਤੇ ਆਪ ਵੀ ਡਰ ਗਏ। ਡਰਦਾ ਦਮ ਨਾ ਕਹਿੰਦੀ ਡਰਦਾ ਬਹੁਤ ਅੰਦਰ ਮੂੰਹ ਨਾਲ ਠਾ ਕਰੀ ਠਾ ਹੁਣ ਨਹੀਂ ਕਰੇਗਾ। ਉਸਤਾਦ ਮੈਂ ਇਹ ਵੀ ਤੇ ਮੈਂ ਵੀ ਫੂਕ ਮਾਰਨੀ ਸੀ ਇੰਜ ਕਰਕੇ ਤੇ ਕਰੀ ਠਾ ਠਾ ਉੱਥੇ ਤੋਕ ਤੱਕ ਪਕੜ ਚੱਲ ਵੀ ਉਹ ਦੇਖੋ ਮੇਰੇ ਸਾਹਮਣੇ ਅੱਖੀ ਵੇਖਿਆ ਪੀਰਾਂ ਦੇ ਕੋਲੇ ਇੱਕ ਔਰਤ ਆਈ, ਉਹਨੇ ਕਿਹਾ ਪੀਰੋ ਮੇਰੀ ਧੀ ਨੂੰ ਤਲਾਕ ਹੋਣੀ ਬਚਾ ਲਓ। ਕਹਿੰਦਾ ਲੈ ਜਿੱਥੇ ਮੈਨੂੰ ਹੋ ਗਏ ਤੇਰੀ ਧੀ ਦਾ ਕੰਮ ਵੀ ਨਹੀਂ। ਆਹੋ ਆਪ ਨੂੰ ਵੀ ਆਹੋ ਪੀਰ ਨੂੰ ਵੀ ਤੈਨੂੰ ਹੋ ਜਾਂਦਾ ਨਾ। ਮਿੱਟੇ ਦੇ ਪੀਰ ਨੇ ਸਾਲ ਚ ਦਮ ਕਰ ਗਿਆ ਤੇ ਫੂਕ ਮਾਰੀ ਸਾਰਾ ਲਾਲ ਕਰਤਾ ਪਾਨ ਖਾਨ ਦੇ ਉਹਨਾਂ ਨੇ ਫੂਕ ਮਾਰੀ ਪਾਣੀ ਸਪਾਰੀਆਂ ਵੀ ਵੱਜਣ ਦਈਆਂ ਉਹਦੇ ਜਾ ਇਹਦੇ ਪੀਰਾ ਕੋਈ ਇੱਕ ਬੰਦਾ ਆ ਕਹਿੰਦਾ ਮੈਨੂੰ ਫੂਕ ਦਾ ਅਸਰ ਨਹੀਂ ਲੱਗਦਾ, ਬਲੋਰ ਚਲਾਇਆ ਪੀਰਾਂ ਭਾਲੀ ਟੈਗਰ ਵਾਲੀ ਟੈਂਕੀ ਰੱਖੀ ਸਵੇਰੇ ਇਕੱਠੇ ਉੱਤੇ ਦਮ ਕਰਕੇ ਸਾਰੀ ਘੜੀ ਉੱਤੇ ਕਿਹਾ ਜੀ ਬਾਬਾ ਜੀ ਮੈਨੂੰ ਕੋਈ ਫੂਕ ਮਾਰਦੇ, ਉਹਨਾਂ ਨੇ ਉਸਤਾਦ ਜੀ ਇੱਥੇ ਕਮੀਜ਼ ਦਾ ਬੋਲਾ ਲਿਆ ਤੇ ਪੰਪ ਨਾਲ
ਤੇ ਹੁਣ ਰਾਜੀ ਪੀਰ ਸਾਹਿਬ ਦੀ ਭੂਖ ਖਰਾਬ ਸੀ ਤੇ ਪੱਖਾ ਆਇਆ ਇਹਨੂੰ ਕਰਕੇ ਤੇ ਪਿੱਛੇ ਖਲੋ ਕੇ ਦਮ ਕਰਦੇ ਛੋਟਾ ਪੱਖਾ ਰੱਖਿਆ ਉਹਨਾਂ ਦੇ ਕਰਕੇ ਪਿੱਛੇ ਦਮ ਕਰਦਾ ਸੀ ਵਾਹ ਖੰਡੇ ਪੀਰ ਕੋਲ ਦਮ ਕਰਾਇਆ ਤੇ ਪੜ ਪੁੜ ਕੇ ਇੱਧਰ ਨੂੰ ਭੂਖ ਉਹਦੀ ਸਾਰੀ ਇੱਧਰ ਨੂੰ ਚਲੀ ਗਈ ਦਮ। ਉਸਤਾਦ ਜੀ ਮੈਂ ਤੁਹਾਨੂੰ ਉਹ ਬੇਸਿਕਲੀ ਨਾ ਪੀਰ ਨਹੀਂ ਸੀ ਹੈਗੇ, ਉਹ ਬਹਿਰੂਪੀ ਟੈਪ ਸੀਗਾ, ਹੋਰ ਪਿੰਡ ਹੋਏ ਸੀਗੇ ਤਾਂ ਕਰਕੇ, ਤਾਂ ਫਿਰ ਹੁਣ ਓਏ ਆਹੋ ਜਾਲੀ ਜਿਹੜੇ ਹੁੰਦੇ ਬਣੇ ਆ ਉਹੀ ਜਾਲੀ ਬਣੇ ਹੋਏ ਸੀਗੇ, ਬਾਕੀ ਬੜੇ ਬੜੇ ਅੱਛੇ ਪੀਰ ਨਾ ਉਹਦਾ। ਨਾ ਪੀਰ ਤੇ ਯਾਰ ਆਹੋ ਜਾਲੀ ਤੇ ਕਰ ਰੇਗਿਸਤਾਨ ਚ ਪਹਿਲੇ ਵਲੀਆ ਜਿਹੜੇ ਹੋ ਨਹੀਂ ਗਏ ਨਹੀਂ ਉਹਨਾਂ ਦਾ ਤੇ ਅਸੀਂ ਕਿਆ ਬਾਤ ਹੈ। ਮਾਫੀ ਕਰਦੇ ਨਹੀਂ, ਅਸੀਂ ਤੇ ਇਹਨਾਂ ਦੀ ਗੱਲ ਕਰਦੇ ਨੇ ਨੌਸਰਬਾਦ ਹਾਂਜੀ ਫਰਾਂਡੀ ਹਾਂ ਫਰਾਡੀਏ। ਉਸਤਾਦ ਜੀ ਵੀ ਉਹਨਾਂ ਨੇ ਪਹਿਲੇ ਹੀ 3-4 ਬੋਤਲਾਂ ਜਾਮੇ ਸ਼ਰੀਰ ਦੇ ਨਲਕੇ ਚ ਪਾ ਲਈਆਂ ਆਪਣੇ ਡੇਰੇ ਵਾਲੇ, ਤੇ ਫੋਨ ਉਹਨਾਂ ਕੋਲ ਦੂਸਰਾ ਫੋਨ ਚ ਛੋੜਾ, ਓਏ ਆਇਓ ਓਏ ਬਰੀਦੋ ਤੁਹਾਨੂੰ ਅੱਜ ਬਹੁਤ ਜ਼ਿਆਦਾ ਦਿਖਾਉਣਾ ਜੀ, ਕਰਾਉ ਤੋਂ ਦਿਖਾਈਏ। ਰਾਤੀ ਖਾਬ ਦੇ ਵਿੱਚ ਦੇਖਿਆ ਜੀ ਕਰਕੇ ਨਲਕਾ ਗੜੋ ਪਾਣੀ ਲਾ ਲਾਏਗਾ ਵੀ ਹੁਣ ਥੱਲੇ ਤੱਕ ਕਨੈਕਸ਼ਨ ਵਾ। ਪੀਰ ਹੁਣ ਦੇ ਪੱਠੇ ਖਿੱਚੇ ਗਏ, ਮਰੀਜ਼ ਨੂੰ ਕਹਿੰਦੇ ਖਿੱਚ ਹੋਰ ਪੰਪ ਮਾਰ, ਹੋਰ ਪੰਪ ਮਾਰ। ਅੱਧਾ ਪਿੰਡ ਇਕੱਠਾ ਹੋਇਆ, ਵਿੱਚੋਂ ਲਾਲ ਜਾਂ ਬਿਜਲੀ ਆਏ ਨਹੀਂ, ਲਾਲ ਪਾਣੀ ਆਏ, ਉਹ ਥੱਲੇ ਚਲਾ ਗਿਆ, ਉਹ ਥੱਲੇ ਚਲਾ ਗਿਆ ਨਾਲ ਗਏ ਥੱਲੇ ਰਲ ਗਿਆ ਥੱਲੇ। ਤੇ ਹੁਣ ਵੀ ਜੀ 3-4 ਬੋਤਲਾਂ ਕੀ ਕਹਿੰਦੀ ਥੱਲੇ ਤੱਕ ਹੜ ਆਇਆ ਹੋਇਆ, ਤੇ ਸਰਕਾਰ ਨੂੰ ਤਾਂ ਕਿ ਆਪਣੇ ਪੱਟੇ ਪੁੱਟੇ ਜਾ ਕੇ ਚਲੋ ਕੋਈ ਨਹੀਂ ਸਵੇਰੇ ਸਹੀ ਲੱਗਦਾ, ਸਵੇਰੇ ਦੁਆ ਕਰਾਂਗੇ। ਉਹ ਸਾਡੇ ਕੋਲ ਕਮੀਆਂ ਪੇਸ਼ੀਆਂ, ਸਾਡੇ ਚੁੱਕ ਕਮੀ ਪੇਸ਼ ਰਹੇਗੀ, ਸਾਡੀ ਤਾਰ ਨਹੀਂ ਜੁੜੀ। ਲੈ ਤਾਰ ਸਾਈ ਜਿਹੜਾ ਪੀਰਾਂ ਨੇ ਕੁੱਤਾ ਰੱਖਿਆ ਸੀ ਨਾ ਵੱਡਾ, ਉਹ ਪੀਰਾਂ ਨੂੰ ਆਪਣੇ ਨੂੰ ਪੈ ਗਿਆ। ਯਾਰ ਕੀ ਕਰਨ ਲੱਗੇ? ਸੱਚੀ ਰਾਤ ਦੇ 11-12 ਵਜੇ ਪੀਰ ਨਾ ਬਣੇ ਕਿ ਆਪਣੇ ਕਮਰੇ ਤੋਂ ਬਾਹਰ ਆਏ, ਕਬਰਸਤਾਨ ਨੂੰ ਮਰੀ ਡਾਈ ਸੀ ਨਾ, ਤੇ ਹੁਣ ਲੈਟ ਹੈ ਨਹੀਂ ਸੀਗੀ। ਉਹ ਸਰਕਾਰ ਨੇ ਜਿਹੜੀ ਪਾਣੀ ਪੂਣੀ ਲਾਉਣ ਲੱਗਿਆ ਵੱਡੀ ਟਾਰਚ ਲਾਈਟ ਨਹੀਂ ਸੀ ਹੁੰਦੀ ਪਿੰਡ ਦਾ ਸਪੀਡ, ਉਹ ਰੱਖੀ ਤੁਸੀਂ ਆ ਪੀਰ ਦਾ ਦੇਖਣਾ ਯਾਦ, ਕੋਈ ਕਿਸੇ ਕਿਸਮ ਦਾ ਕੋਈ ਮਸਲਾ ਨਹੀਂ। ਪੀਰ ਕਿਤੇ ਲਾਈਟ ਬਾਹਰ ਲਿਆਉਣ ਭੁੱਲ ਗਿਆ, ਬਾਹਰ ਪੀਰ ਨੇ ਆ ਕੇ ਐਡਵਾਂਸ ਸਿਗਨਲ ਆ, ਕੁੱਤਾ ਪੀਰ ਨੂੰ ਪੈ ਗਿਆ ਅੱਧੀ ਪੀਣੀ। ਹਾਂਜੀ ਤੇ ਸਵੇਰੇ ਹੁਣ ਕੱਟੀ ਕੁੱਟੀ ਰਾਤ ਦੇ 3 ਵਜੇ ਕਿੱਥੋਂ ਕਰਾਉਣੀ, ਆਪਣਾ ਹੀ ਸਾਫ ਵਾਲ ਬੈਠਿਆ ਹੋਇਆ। ਤੇ ਸਵੇਰੇ ਮੇਰੀ ਜਾ ਕੇ ਦੇਖਣ ਵੀਰੇ ਆ ਕੇ ਕੁੱਤਾ ਪੈ ਗਿਆ, ਕੋਈ ਨਹੀਂ ਕਹਿੰਦਾ ਤੁਸੀਂ ਬੋਲ ਜੇ ਕੁੱਤਾ ਤੇ ਹਟਾ ਨਹੀਂ ਸਕੇ ਆਪੇ ਦੱਸ। ਕੁੱਤੇ ਚ ਸ਼ੈਤਾਨ ਆ ਗਿਆ ਸੀ। ਹਾਂ ਬਾਕੀ ਉਸਤਾਦ ਜੀ ਮੇਰੇ ਪੂਰੇ ਮਨ ਸੱਚੀ ਮੇਰੇ ਤੇ ਇੱਕ ਜੰਤਰੀ ਜੀ ਲਿਖੀ ਹੋਈ ਆ, ਅੱਛਾ ਮੇਰਾ ਬੇਟਾ ਔਰ ਉਸਕੇ ਨਸੀਬ। ਇਹ ਮੈਂ ਤੁਹਾਨੂੰ ਦਿਖਾਉਣੀ ਆ, ਮੇਰੇ ਸਾਲ ਨਾਨੀ ਦੇ ਘਰ ਪਈ ਆ, ਓਹੋ ਇਹ ਮੈਂ ਤੁਹਾਨੂੰ ਪੜਾਵਾਂ 9-10 ਸਫੇ ਆ। ਉਹ ਤੇ ਘਰ ਵੇਚਦਾ ਉਹਨਾਂ ਨੇ। ਪੀਰ ਕੋ ਬੰਦਾ ਆਇਆ ਕਹਿੰਦਾ ਪੀਰ ਸਾਹਿਬ ਕੰਮ ਨਹੀਂ ਚੱਲਣ ਦਿਆ, ਕਹਿੰਦਾ ਮੇਰਾ ਵੀ ਨਹੀਂ ਚੱਲਣ ਦਿਆ ਤੇ ਮੈਂ ਸ਼ੁਰੂ ਕੀਤਾ। ਸਹੀ ਗੱਲ ਆ। ਪੀਰ ਕੋ ਬੰਦੇ ਦਮ ਕਰੋਣਾ ਟਾਬਰਾ ਪੇਚਰ ਲੱਗਾ ਰੇਤ ਵਾਲੀਆਂ ਬੋਰੀਆਂ ਰੱਖ ਕੇ ਦਮ ਕਰਾਉਂਦੇ ਛੋਟੀ ਟੈਪ ਬਣਿਆ ਤਾਂ ਜੀ ਇਹਨਾਂ ਨੂੰ ਪਤਾ ਵਾ ਜਿਸ ਕਾਰਿਸ਼ਾ ਦੀ ਗੱਲ ਕਰਦਾ ਉਹ ਪੀੜੀ ਮਰੀਦੀ ਵੀ ਕਰਦੇ, ਸਾਡੀ ਮਰਜ਼ੀ ਚ ਰਹਿੰਦੇ ਸੀਗੇ, ਤੁਹਾਡੀ ਵੀ ਜਾਣਦਾ। 3-4 ਬੰਦੇ ਨੇ ਟਰੈਕ ਰੱਖਿਆ ਸੀਗਾ, ਉਹ ਇੱਕ ਕਰੈਕਟਰ ਨੇ ਆਉਣਾ, ਉਹਨੂੰ ਜਦੋਂ ਪੈਸੇ ਲੋੜ ਹੋਈ ਉਹਨਾਂ ਨੇ ਸਾਡੇ ਕਾਰੀ ਸਾਹਿਬ ਕੋ ਆਖਣਾ, ਓਏ ਓਰੇ ਆ ਇੱਧਰ ਲਵੋ ਕਾਰੀ ਸਾਹਿਬ ਕੋ 500 ਰੁਪਏ ਚਾਹੀਦਾ। ਸਰਕਾਰ ਬੜੀ ਵੱਡੀ ਹਸਤੀ ਆ, ਇਹ ਨਾ ਨਹੀਂ ਕਰਦੇ ਕਿਸੇ ਨੂੰ, ਸਰਕਾਰ ਜੋ 500 ਰੁਪਏ ਸਰਕਾਰ ਨੇ ਜਿਵੇਂ ਕਿਹੜਾ ਕਾਰੀ ਸਾਹਿਬ ਨੇ ਕਿ ਉਹਨੂੰ ਹਸਤੀ ਕਹਿਤਾ ਆ ਲਓ 500 ਰੁਪਏ। ਉਹ 4-5 ਵਾਰੀ ਇੱਕ ਵਾਰੀ ਵਿੱਕੀ ਨੂੰ 500 ਦੀ ਲੋੜ ਪੈ ਗਈ, ਮੈਂ ਅਖਤਰ ਰਾਸ਼ਦ ਤੇ ਅਖਤਰ ਕਹਿੰਦਾ ਓਏ ਓਰੇ ਆ ਇੱਧਰ ਆ, ਚਲੋ ਸਰਕਾਰ ਖਿਲਾ ਲਓ, ਸਰਕਾਰ ਬੜੀ ਵੱਡੀ ਹਸਤੀ ਆ। ਤੇ ਕਾਰੀ ਸਾਹਿਬ ਨੇ ਕਹਿੰਦੇ ਉਹ ਨਹੀਂ ਮੈਂ ਸਾਦਾ ਜਿਹਾ ਬੰਦਾ ਹੀ ਮੈਂ ਕੋਈ ਕੰਮ ਜਿਹੜਾ ਤੁਹਾਡੇ ਮੁਸੀਬਤ ਦਾ ਪਾਉਂਗੇ। ਹਾਂਜੀ ਨਾ ਬਾਈ ਕਹਿੰਦੇ ਮੈਂ ਤਾਂ ਸਾਦਾ ਜਿਹਾ ਬੰਦਾ, ਕੋਈ ਹਸਤੀ ਹੁਸਤੀ ਨਹੀਂ, ਪੈਸਾ ਕੋਈ ਨਹੀਂ ਆਪਣੇ ਕੋਲ। ਲਓ ਜੀ ਨਾਜ਼ਰੀਨ ਖਿਆਲ ਰੱਖੋ ਆਪਣਾ, ਤੇ ਜਦੋਂ ਤੁਸੀਂ ਇਹ ਸ਼ੋਅ ਵੇਖ ਰਹੇ ਨਾ ਅਸੀਂ ਉਦੋਂ ਆਸਟ੍ਰੇਲੀਆ ਹੋਣਾ ਵਾ, ਹਾਂਜੀ ਹਨਾ ਅਸੀਂ ਉਦੋਂ ਆਸਟ੍ਰੇਲੀਆ ਵਾ, ਤੁਸੀਂ ਇਹ ਸ਼ੋਅ ਵੇਖ ਰਹੇ ਪਿੱਛੇ। ਅੱਲਾਹ ਕਰ ਠੀਕ ਹੈ ਨਾ, ਤੇ ਆਪਣਾ ਖਿਆਲ ਰੱਖੋ, ਰੱਬ ਰੱਖਾ। ਤੇ ਤੁਹਾਨੂੰ ਤੂੰ ਨਹੀਂ ਆਪਣੇ ਮਕਾਨ ਦਾ ਦੱਸਣਾ? ਤਾਂ ਜੀ ਮੈਂ ਅਗਲੇ ਸ਼ੋਅ 'ਚ ਹੀ ਦੱਸ ਦਾਂਗਾ, ਮੈਂ ਵੀ ਜਾਣਾ ਵਾ ਆਸਟ੍ਰੇਲੀਆ। ਅੱਛਾ ਮੇਰੀ ਗੱਲ ਸੁਣ, ਲੈ ਗਿਆ ਸਾਡੇ ਨੂੰ ਨਾਲ ਨਹੀਂ ਉਹ ਲੈ ਜਾਓ ਤਾਂ ਲੈਦਾ ਜਾ ਰਿਹਾ, ਉਹਨੂੰ ਲੈਦਾ ਭਾਈ ਨੇ ਬੁਲਾਇਆ। ਹਾਂਜੀ ਲੈ ਗਏ। ਨਹੀਂ ਨਹੀਂ ਇਹਨੂੰ ਤੇਰਾ ਪਾਸਪੋਰਟ ਤਾਂ ਬਣਿਆ ਨਹੀਂ। ਬਣਾ ਲਾਂਗਾ ਸਾਥ ਹੀ। ਚੱਲ ਫਿਰ ਜਾ ਉੱਠ, ਓਏ ਆ ਬਾਤ ਤੇ ਦੇ ਬਣਾ ਲਾ ਪਾਸਪੋਰਟ, ਬਣਵਾ ਪਹਿਲੇ। ਦਿਲ ਬਾਅਦ ਚ ਬਣਾਈ, ਪਹਿਲੇ ਪਾਸਪੋਰਟ ਬਣਾ ਨਹੀਂ ਚੱਲ। ਨਹੀਂ ਪਾਸਪੋਰਟ ਬਣਾ ਪਹਿਲੇ। ਆਈਡੀ ਕਾਰਡ ਬਣਿਆ? ਹਾਂਜੀ ਐਕਸਪਾਇਰ ਹੋਇਆ ਜਾਂ ਨਹੀਂ ਪੂਰੇ ਨਬੀਲ ਵਾਲਾ। ਨਬੀਬਾ? ਠੀਕ ਆ, ਪਹਿਲੇ ਆਪਣਾ ਪਾਸਪੋਰਟ ਬਣਵਾ, ਤੇ ਪਾਸਪੋਰਟ ਬਣਵਾ ਕੇ ਤੇ ਫਿਰ ਉਸ ਤੋਂ ਬਾਅਦ ਓਕੇ ਕਰਦੇ ਚੱਲ ਜਿਆ ਕਰਾਂਗੇ ਆਪਾਂ, ਨੋ ਪ੍ਰੋਬਲਮ। ਆਹੋ, ਐਜ਼ ਅ ਸਿੰਗਰ ਐਜ਼ ਅ ਸਿੰਗਰ। ਹਨਾ, ਰੱਬ ਰੱਖਾ ਜੀ।